ਕਿਸੇ ਦਾ ਮੱਥਾ ਮੁੱਥਾ ਪਾੜਨਾ, ਉਹਦੇ ਘਰ ਉਹਨੂੰ ਲੜਨ ਆਉਣਾ, ਉਹਨੂੰ ਕਿਹੜਾ ਫੁੱਲ ਦੇਣਾ ਚਾਹੀਦਾ ਪਹਿਲੇ? ਮਸ਼ੀਨ ਦਾ, ਵਾਸ਼ਿੰਗ ਮਸ਼ੀਨ ਦਾ ਫੁੱਲ। ਮੇਰਾ ਇਹਨਾਂ ਦਾ ਆਖਰੀ ਚੋਗ, ਮੈਂ ਤੁਹਾਡੇ ਮੂੰਹ ਤੇ ਕਹਿਣ ਡਿਆ। ਉਹ ਚਲੋ ਠੀਕ ਹੈ ਭਾਜੀ, ਅਸੀਂ ਆਖਰੀ ਤੇ ਸਹੀ ਕਰ ਜਾ। ਅਸੀਂ ਕਿਤਾਬਾਂ ਵਾ। ਓਏ ਹੋਏ, ਇਹ ਉਹ ਗੰਦਾ ਰਸਾਲਾ ਵਾ। ਓਏ ਮੁਰਸ਼ਦ, ਇਹ ਉਸਤਾਦ ਨਹੀਂ, ਇਹ ਵੈਸਪਾ ਨੇ। ਹਾਂ ਤੇ ਮੈਂ ਉਹਦੀ ਪਾਰਟੀ ਗੱਦੀ ਆ ਤੇ ਉਹ ਪਿੱਛੇ ਸਟੱਪਣੀ ਲੱਗੀ ਆ, ਠੀਕ ਆ। ਤੇ तुम ही बताओ ये अंदाज़े गुफ्तगू क्या है? कभी भूला कभी याद किया, गुपचुप गुपचुप गुपचुप। अस्सलामुअलैकुम नाज़रीन, उससे जी फिर खुश आमदीद आ कल वाले जी। वो टी टाइम जी। अच्छा ना, ਸ਼ੋਖਾ ਬਹੁਤਾ ਹੋਣ ਦੀ ਵਜ੍ਹਾ ਤੋਂ ਨਾ, ਮਤਲਬ ਬਹੁਤਾ ਹੀ ਐਕਸਟਰਾ ਮਾੜੇ ਨੂੰ ਇੱਕਦਮ ਕੋਈ ਹਿਸਾਬ ਲੱਗ ਜਾਏ ਨਾ ਮਾੜੇ ਦਾ, ਤੇ ਉਹ ਫਿਰ ਪੁੱਤਰਦਾ ਕੋਈ ਦੱਸਦਾ ਵੀ ਮੈਂ ਭਾਈ ਕੋਈ ਵਾਲ ਚੈੱਕ ਕਰ ਦੇ, ਉਹੀ ਸ਼ਾਰਟ ਨਹੀਂ ਪਈ ਤੂੰ ਮਤਲਬ ਕਿ ਅਗਰ ਆਪਣੇ ਆਪ ਨੂੰ ਠੀਕ ਕਰਨਾ ਤਾਂ ਆਪਣਾ ਲਿਬਾਸ ਅੱਛਾ ਕਰ ਲਾ। ਤੇਰੀਆਂ ਜਿਹੜੀਆਂ ਕੁਦਰਤੀ ਚੀਜ਼ਾਂ ਨੇ, ਲਾਈਕ ਵਾਲ ਹੋ ਗਏ, ਤੇਰੀ ਸਕਿਨ ਹੋ ਗਈ, ਇਧਰ ਤੇ ਉਹ ਤੂੰ ਉੱਦਾਂ ਹੀ ਰਹਿੰਦੇ। ਮਤਲਬ ਬਹੁਤਾ ਹੀ ਆਪ ਭੂਤਰਾ ਨਾ, ਉਹ ਹਿਸਾਬ ਲੱਗ ਵੀ ਬਹੁਤਾ ਹੀ ਨਾ ਕਿਸੇ ਪਾਸੇ ਨਿਕਲ ਗਿਆ। ਉਹ ਹੁਣ ਵਾਲ ਚੈੱਕ ਕਰ। ਸਾਡੀ ਉਹ ਤੇ ਪਿੰਨੀਆਂ ਵਾਲੇ ਵੀ ਸਿੱਧੇ ਕਰਦੇ ਆ। ਮੈਂ ਤੈਨੂੰ ਕਹਿ ਰਿਹਾ, ਤੂੰ ਉਹਦੇ ਸਿਰਫ ਵਾਲ ਚੈੱਕ ਕਰ ਲਾ। ਪਤਾ ਨਹੀਂ ਇਸ ਭਾਈ ਨੂੰ ਕਾਹਦੀ, ਮਤਲਬ ਕਿ ਏਡੀ ਅੰਦਰ ਇਹਦੇ ਕੀ ਉਹਦਾ ਹੋ ਰਿਹਾ ਵੀ ਫੜਿਆ ਹੀ ਨਹੀਂ ਜਾ ਰਿਹਾ ਕਿਸੇ ਪਾਸਿਓਂ, ਮਤਲਬ ਸਮਝੋ ਬਾਹਰ ਆ। ਗੁਰੂਰ ਦਾ ਸਰ ਨੀਚਾ ਉਸਤਾਦ ਜੀ, ਮੈਨੂੰ ਤਾਂ ਇੰਨਾ ਪਤਾ। ਔਰ ਵੱਡੀ ਗੱਲ ਹੈ, ਤੁਹਾਡੀ ਗੱਲ ਨੂੰ ਲੈ ਹੀ ਨਹੀਂ ਰਿਹਾ, ਕੋਈ ਰਿਐਕਟ ਨਹੀਂ, ਕੋਈ ਨਹੀਂ ਕਿ ਮੇਰੀ ਗੱਲ ਹੋਣ ਡਈ ਨਹੀਂ ਆ। ਵੇਖੋ ਈਸੀ ਬੈਠਾ ਵਾ ਬਸ। ਸ਼ਮਾਲੀ ਇਲਾਕਾ ਜਾਤ ਚ ਉਹਦੇ ਫੈਨ ਬਣ ਗਏ ਆ ਕੁਛ। ਉਹਨਾਂ ਨੇ ਕਿਹਾ ਫਰੀਦ ਸਾਨੂੰ ਸੱਚ ਦੱਜ ਕੇ ਨਜ਼ਰ ਆ। ਹਰ ਚੀਜ਼ ਤੇ ਅੱਲਾ ਤੇ ਆ ਸੱਚ ਦਾ ਚਾ ਨਹੀਂ ਸਾਜੀ ਆਪਣੇ ਵੱਲੋਂ ਤੇ ਉਹਨੇ ਕੋਸ਼ਿਸ਼ ਕੀਤੀ। ਉਹਨਾਂ ਦਾ ਹੁਣ ਇਹਨੂੰ ਮੈਸੇਜ ਹੋਣਾ ਕਿ ਅਸੀਂ ਤੈਨੂੰ ਕਿਹਾ ਸੀ ਸੱਜ ਦੱਜ ਕੇ ਨਜ਼ਰ ਆ, ਤੂੰ ਮੱਝ ਦੱਜ ਕੇ ਨਜ਼ਰ ਆ। ਤੂੰ ਕਿਤੇ ਵੱਜ ਦੱਜ ਕੇ ਆ ਗਿਆ। ਨਾਲੇ ਉਸਤਾਦ ਜੀ ਮਰਜ਼ੀ ਉੱਥੇ ਹੁੰਦੀ ਜਿੱਥੇ ਵੀ ਯਾਰ ਮੈਂ 200 250 ਬਿੱਲ ਦੇਣਾ, ਜਦੋਂ ਤੁਸੀਂ ਫ੍ਰੀ ਆਫ ਕਾਸਟ ਪੈ ਜਾਣਾ ਫਿਰ ਅਗਲੇ ਨੇ ਆਪਣੀ ਮਰਜ਼ੀ ਕਰਨੀ ਹੈ। ਨਹੀਂ ਨਹੀਂ ਯਾਰ, ਦੇਖੋ ਨਾ ਹੁਣ ਇਹਦੇ ਵਾਲ, ਇਹਦੇ ਐਡੇ ਖੂਬਸੂਰਤ ਵਾਲ ਸੀ ਕੁੰਡਲਾਂ ਵਾਲੇ, ਸਹੀ ਗੱਲ। ਨਾ ਵਾਉਣ ਦੀ ਲੋੜ ਨਾ ਗੱਲਬਾਤ, ਸੁੱਤਾ ਮਰਿਆ ਇੱਕ ਬਰਾਬਰ ਸੀ ਸਾਰਾ ਹਿਸਾਬ। ਹੁਣ ਉਹ ਵੇਖ ਜ਼ਰਾ ਦੱਸ, ਇਹਦੀ ਤਸਵੀਰ ਖਿੱਚ ਕੇ ਇਹਨੂੰ ਮੈਂ ਵਿਖਾਉਣਾ, ਇਹਨੇ ਉਦਾਂ ਨਹੀਂ ਮੰਨਣਾ। ਬੁੱਗਾ ਨੂੰ ਕਰ, ਬੁੱਗਾ ਨੂੰ ਝਮਾਣਾ ਨੂੰ ਕਰ ਬਈ ਇੱਥੇ। ਇੱਕ ਮਿੰਟ ਯਾਰ ਜਰਾ, ਐ ਕਿਉਂ? ਇੱਕ ਮਿੰਟ ਇੱਧਰ 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 ਇੱਕ ਮਿੰਟ ਇੱਥੇ। ਨਹੀਂ ਨਹੀਂ ਇੱਕ ਮਿੰਟ ਇੱਧਰ ਤੇ ਵੇਖ, ਮਾਰਿਆ ਛਮਾ ਰਹੀ ਇੱਧਰ ਉਹ ਪਿੱਛੇ ਲਾਈਟ ਆ ਰਹੀ ਨਾ, ਤੈਨੂੰ ਪਤਾ ਨਾ। ਆ ਲਓ, ਇਹ ਲਓ ਜੀ, ਆ ਲਓ। ਯਾਰ ਇਹ ਤਾਂ ਕੋਈ ਫਰੀਦ ਇਹ ਆਪਣੀ ਉਹ ਫੈਸ਼ਨ ਭਾਈ, ਇਧਰੋਂ ਤੇ ਨਜ਼ਰ ਹੀ ਨਹੀਂ ਆਉਂਦੇ। ਦੱਸ ਯਾਰ, ਇਹ ਤਾਂ ਸੈਰ ਹੀ ਬੜੀ ਲੜੀ ਜੀ ਆ। ਅੱਲਾ ਮਾਫੀ। ਉਸਤਾਦ ਜੀ ਮੇਰੇ ਤੇ ਸਹੀ ਨਾ ਸਾਰਾ। ਤੇਰੇ ਬਿਲਕੁਲ ਉਂਝ ਹੀ ਆ ਜਿਵੇਂ ਹੈ ਸੀ। ਆ ਸਹੀ ਆ, ਕੱਪੜੇ ਚੇਂਜ ਕਰ ਲੈ, ਠੀਕ ਆ ਨਹੀਂ ਨਹੀਂ ਕੈਜੂ ਸਹੀ ਕੈਜੂਅਲ ਹੈ ਯਾਰ। ਕੱਪੜੇ ਤੁਸੀਂ ਭਾਵੇਂ ਲੱਖ ਰੁਪਏ ਵਾਲੇ ਪਾਓ, ਕੋਈ ਰੌਲਾ ਨਹੀਂ, ਲੇਕਿਨ ਐਵੇਂ ਹੁਣ ਬਹੁਤ ਹੀ ਐਕਸਟਰਾ ਕਰਕੇ ਆਪਣੇ ਵੱਲੋਂ ਵੀ। ਇਹੋ ਜਿਹੇ ਵਾਲਾਂ ਤੇ ਤਰੋਂਕਾ ਲਾ ਕੇ ਰੱਖਣਾ ਚਾਹੀਦਾ ਵਾ। ਜੇ ਤੇਰੇ ਕੁੰਡਲਾਂ ਵਾਲੇ ਵਾਲ ਕਦੀ ਉਹਨੂੰ ਸਿੱਧੇ ਕਰਦਾ ਫਿਰਦਾ, ਕਦੀ ਉਹਨੂੰ ਪਾਗਲ ਹੋਇਆ ਫਿਰਦਾ, ਉਹਨੂੰ ਸਮਝ ਨਹੀਂ ਆ ਰਹੀ ਮੈਂ ਕਰਾਂ ਕੀ। ਉੱਥੇ ਹੀ ਖਲੋਗੇ ਕਿਤੇ ਲੇਵੀ ਲਾ ਬੈਠਾ। ਉਸਤਾਦ ਜੀ ਜਿਹੜਾ ਮਸਲਾ ਬਣਿਆ ਵਾ, 5 ਫੈਸਲਾ ਆਏ ਨੇ ਕਿੰਨੇ ਦਿਨਾਂ ਬਾਅਦ ਸਟੂਡੀਓ, ਇਸ ਬੰਦੇ ਨੇ ਉੱਠ ਕੇ ਸਲਾਮ ਹੀ ਨਹੀਂ ਲਿਆ, ਕਹਿੰਦੇ ਨਹੀਂ ਮੈਂ ਫਾਰਕ, ਮੈਂ ਸਮਝਦੇ ਕੱਖ ਨਹੀਂ ਕਹਿੰਦਾ। ਯਾਰ ਮੈਂ ਸੱਚੀ ਮੁੱਚੀ ਕਹਿਣ ਡਿਆ ਵਾਂ, ਉਸਤਾਦ ਜੀ ਦੀ ਵਜ੍ਹਾ ਤੋਂ ਨਾ, ਮੇਰਾ ਰੱਬ ਜਾਣਦਾ, ਮੇਰੇ ਉਸਤਾਦ ਦੀ ਵਜ੍ਹਾ ਤੋਂ ਤੁਸੀਂ ਮੇਰੇ ਸਾਹਮਣੇ ਬੈਠੇ ਹੋ। ਅਦਰਵਾਈਜ਼ ਤੁਸੀਂ ਦੋਵੇਂ ਨਾ ਕਿਸੇ ਦੇ ਭਰਾ ਹੋ, ਨਾ ਕਿਸੇ ਦੇ ਰਿਸ਼ਤੇਦਾਰ ਹੋ, ਨਾ ਤੁਸੀਂ ਤਲਕ ਨਿਭਾ ਸਕਦੇ ਹੋ, ਨਾ ਕਿਸੇ ਨਾਲ ਯਾਰੀ ਨਿਭਾ ਸਕਦੇ ਹੋ। ਤੁਸੀਂ ਮੁਨਾਫਿਕ ਲੋਕ ਹੋ। ਮੈਂ ਤੁਹਾਡੇ ਮੂੰਹ ਤੇ ਕਹਿਣ ਡਿਆ ਤੁਹਾਨੂੰ, ਠੀਕ ਹੈ ਉਸਤਾਦ ਜੀ? ਤੁਸੀਂ ਸ਼ੋਅ ਸ਼ੁਰੂ ਕਰੋ। ਬਾਈ ਨੇ ਬੋਲ ਦਿਆ। ਉਹ ਭਾਈ ਗੱਲ ਤੇ ਉਹਦੀ ਖੁਦਾ ਦੀ ਕਸਮ ਹੈ, ਤੁਸੀਂ ਉਸਤਾਦ ਦੇ ਵੀ ਨਹੀਂ ਸਕੇ ਹੈ। ਮੈਂ ਤੁਹਾਨੂੰ ਕਸਮ ਖਾ ਕੇ ਕਹਿਣ ਡਿਆ, ਮੈਨੂੰ ਮੇਰੇ ਉਸਤਾਦ ਦੀ ਕਸਮ ਲੱਗੀ। ਉਹ ਯਾਰ ਗੱਲ ਤੇ ਉਹਨਾਂ ਨੇ ਕੀਤੀ। ਮੁਨਾਫਿਕ ਹੋ ਤੁਸੀਂ ਦੋਵੇਂ ਜਣੇ। ਚੱਲ ਯਾਰ ਸੁਲਾ ਕਰਾਉਣੇ ਤੁਹਾਡੀ। ਉਹ ਚੁੱਪ ਕਰ ਜਾ। ਮੈਂ ਸ਼ੋਅ ਹੀ ਕਰਨ ਡਿਆ। ਉਸਤਾਦ ਜੀ ਲੋ ਜੀ, ਉਹਨੇ ਕਸਮ ਖਾ ਲਈ ਏਡੀ ਵੱਡੀ ਖੁਦਾ ਦੀ। ਤੁਹਾਡੀ ਕਸਮ ਖਾਧੀ ਉਸਤਾਦ ਜੀ? ਨਹੀਂ ਤੂੰ ਕਹ ਖੁਦਾ ਦੀ ਕਸਮ। ਖੁਦਾ ਦੀ ਕਸਮ ਹੀ ਖਾਂਦਾ, ਮੈਂ ਤੁਹਾਡੀ ਵੀ ਕਸਮ ਖਾਂਦਾ। ਸਕੇ ਨਹੀਂ ਹੈ ਦੋਵੇਂ ਤੁਹਾਡੇ, ਨਾ ਮੇਰੇ ਸਕੇ ਜੇ ਕਿਸੇ ਦੇ ਵੀ ਸਕੇ ਨਹੀਂ, ਆਪਣੇ ਰਿਸ਼ਤੇਦਾਰਾਂ ਦੇ ਸਕੇ ਨਹੀਂ ਹੈ ਤੁਸੀਂ। ਕੈਸੀ ਗੱਲ? ਬਾਪ ਤੇ ਕਹਿ ਕੇ ਉਸਤਾਦ ਜੀ ਮੈਂ ਮੂੰਹ ਤੇ ਕਹਿਣ ਨਹੀਂ, ਮੈਂ ਦਲੀਲ ਨਾਲ ਗੱਲ ਕਰਾਂਗਾ, ਪ੍ਰੂਫ ਦੇ ਨਾਲ ਗੱਲ ਕਰਾਂਗਾ। ਤੂੰ ਇੰਨਾ ਕਾਹਤੋਂ ਤੜਫੀ ਜਾ ਰਿਹਾ? ਉਸਤਾਦ ਜੀ ਮੇਰਾ ਦਿਲ ਕਰਦਾ ਮੈਂ ਖੁਦਾ ਦੀ ਕਸਮ ਤੇ ਮੂੰਹ ਪਾੜਦਾ। ਕਿਦੋਂ ਕਿਹਾ ਤੈਨੂੰ ਵੀ ਤੂੰ ਗਲਤ ਕਹਿ ਰਿਹਾ? ਅੱਛਾ ਮਾਂ ਬਾਪ ਤਾਂ ਰਹਿ ਗਿਆ ਸੀ, ਉਹ ਵੀ ਕਹਿ ਦਿਓ ਤੁਸੀਂ ਮਾਂ ਬਾਪ ਦੇ ਸਕੇ ਨੇ, ਉਹ ਵੀ ਕਹਿ ਦਿਓ ਨਾ। ਜੀ ਮੇਰਾ ਦਿਲ ਕਰਦਾ ਮੈਨੂੰ ਤਾਂ ਮੂੰਹ ਪਾੜ ਦੇ। ਯਾਰ ਉਹ ਨਾਰਾਜ਼ ਆ ਤੁਹਾਡਾ। ਉਹ ਯਾਰ ਦੋਵੇਂ ਜਣੇ ਛੱਡ ਦੇ। ਉਹ ਮੈਂ ਕੀ ਕਹਿਤਾ? ਉਹ ਤੂੰ ਕੁਝ ਕਹਿ ਸਕਦਾ ਹੈ? ਓਏ ਮੇਰੀ ਗੱਲ, ਤੁਸੀਂ ਇਹਨਾਂ ਦੀ ਆਪਸ ਚ ਨਾ ਇੱਕ ਉਹ ਜਿਹੜੀ ਡਰੈਸਿੰਗ ਉਹਨੂੰ ਟਸਲਬਾਜ਼ੀ ਚੈੱਕ ਕਰੋ ਦੋਵਾਂ ਦੀ। ਉਸਤਾਦ ਜੀ ਉਹ ਅਸੀਂ ਤਿੰਨੇ ਅੱਲਾ ਮਾਫੀ ਦੇਵੇ ਵਿੱਚ ਹੀ ਮੈਂ ਵੀ ਇੰਜ ਲੱਗ ਰਿਹਾ ਵੀ ਅਸੀਂ ਕਿਸੇ ਖਾਤੇ ਨਹੀਂ ਹੈਗੇ। ਇਹ ਉਸਤਾਦ ਜੀ ਅਸੀਂ ਜੰਮ ਕੇ ਵੀ ਇਹ ਤੁਹਾਡੀ ਵਰਗੀ ਡਰੈਸਿੰਗ ਨਹੀਂ ਕਰ ਸਕਦੇ। ਤੁਸੀਂ
ਸਾਦੇ ਵੀ ਸ਼ਹਜ਼ਾਦੇ ਹੋ, ਤੁਸੀਂ ਉਹ ਭਾਵੇਂ ਗ੍ਰੇਸ- ਕਰੋੜ ਰੁਪਏ ਦਾ ਸੂਟ ਪਾ ਲਵੇ ਤੇ ਉਹ ਪਤਾ ਲੱਗਣਾ ਕਿ ਯਾਰ ਸੂਟ ਅੰਦਰ ਪਾਇਆ ਕੀ? ਵਾ। ਠੀਕ ਹੈ ਲੈ ਪਤਾ ਲੱਗਦਾ ਵੀ ਸੂਟ ਪਾਇਆ ਵਾ ਤੇ ਹੋਰ ਕੀ ਪਤਾ ਲੱਗਦਾ ਹੁੰਦਾ। ਨਹੀਂ ਨਹੀਂ ਪ੍ਰੀਤ ਭਾਈ ਕੁਝ ਬੋਲੋ ਵੀ ਲਾੜੇ ਦੇ ਪਿਓ ਬਣੇ ਹੋ, ਕੀ ਗੱਲ ਆ? ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਵਾਲਾਂ ਵਾਲੀ ਜਿਹੜੀ ਗੱਲ ਉਹ ਤੇ ਖੈਰ ਉਸਤਾਦ ਜੀ ਦੀ ਆਦਤ ਉਸਤਾਦ ਜੀ ਕਹਿੰਦੇ ਹੁੰਦੇ ਮਹੀਨੇ ਕੁ ਬਾਅਦ। ਅਗਲੀ ਗੱਲ ਇਹ ਹੈ ਕਿ ਜਿਹੜੀ ਫੈਸਲ ਸਾਹਿਬ ਨੇ ਗੱਲ ਕੀਤੀ, ਫੈਸਲ ਸਾਹਿਬ ਬੇਸਿਕਲੀ ਕਸਮ ਖਾਣ ਵਾਲਾ ਬੰਦਾ बजाते खुद मुनाफिक होता है और मुनाफिक इंसान हमेशा कसम उठाएगा, कभी भी हक की बात करने वाला कसम नहीं उठाएगा। ਹਾਂ ਦਲੈਲ ਅੱਛਾ ਯਾਰ ਮੇਰੀ ਗੱਲ ਸੁਣੋ, ਪਤਾ ਕੀ ਮੇਰਾ ਇਹ ਪ੍ਰੋਗਰਾਮ ਹੈ ਇਹਨਾਂ ਕੰਮਾਂ ਸੇ ਨਹੀਂ। ਉਸਤਾਦ ਜੀ ਇਹ ਪ੍ਰੋਗਰਾਮ ਦੇ ਜਿਹੜਾ ਫਾਰਮੈਟ ਹੈ ਨਾ ਉਸ ਫਾਰਮੈਟ ਤੇ ਇਹਨੂੰ ਕਰੋ, ਉਸ ਤੋਂ ਬਾਅਦ ਉਹ ਮੈਦਾਨ ਤੇ ਉਹ ਘੋੜੇ ਦੀ ਲੱਤ, ਸਹੀ ਠੀਕ ਹੈ। ਉਹ ਘਾਹ ਤੇ ਉਹ ਘੋੜੇ ਦਾ ਮੈਂ ਮੈਦਾਨ। ਤੁਹਾਨੂੰ ਯਾਰ ਫੈਸਲ ਸਾਹਿਬ ਇਹ ਪ੍ਰੋਗਰਾਮ ਨਹੀਂ ਇਦਾਂ ਦਾ ਹੈਗਾ, ਲੋਕ ਨਹੀਂ ਅੱਛਾ ਸਮਝਦੇ ਕਿ ਯਾਰ ਤੁਸੀਂ ਆਪਣਾ ਘਰ ਤੱਕ ਰੱਖਿਆ ਕਰੋ। ਉਸਤਾਦ ਜੀ 1 ਮਿੰਟ ਸ਼ੋਅ ਦੀ ਗੱਲ ਹੈ ਨਾ, ਉਹ ਮੇਰੀ ਫੈਮਿਲੀ ਹੈ, ਮੈਂ ਫੈਮਿਲੀ ਦੇ ਸਾਹਮਣੇ ਗੱਲਾਂ ਕਰਨ ਡਿਆ ਵਾਂ। ਫੈਮਿਲੀ ਦੇ ਸਾਹਮਣੇ ਇੱਕ ਕੈਮਰਾ ਹੁਣ ਮੂੰਹ ਕਰਕੇ ਪਰੇ ਲੈ ਜਾ ਤੂੰ, ਅਸੀਂ ਤੇਰਾ ਵਿੱਚ ਵਿੱਚ ਸ਼ਾਟ ਲਾਈ ਜਾਵਾਂ। ਮੈਂ ਇਹੀ ਗੱਲ ਇੱਥੇ ਜਿਹੜਾ ਨਾ ਉਹ ਲੋਕਾਂ ਦਾ ਹਿਸਾਬ ਕਿਤਾਬ ਕਰੋ, ਨਾ ਕਰੋ। ਆਪਣੀ ਗੱਲ ਇਹ ਯਾਰ ਕਿ ਨਾਜ਼ਰੀਨ ਮੈਂ ਤੁਹਾਨੂੰ ਦੱਸ ਦੇਣਾ ਰੌਲਾ ਕੀ ਆ। ਗੱਲ ਇਹ ਹੈ ਕਿ ਮੈਂ ਆਇਆ ਨਾ ਤੇ ਇਹ ਨਹੀਂ ਆਇਆ। 1 ਮਿੰਟ ਉਸਤਾਦ ਜੀ 1 ਮਿੰਟ ਮੇਰੀ ਗੱਲ ਸੁਣੋ। ਗੱਲ 2-3 ਦਿਨ ਹੋ ਗਏ ਤੁਸੀਂ ਆਏ, ਤੁਸੀਂ ਸਾਰਿਆਂ ਨੂੰ ਮੈਸੇਜ ਕੀਤਾ, ਤੁਸੀਂ ਮੈਨੂੰ ਕਿਉਂ ਨਹੀਂ ਕੀਤਾ? ਉਹ ਭਾਈ ਗੱਲ ਤੇ ਸੁਣ ਲੈ, ਹਾਂਜੀ ਸੁਣਾਓ। ਮੇਰੀ ਗੱਲ ਪੂਰੀ ਸੁਣੇਗਾ ਤੇ ਤੈਨੂੰ ਸਮਝ ਆਏਗੀ। ਆਹੋ ਜਦੋਂ ਮੈਂ ਇੱਥੇ ਆਇਆ ਨਾ ਭੈਣ, ਮੈਂ ਸਾਰਿਆਂ ਨੂੰ ਮੈਸੇਜ ਨਹੀਂ ਕੀਤਾ। ਸਾਰਿਆਂ ਨੂੰ ਕੀਤਾ। ਉਹ ਯਾਰ ਸੁਣ ਲੈ ਯਾਰ ਸੁਣ ਲੈ, ਮੈਂ ਇਹਨੂੰ ਮੈਸੇਜ ਕਰਦਾ ਹੁੰਦਾ, ਨਾਲ ਮੈਨੂੰ ਕਹਿੰਦਾ ਨਾ ਬਾਕੀਆਂ ਨੂੰ ਵੀ ਕਹਿ ਦੇ। ਬਾਕੀਆਂ ਨੂੰ ਕਹਿ ਦੀ। ਅੱਛਾ ਇੱਕ ਮਿਸਾਲ ਆ, ਇੰਨੀ ਦੇਰ ਹੋ ਗਈ ਆ, ਅਗਰ ਮੈਂ ਕਹਿ ਰਿਹਾ ਆਉਣਾ ਕਿਸੇ ਨੂੰ ਤੇ ਮੈਂ ਇਕੱਲੇ ਨੂੰ ਕਰਨਾ। ਹਰ ਬੰਦੇ ਨੂੰ ਹੋਣਾ ਚਾਹੀਦਾ ਕਿ ਯਾਰ ਮੈਂ ਉਹਨੂੰ ਕਰ ਦੇਵਾਂ, ਮੈਂ ਉਹਨੂੰ ਵੀ ਕਹਿ ਦੇਵਾਂ। ਯਾਰ ਕੋਈ ਤੇ ਮੇਰੇ ਤੋਂ ਬਾਅਦ ਕੋਈ ਤੇ ਇੱਕ ਹੋਵੇ ਨਾ ਕਿ ਵੀ ਉਹਨੇ ਮੈਂ ਕਹਿਤਾ ਤੇ ਉਹਨੇ ਸਾਰਿਆਂ ਨੂੰ ਕਹਿਤਾ। ਹਾਂਜੀ ਠੀਕ ਆ ਜੀ। ਹੁਣ ਜਿੱਦਣ ਮੈਂ ਆਇਆ ਨਾ ਤੇ ਤੁਸੀਂ ਨਹੀਂ ਆਏ ਤੇ ਬਾ ਖੁਦਾ ਉਹੀ ਕਸਮ ਜਿਹੜੀ ਤੂੰ ਖਾਦੀ ਨਾ ਉਹੀ ਮੇਰੇ ਲੋ ਕਿ ਮੈਨੂੰ 100% ਇਹ ਸੀ ਕਿ ਤੂੰ ਲਾਹੌਰ ਆ, ਅਦਰਵਾਈਜ਼ ਤੂੰ ਇੱਥੇ ਹੋਣਾ ਸੀ। ਮੈਂ ਤੈਨੂੰ ਅੱਜ ਮੈਸੇਜ ਕੀ ਕੀਤਾ ਕਿ ਵਾਪਸ ਕਿਦੋਂ ਆਉਣਾ, ਕਬ ਆਣਾ? ਮੈਂ ਫੈਸਲਾਬਾਦ ਕਿਦੋਂ ਆਉਣਾ ਮੈਂ ਕਿਹਾ ਮੈਂ ਹੈ ਹੀ ਫੈਸਲਾਬਾਦ। ਜੀ। ਤੇ ਫਿਰ ਮੈਂ ਤੁਹਾਨੂੰ ਫੋਨ ਤੇ ਮੈਂ ਕਿਹਾ ਯਾਰ ਤੂੰ ਫੈਸਲਾਬਾਦ ਹੈ ਤੇ ਤੂੰ ਆਇਆ ਨਹੀਂ, ਤੂੰ ਕਿਹਾ ਮੈਨੂੰ ਕਿਸੇ ਨੇ ਦੱਸਿਆ ਨਹੀਂ। ਇਹ ਰੌਲਾ ਸੀ ਭਾਈ ਕਿ ਤੁਸੀਂ ਯਾਰ ਚਲੋ ਦੱਸੇ ਨਾ ਦੱਸੇ ਵਾਲੀ ਗੱਲ। ਇਸ ਤੋਂ ਵੀ ਅਗਲੀ ਗੱਲ ਉਹਨੇ ਕਿਹਾ ਮੈਨੂੰ ਕਿਸੇ ਨੇ ਈਦ ਤੱਕ ਵਿਸ਼ ਨਹੀਂ ਕੀਤੀ। ਅੱਲਾ ਜਾਣਦਾ ਯਾਰ। ਅੱਛਾ। ਆ ਬੰਦੇ ਨੇ ਕਸਮ ਖੁਦਾ ਦੀ ਕਹਿਣਾ ਨਹੀਂ ਚਾਹੀਦਾ ਮਿੱਠੇ, ਮੈਂ ਸੱਚੀ ਮੁੱਚੀ ਤੁਹਾਨੂੰ ਆਪਣਾ ਭਰਾ ਸਮਝਦਾ ਵਾਂ, ਅਲਹਮਦੁਲਿਲਾ ਅਲਹਮਦੁਲਿਲਾ। ਲੇਕਿਨ ਅੱਲਾ ਮੇਰਾ ਜਾਣਦਾ ਤੁਸੀਂ ਭਰਾ ਨਹੀਂ ਹੈਗੇ। ਉਸਤਾਦ ਜੀ ਪਹਿਲੀ ਸ਼ਹਾਦਤ ਇਹ ਵੇਖੋ ਜ਼ਰਾ। ਵੀ ਜਦੋਂ ਇਹ ਨਹੀਂ ਭਰਾ ਹੈਗੇ ਤੂੰ ਕਿਉਂ ਸਮਝਦਾ? ਮੈਂ ਬਸ ਉਸਤਾਦ ਜੀ ਖੁਸ਼ਫਹਿਮੀ ਚ ਸੀਗਾ, ਮੈਂ ਖੁਸ਼ਫਹਿਮੀ ਹੁਣ ਸੀਗਾ। ਖਤਮ ਹੋ ਗਈ ਕੁਝ ਫਹਿਮੀ। ਨਹੀਂ ਉਸਤਾਦ ਜੀ ਹਜੇ ਮੇਰਾ ਗੁਦਾਰ ਹੈ। ਉਸਤਾਦ ਜੀ ਮੈਂ ਈਦ ਕਿਉਂ ਨਹੀਂ ਵਿਸ਼ ਕੀਤੀ? ਗਰੀਬ ਦਾ ਮੋਬਾਈਲ ਟੁੱਟ ਕੇ ਆ ਲਿਆ ਵਾ। ਨਹੀਂ ਮਿੱਠੇ ਆ ਲੈ। ਤੂੰ ਕੱਲ ਲਿਆਇਆ? ਨਹੀਂ ਪਰਸੋਂ ਲਿਆ ਵਾ, 3 ਦਿਨ ਹੋ ਗਏ ਲਿਆ ਵਾ। ਗਰੀਬ ਦਾ ਮੋਬਾਈਲ ਟੁੱਟ ਗਿਆ, ਭਾਬੀ ਦੀ ਮੋਬਾਈਲ 'ਚ ਸਿਮ ਪਾਈ, ਉਸਤਾਦ ਜੀ ਉਹਦੇ ਕੋਲ 2 ਦਿਨ ਧਾਰਾ ਫੜਿਆ, ਆ ਵੇਖੋ ਆ ਲਿਆ। ਔਰ ਦੂਸਰੀ ਗੱਲ ਤੁਸੀਂ ਕਿਤੇ ਇਨਬਾਕਸ ਫੋਲੋ ਕਰਤਾ ਸਾਡੀ ਕਿਤੇ ਥੜੀ ਮੈਨੂੰ ਕਰਾਂ ਮੈਂ ਕਿਉਂ ਉਹ ਵੱਡੇ ਕਰਤੇ ਹੁੰਦੇ ਆ। ਤੋਂ ਉਹਦੀ ਕੀ ਵਜ੍ਹਾ? ਚੜ ਗਿਆ। ਉਹਦੀ ਕੀ ਵਜ੍ਹਾ? ਕੀ ਗੱਲ ਕਿਤੇ ਕਿਉਂ ਕਰਾਂ ਤੁਹਾਨੂੰ ਮੈਂ ਫੋਨ? ਦੱਸ। ਨਹੀਂ ਕਿਤੇ ਬਰਫ ਵਾਲੇ ਖਾਣੇ ਤੁਸੀਂ ਪੈਣ ਤੋਂ ਸੁਣ ਹੋ ਯਾਰ ਮੇਰਾ ਇਹ ਸ਼ੋਅ ਜਿਹੜਾ ਨਾ ਤੁਹਾਡੀ ਮਿਹਰਬਾਨੀ, ਇਹ ਫਾਰਮੈਟ ਨਹੀਂ ਹੈਗਾ। ਲੋਕ ਅੱਕ ਜਾਂਦੇ ਨੇ ਕਿ ਯਾਰ ਇਹੀ ਕੁਛ ਜੀ ਫਾਰਮੈਟ ਨਾ ਕਰੋ ਯਾਰ, ਜਿਹੜਾ ਇਹਦਾ ਫਾਰਮੈਟ ਹੈ ਨਾ ਉਸ ਹਿਸਾਬ ਨਾਲ ਕਰੋ ਇਹਨਾਂ ਦਾ। ਹਾਂ ਤੁਸੀਂ ਕਿਉਂ ਨਹੀਂ ਮੈਨੂੰ ਮੈਸੇਜ ਕੀਤਾ? ਮੈਨੂੰ ਕਾਲ ਕਿਉਂ ਨਹੀਂ ਕੀਤੀ ਉਸਤਾਦ ਜੀ? ਮੈਨੂੰ ਕੋਈ ਬੰਦਾ ਕਹਿ ਦੇਵੇ ਵੀ ਮੈਂ ਕਿਸੇ ਨੂੰ ਕੀਤਾ ਹੋਵੇ, ਕੋਈ ਉਹਨਾਂ ਵਿੱਚ ਮੈਨੂੰ ਵੀ ਬੁਲਾਣ ਹੋ ਤੁਸੀਂ। ਮੈਂ ਕਹਿੰਦਾ ਕੋਈ ਵੀ ਇੱਕ ਬੰਦਾ ਕਹਿ ਦੇਵੇ। ਉਸਤਾਦ ਜੀ ਦੁੱਖ ਹੁੰਦਾ ਹੈ। ਉਹ ਕਿਹੜੀ ਈਦ? ਮੈਂ ਤੇ ਈਦ 7 ਵਜੇ ਉੱਠਿਆ, ਮੇਰੇ ਚੁੱਕ ਪਈ ਸੀ, ਚਲੋ ਉੱਤੋਂ ਬਾਰਿਸ਼। ਤੈਨੂੰ ਪਤਾ ਕੀ ਹਾਲ ਸੀ ਦੁਬਈ ਦਾ? ਇਹਨਾਂ ਪਾਣੀ ਸੀ ਉੱਥੇ, ਕਿੰਨਾ ਇਹਨਾਂ ਗੱਡੀਆਂ ਦੱਸੀ ਪੂਰੀ ਗੱਡੀ ਡੁੱਬੀ ਸੀ ਵਿੱਚ। ਹਾਂ ਸਾਜੀ 1 ਮਿੰਟ ਦਾ ਇਹ ਮੈਸੇਜ ਵੇਖਣਾ। ਹਾਂਜੀ ਫੈਸਲ ਰਾਮੀ ਈਦ ਮੁਬਾਰਕ। ਠੀਕ ਹੈ ਜੀ। ਹਾਂ ਮੇਰੇ ਵੱਲੋਂ ਤੁਹਾਨੂੰ ਔਰ ਤੁਹਾਡੀ ਫੈਮਿਲੀ ਨੂੰ ਈਦ ਮੁਬਾਰਕ, ਹਾਂ ਰੱਬ ਪਾਕ ਤੁਹਾਨੂੰ ਹਮੇਸ਼ਾ ਖੁਸ਼ ਖੁਸ਼ ਰੱਖੇ। ਠੀਕ ਹੈ ਜੀ। ਫੈਸਲ ਰਾਮੇ ਸਾਹਿਬ ਨੂੰ ਈਦ ਵਾਲੇ ਦਿਨ ਮੈਂ ਮੈਸੇਜ ਕੀਤਾ, ਤੁਹਾਨੂੰ ਆਇਆ ਕੋਈ? ਮੈਨੂੰ ਰਿਪਲਾਈ ਆਇਆ ਅਗਲੇ ਦਿਨ, ਦੂਜੇ ਦਿਨ ਆਇਆ। ਅੱਛਾ ਇਹਦੇ 'ਚ ਇਹ ਤੇ ਗਿਲਾ ਖਤਮ ਹੋ ਗਿਆ। ਨਹੀਂ ਗਿਲਾ ਨਹੀਂ ਖਤਮ ਹੋਇਆ। ਇੱਕ ਪਤਾ ਕੀ ਗੱਲ ਆ? ਹੋਰ ਉਹ ਕੀ ਕਰੇ, ਪੱਟੀ ਚਲਾ ਦੇਵੇ ਤੁਹਾਡੀ ਈਦ ਮੁਬਾਰਕ ਦੀ। ਕੀ ਕਰਦਾ ਵਿਚਾਰਾ ਹੁਣ? ਇਹ ਗੱਲ ਸੁਣ ਉਹ ਬੈਨਰ ਲਾ ਦਿੰਦਾ ਵਿਚਾਰਾ ਚੌਕਾਂ 'ਚ। ਤੁਹਾਡੀ ਥੜੀ ਤੇ ਯਾਰ ਮੇਰੀ ਗੱਲ ਸੁਣੋ, ਮੇਰੇ ਫਾਰਮੈਟ ਯਾਰ ਨਹੀਂ ਹੈਗਾ ਜਿਹੜਾ ਉਹ ਕਰੋ। ਮੇਰੇ ਪ੍ਰੋਗਰਾਮ ਦਾ ਫਾਰਮੈਟ ਵੀ ਹੈਗਾ ਫੈਸਲ ਸਾਹਿਬ। ਮੈਂ ਤੁਹਾਨੂੰ ਸਹੀ ਕਹਿ ਰਿਹਾ। ਪਤਾ ਕੀ ਗੱਲ ਆਜੀ ਇੱਕ ਗੱਲ ਆ, ਤੁਹਾਡੀ format ਇਹ ਦੀ ਕਿਸੇ ਨੂੰ ਗੱਲ ਕੌਣ ਹੁੰਦਾ ਵਾ ਬਗਦੂ ਬਾਜਾ? ਤੁਸੀਂ ਉਸਤਾਦ ਜੀ ਉਹ ਲੱਗੀ ਮੈਸੇਜ ਮੈਨੂੰ ਆਉਂਦੇ ਹੁੰਦੇ ਸੀਗੇ। ਮੈਂ ਆਪਣੇ ਘਰ ਹੁੰਦਾ ਸੀ, ਗੱਡੀ ਬਾਹਰ ਰੁਕਦੀ ਹੁੰਦੀ ਸੀ ਉਸਤਾਦ ਜੀ, ਵਕਤ ਯਾਦ ਕਰਨਾ, ਸਫਾ ਜ਼ਿਸਤ ਪਲਟੋਗੇ ਤਾਂ ਯਾਦ ਹੋਊਗਾ। ਯਾਰ ਹਾਂਜੀ ਜਿਹੜੀ ਤੂੰ ਇਹਨਾਂ ਦੋਵਾਂ ਵਾਸਤੇ ਗੱਲ ਕੀਤੀ ਨਾ, ਉਹੀ ਇਹਨਾਂ ਵਾਸਤੇ। ਨਹੀਂ ਉਹ ਮੇਰੀ ਤਿੰਨਾਂ ਵਾਸਤੇ ਹੀ ਹੈ।
ਇੰਨਾ ਔਰ ਇਹਦੀ ਕਸਮ ਮੈਂ ਖਾਨਾ, ਨਹੀਂ ਖੁਦਾ ਦੀ ਕਸਮ। ਨਾ ਯਾਰ ਉਹ ਯਾਰ ਬਦਲ ਗਏ ਸਾਰੇ ਹੀ ਬਦਲ ਗਏ। ਓਏ ਭਾਈ ਇੱਕ ਮਿੰਟ ਯਾਰ, ਮੇਰਾ ਪ੍ਰੋਗਰਾਮ ਹੈ ਇਹਦਾ ਫਾਰਮੈਟ ਦਾ ਬਾਤ ਕਿਹੜਾ ਫਾਰਮੈਟ ਤੁਹਾਡਾ? ਯਾਰ ਇਹ ਸ਼ੁਗਲ ਮੇਲੇ ਵਾਲਾ ਫਾਰਮੈਟ ਆ, ਤੁਸੀਂ ਇਹ ਕਿਹੜਾ ਇਹ ਬਾਅਦ ਚ ਕਰਨਾ ਯਾਰ, ਤੁਹਾਡੇ ਰੋਲੇ ਤੁਹਾਡੇ ਮੁੱਕਣੇ ਹੀ ਨਹੀਂ ਪਤਾ ਨਹੀਂ। ਉਸਤਾਦ ਜੀ ਉਹਨੇ ਕਿਹੜਾ ਸਹਰਾਬ ਦੇ ਪਰਵਾ ਵੀ ਜਿਹੜਾ ਉਹ ਸੋਹਰਾਬ ਤੇ ਨਹੀਂ ਹੁੰਦੇ, ਨਾ ਸੋਹਰਾਬ ਤੇ ਪਰ ਸੁਰਖਾਬ। ਰਾਮ ਦਾ ਸਾਈਕਲ ਹੁੰਦਾ ਸਾਲਿਆ। ਆਹੋ ਬੇਟੇ ਤੈਨੂੰ ਕਹਿਣ ਡਿਆ ਨਾ ਕਿ ਉਸਤਾਦ ਦਾ ਜ਼ਰਫ, ਇਹਨਾਂ ਨੂੰ ਸਲੂਟ ਮਾਰੋ, ਇਹਨਾਂ ਦੇ ਪੈਰਾਂ 'ਚ ਬੈਠੋ। ਸਹੀ ਗੱਲ। ਤੁਹਾਨੂੰ 4 ਬੰਦੇ ਜਾਣਦੇ ਆ, ਸਮਝ ਗਏ ਨਾ? ਇਹ ਨਹੀਂ ਸਹੀ ਬਣਦਾ। ਇਹ ਅਸੀਂ ਪੈਰਾਂ 'ਚ ਬਹਿਈਏ ਤੇ ਉਸਤਾਦ ਨੂੰ ਏਦਾਂ ਬੋਲਣੇ, ਉਸਤਾਦ ਜੀ ਅਰੇ ਵਾਹ। ਨਹੀਂ ਇਹ ਮੇਰਾ ਗੱਲ ਠੀਕ। ਕੰਪੈਰੀਜ਼ਨ ਨਾ ਤੁਸੀਂ ਆਪਣੇ ਨਾਲ ਕਰੋ। ਓ ਯਾਰ ਕੀ ਤੁਸੀਂ ਉਹ ਮੇਰਾ ਕੀ- ਭਰਾ ਵਾ। ਓ ਭਾਈ ਯਾਰ, ਵੱਡਾ ਭਰਾ ਓ ਯਾਰ ਮੇਰਾ ਉਸਤਾਦ ਪ੍ਰੋਗਰਾਮ ਦਾ ਫਾਰਮੈਟ ਨਹੀਂ ਕਸਮੇ ਹੈ ਜੀ। ਤੁਹਾਨੂੰ ਖੁਦਾ ਦਾ ਵਾਸਤਾ ਹੀ ਯਾਰ। ਜੀ ਨਾ ਫਾਰਮੈਟ ਕਰਕੇ ਨਾ ਫਾਰਮੈਟ ਕੌਣ ਕਹਿ ਰਿਹਾ? ਯਾਰ ਮੇਰਾ ਪ੍ਰੋਗਰਾਮ ਦਾ ਇਹ ਹਿਸਾਬ ਨਹੀਂ ਹੈਗਾ ਯਾਰ, ਇਹ ਤੁਸੀਂ ਤੁਹਾਡੀ ਮਿਹਰਬਾਨੀ ਹੈ ਬਾਅਦ ਚ ਕਰ ਲੈਣਾ। ਔਰ ਜਿਹੜਾ ਤੁਸੀਂ ਕਿਹਾ ਨਾ ਸਾਨੂੰ ਚੁੱਪ। ਕਿ ਅਸੀਂ ਉਸਤਾਦ ਦੇ ਨਹੀਂ, ਗੱਲ ਸੁਣ ਲਓ। ਹਾਂ। ਅਸੀਂ ਇਹ ਤੁਸੀਂ ਕਹਿ ਰਹੇ ਤੁਹਾਡਾ ਕੋਈ ਦਲੀਲ ਫਾਈਨਲ ਦਲੀਲ ਨਹੀਂ, ਅਸੀਂ ਤੁਹਾਨੂੰ 40 ਬੰਦੇ ਇਹੋ ਜਿਹੇ ਵਿਖਾ ਦਿਆਂਗੇ ਜਿਹੜੇ ਕਹਿੰਦੇ ਫੈਸਲ ਉਸਤਾਦ ਦਾ ਨਹੀਂ ਆ, ਮਾਰ ਤਾੜੀ। ਯਾਰ ਕਰਨਾ 10 ਮੇਰੇ ਕੋ ਵੀ ਆ। ਔਰ ਮੈਂ ਤੁਹਾਨੂੰ ਦਲੀਲ ਨਾਲ, ਮੈਂ ਕਸਮ, ਮੈਂ ਤਾਂ ਤੁਸੀਂ ਕਸਮਾਂ ਖਾਂਦੇ, ਮੈਂ ਤੁਹਾਨੂੰ ਲਿਆ ਕੇ ਮੂੰਹ ਤੇ ਬਿਠਾ ਦਿਆਂਗਾ ਉਸਤਾਦ ਜੀ ਤੁਹਾਡਾ ਫਾਰਮੈਟ ਭਾਵੇਂ ਨਹੀਂ, ਲੇਕਿਨ ਇਸ ਗੱਲ ਤੇ ਯਕੀਨ ਕਰਨਾ ਜਿਹੜਾ ਝੂਠ ਬੋਲੇ ਬੰਦੇ ਕਹਿੰਦੇ ਯਾਰ ਫੈਸਲ ਉਸਤਾਦ ਦਾ ਨਹੀਂ ਹੈਗਾ। ਲਓ ਜੀ, ਨਹੀਂ ਇਹ ਗਲਤ ਗੱਲ ਹੈ ਕਿ ਵੀ ਝੂਠ ਬੋਲੇ। ਮੈਂ ਕਈ ਸੱਚ ਬੋਲਣ ਵਾਲੇ ਵੀ ਦੇਖੇ ਮਿੱਠੇ ਯਾਰ, ਲੇਕਿਨ ਮੇਰਾ ਇਹ ਫਾਰਮੈਟ ਨਹੀਂ ਹੈਗਾ ਯਾਰ ਕੀ ਹੈ ਤੁਹਾਡਾ ਕਤਲੋਗਾਰ ਦਾ ਫਾਰਮੈਟ। ਯਾਰ ਸ਼ੁਗਰ ਮੇਲਾ ਅੱਛਾ ਯਾਰ ਤੁਸੀਂ ਕਰ ਲਓ ਯਾਰ, ਤੁਸੀਂ ਆਪਸ ਨਾ। ਓਏ ਯਾਰ ਇੱਕ ਮਿੰਟ ਬਾਜੋਗੀ ਹੋ ਗਿਆ ਜੀ ਉਸਤਾਦ ਜੀ। ਨਹੀਂ ਮੈਂ ਇਸੇ ਤੌਰ ਤੇ ਬਾਹਰ ਸੈੱਟ ਲਿਆਂਦਾ ਵੀ ਮੈਂ ਤੁਹਾਡੇ ਕੋਲ ਵਿੱਚ ਜਾਨ ਵੀ ਛਡਾ ਸਕਦਾ ਤੁਹਾਡੇ ਉੱਤੇ, ਤੇ ਮੈਂ ਫਸਿਆ ਹੁੰਦਾ ਸੀ। ਜਾਨ ਨਹੀਂ ਛਡਾਉਂਦੇ ਤੁਸੀਂ, ਜਾਨ ਮੈਂ ਨਹੀਂ ਕੱਢਦਾ, ਮੁਨਾਫਿਕਾਂ ਦਾ ਮੈਂ। ਚਲੋ ਜੀ ਅਸਲਾਮ ਵਾਲੇਕੁਮ ਨਾਜ਼ਰੀਨ, ਟੀ ਟਾਈਮ में खुश आमदीद। ਹੁਣ ਜਿਹੜਾ ਨਾ ਮੇਰਾ ਦੂਜਾ ਜਿਹੜਾ ਇਹ ਬਾਅਦ ਚ ਕਰ ਲੈਣਾ ਆਪਣਾ टी टाइम में खुश आमदीद। नाजरीन कैसे हैं आप सब? ठीक ठाक है माशाल्लाह। नाजरीन फैसल अहमद साहब, फैसल साहब ਹੁਣ ਫਾਰਮੈਟ ਇਹ ਬੂਥੀ ਵਾਲਾ ਨਹੀਂ ਹੈਗਾ, ਇਹਨੂੰ ਹੀ ਐਕਟ ਕਹਿੰਦੇ ਨੇ। ਮੈਂ ਪਤਾ ਨਹੀਂ ਕੀ ਲਗਾ ਕੇ ਹੱਸਦਾ ਖੇਡਦਾ ਤੁਹਾਡੇ ਕੋਲ, ਤੁਹਾਡੀ ਬੂਥੀ ਦੇ। ਮੈਂ ਮੇਰੀ ਬੂਥੀ ਇੰਜ ਦੀ ਰਹੀ ਉਸਤਾਦ ਜੀ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਉਸਤਾਦ ਜੀ, ਮੈਂ ਤੁਹਾਡਾ ਪੁੱਤਰ ਹਾਂ, ਤੁਸੀਂ ਮੇਰੇ ਪੁੱਤਰ ਹੋ। ਮੈਨੂੰ ਤੁਸੀਂ ਮਾਰ ਲਓ, ਮੈਨੂੰ ਵੱਢ ਦਿਓ, ਮੈਂ ਤੁਹਾਡੇ ਤੋਂ ਨਹੀਂ ਇੱਧਰ ਹੋਣਾ। ਲੇਕਿਨ ਉਸਤਾਦ ਜੀ ਮੈਂ ਇਹਨਾਂ 2 ਕਰੈਕਟਰਾਂ ਨਾਲ ਮੈਂ ਸ਼ੋਅ ਨਹੀਂ ਕਰਨਾ। ਓਕੇ ਡਨ ਹੋ ਗਿਆ। ਓਕੇ, ਦਿਸ ਇਜ਼ ਮਾਈ ਲਾਸਟ ਟੀ ਟਾਈਮ ਵਿਦ ਯੂ। ਹੁਣੇ ਉੱਠ ਜਾ, ਹੁਣੇ ਉੱਠ ਜਾ। ਕਿਉਂ ਤੂੰ ਉੱਠ ਚੱਲ, ਅੱਛਾ ਇਹਨੂੰ ਠਾ ਯਾਰ। ਤੂੰ ਉੱਠ ਜਾ, ਤੂੰ ਠਾ, ਤੇਰੇ ਫੱਟਾ ਤੂੰ ਉੱਠ ਜਾ। ਯਾਰ ਕੋਈ ਪੁਰਅਮਨ ਵੀ ਗੱਲ ਕਰ ਲਿਆ ਕਰੋ ਯਾਰ, ਪਿਆਰ ਮੁਹੱਬਤ ਦੀ ਵੀ ਉਸਤਾਦ ਜੀ ਨੇ ਜੋ ਸਿਖਾਇਆ ਉਹ ਤੁਸੀਂ ਭੁੱਲ ਗਏ। ਹੁਣ ਦਾਅਵੇ ਵੱਡੇ ਵੱਡੇ ਕਰਦੇ ਕਿ ਅਸੀਂ ਉਸਤਾਦ ਜੀ ਉਸਤਾਦ ਜੀ, ਮਤਲਬ ਜੋ ਉਹਨਾਂ ਨੇ ਦੱਸਿਆ ਉਹ ਤੇ ਮੰਨੋ। ਆਹੋ ਮੈਂ ਕੀ ਦੱਸਿਆ ਜੀ? ਹੱਥੀ ਬੈਠ ਲੋ ਨਹੀਂ ਸੀ ਤੁਸੀਂ ਕਿ ਪਿਆਰ ਮੁਹੱਬਤ ਨਾਲ ਰਹੋ। ਤੁਸੀਂ ਇੱਕ ਗੱਲ ਕਹੀ ਕਿ ਇਹਦੇ ਨਾਲ ਉਹ ਪਿਆਰ ਮੁਹੱਬਤ ਦਾ ਮਤਲਬ ਹੁੰਦਾ ਵੀ ਗੱਲਬਾਤ ਕਰਨੀ, ਕਿਤੇ ਗਾਣਾ ਕਰਨਾ ਟੁਰ ਪਿਓ ਮੇਰੇ ਨਾਲ ਵੀ ਉਹ ਮਾੜੇ ਘਰ ਦਾ ਬੱਚਾ ਨਹੀਂ ਹੁਣੇ ਉੱਠ ਕੇ। ਅੱਛਾ ਚਲੋ, ਉਹਨੇ ਤੁਹਾਨੂੰ ਮੈਸੇਜ ਵਿਖਾਏ ਨੇ ਕਿ ਈਦ ਮੁਬਾਰਕ ਉਹਨੇ ਕਿਹਾ, ਤੁਸੀਂ ਕਿਸ ਗੱਲ ਉਹਨੂੰ ਕਹਿਤਾ ਵੀ ਮੁਨਾਫਿਕ ਆ? ਦੱਸੋ, ਰੱਬ ਦੀ ਕਸਮ ਖਾ ਲਈ ਝੂਠੀ ਹਾਂਜੀ ਸੱਚੀ, ਝੂਠੀ ਨਹੀਂ ਖਾਦੀ, ਸੱਚੀ? ਸੱਚੀ ਖਾਦੀ, ਝੂਠੀ ਕਸਮ ਉਸਤਾਦ ਜੀ। ਹਮੇਸ਼ਾ ਬੇਸਿਕ ਤੌਰ ਤੇ ਸਾਡਾ ਦੌਰ ਇਸ ਤਰ੍ਹਾਂ ਦਾ ਆ ਰਿਹਾ ਕਿ ਕਸਮ ਨਾ ਖਾਈਏ, ਯਕੀਨ ਨਹੀਂ ਕਰਦੇ। ਨਹੀਂ ਦੌਰ ਕਸਮ ਖਾਣ ਵਾਲੇ ਨੂੰ ਵੀ ਜ਼ਿਆਦਾ ਝੂਠਾ ਸਮਝਿਆ ਜਾਂਦਾ। ਆਹੋ ਨਾ। ਮੈਨੂੰ ਵੀ ਆਦਤ ਸੀ, ਮੈਂ ਜਜ਼ਬਾਤੀ ਹੋ ਗਿਆ ਨਾ ਇੱਕਦਮ, ਮਤਲਬ ਕਿ ਗੱਲ ਅੰਦਰ ਸੀ ਨਾ ਕਿ ਮਨ ਕਿਉਂ ਨਹੀਂ ਰਿਹਾ, ਮੈਂ ਸੱਚ ਕਹਿ ਰਿਹਾ ਤੇ ਮੈਂ ਲੇਕਿਨ ਹੁਣ ਮੈਂ ਬਹੁਤ ਆਪਣੇ ਆਪ ਨੂੰ ਕੰਟਰੋਲ ਕਰ ਰਿਹਾ। ਲੇਕਿਨ ਇਹ ਆ ਕਿ ਉਹਨੇ ਤੈਨੂੰ ਮੈਸੇਜ ਦਿਖਾਤੇ ਨੇ। ਉਸਤਾਦ ਜੀ ਮੈਂ ਮੈਸੇਜ ਨੂੰ ਗੱਲ, ਤੂੰ ਮੈਨੂੰ ਮੈਸੇਜ ਕੀਤਾ ਨਹੀਂ ਇਸ ਮੁਬਾਰਕ ਦਾ? ਮੈਂ ਕੀਤਾ ਉਸਤਾਦ। ਤੇ ਫੇਰ ਤੂੰ ਕਿੱਦਾਂ ਕਹਿੰਦਾ ਵੀ ਮੈਂ ਤੈਨੂੰ ਮੈਂ ਤੁਹਾਨੂੰ ਕਹਿਣ ਡਿਆ ਕਿ ਮੈਨੂੰ ਲਾਓ ਹੋਵੇ ਨਾ ਕਿ ਤੁਸੀਂ ਫੋਨ ਚੁੱਕਦੇ ਹੋ, ਮੈਂ ਡੇ ਨਾਈਟ ਤੁਹਾਨੂੰ ਫੋਨ ਕਰਾਂ, ਤੁਸੀਂ ਫੋਨ ਨਹੀਂ ਚੁੱਕਦੇ। ਮੈਸੇਜ ਤੁਹਾਨੂੰ ਇਹ ਉਹ ਕਰੈਕਟਰ ਇਹਨਾਂ ਨੇ ਸਾਹ ਲੈਣਾ ਹੁੰਦਾ ਸੀ ਨਾ ਕਿ ਮੈਨੂੰ ਫੋਨ ਕਰੇ, ਕਾਹ ਕੋਈ ਸਾਹ ਲੈ ਲਈਏ ਤੂੰ, ਮੈਂ ਕਹਿੰਦਾ ਹੁੰਦਾ ਸੀ ਬੱਲਾ ਓਕੇ ਇਹ ਬੰਦ, ਠੀਕ ਹੈ ਨਾ। ਉਸਤਾਦ ਜੀ ਇਹਨੂੰ ਪੁੱਛੋ ਮਾਨਨੀ ਕੁਰਾਨੀ ਕਿੰਨੇ ਦਿਨ ਹੋ ਗਏ ਨੇ ਫੋਨ ਨਹੀਂ ਕੀਤਾ। ਮੈਂ ਤਾਂ ਭਰਾ ਸਮਝਦਾ ਵਾਂ ਤੈਨੂੰ ਵੀ ਯਾਰ ਕਾਹਦੇ ਤੋਂ ਈਦ ਮੁਬਾਰਕ ਕੁੱਤਾ ਦਿੱਤਾ ਮੈਨੂੰ ਹੈ। ਤੂੰ ਆਪ ਕੁੱਤਾ ਹੈ, ਬਲਕਿ ਸੌਰੀ ਮੈਂ ਕੁੱਤੇ ਦੀ ਤੋਹੀਨ ਕਰ ਰਿਹਾ ਤੇਰੇ ਨਾਲ ਮਿਲਾ ਯਾਰ। ਡੌਗ ਇਜ਼ ਫੇਥਫੁਲ ਐਨੀਮਲ। ਸੌਰੀ ਸੁਟੇ, ਸੌਰੀ ਸੁਟੇ। ਮੈਂ ਉਸਤਾਦ ਜੀ ਮੈਸੇਜ ਕੀਤਾ ਈਦ ਮੁਬਾਰਕ, ਤਾਂ ਉਹਨੇ ਸੀਨ ਕਰ ਲਿਆ, ਮੈਨੂੰ ਤਸੱਲੀ ਹੋ ਗਈ ਕਿ ਉਸਤਾਦ ਜੀ ਨੇ ਦੇਖ ਲਿਆ, ਅੱਗੋਂ ਦਿਲ ਚੋਂ ਖੈਰ ਮੁਬਾਰਕ ਨਿਕਲ ਆਇਆ। ਹੁਣ ਬੰਦਾ ਕੀ ਕਰੇ? ਵੱਡੇ ਆਦਮੀ ਤਾਂ ਇਹ ਹੁੰਦਾ। ਉਹਦੇ ਵੱਲੋਂ ਤੁਸੀਂ ਛੋਟੇ ਜੇ, ਉਹ ਚਾਹੁੰਦਾ ਮੇਰਾ ਈਦ ਮੁਬਾਰਕ ਦਾ ਮੈਸੇਜ ਆਵੇ ਤੇ ਮੈਂ ਕੋਈ 7 ਮੈਸੇਜ ਕਰਾਂ। 7 ਤੁਸੀਂ ਬਲਕਿ ਘੱਗਰੀ ਪਾ ਕੇ ਥੋੜਾ ਨੱਚ ਕੇ ਤੇ ਮੈਂ ਉੱਥੇ ਦੁਬਈ ਸਾਰਿਆਂ ਨੂੰ ਹੁੰਦਾ, ਫਿਰ ਆ ਦੇਖੋ ਮੈਂ ਫੈਸਲ ਦਾ ਮੈਸੇਜ, ਫੈਸਲ ਦਾ ਮੈਸੇਜ। ਹਾਂਜੀ ਇਦਾਂ ਦਾ ਹਾਂਜੀ। बड़े आदमी का नहीं रिप्लाई का होता, बड़े आदमी ने सीन कर लिया, आपका काम हो गया। ਆਹੋ ਘਰ ਇਹ ਸਾਰੇ ਇਹਨਾਂ ਨੇ ਈਦ ਮੁਬਾਰਕ ਆਪਸ ਨੂੰ ਮਿਲੀ ਕਿਤੇ, ਅੱਲਾ ਮਾਫੀ ਤੇ ਅਸੀਂ ਤੇ ਫਿਰ ਈਦ ਮੁਬਾਰਕ। ਤੁਸੀਂ ਫੈਸਲ ਸਾਹਿਬ ਕਿਸੇ ਨੂੰ ਬਹਿਣ ਦੇ ਕਾਬਿਲ ਨਹੀਂ, ਕਿਸੇ ਫੈਮਿਲੀ ਦੇ ਵਿੱਚ, ਕਿਸੇ ਘਰ ਦੇ ਵਿੱਚ। ਤੁਹਾਨੂੰ ਲੋਕਾਂ ਨੂੰ ਇੱਜ਼ਤ ਮੇਰੇ ਫਾਰਮੈਟ ਨਹੀਂ ਹੈਗਾ ਕਸਮੇ ਵੀ।
मैं दोबारा शुरू करता तेरा नंबर। अस्सलाम वालेकुम नाज़रीन, टी टाइम में खुश आमदीद। माशाल्लाह, मुंह सीधे कर लो फैसल साहब। ਯਾਰ ਮਿੱਠੇ आज का प्रोग्राम बहुत मजे वाला होने जा रहा है नाज़रीन। ਵਾਲਾਂ ਤੇ ਮਾੜੇ ਮਾੜੇ ਛਿੱਤਰ ਮਾਰੀ ਜਾ ਬਹਿ ਜਾਣਗੇ ਉਹ ਛੇਤਰ ਨੇ ਕਿਤੇ ਨੇਵੀ ਵਾਲਾ ਹੀ ਹੱਥ ਨਾਲ ਸਲਾਮ ਦੇਣਾ, ਪਿਆਰ ਦੇਣਾ ਪੈਣਾ, ਫੇਰ ਸੁਖਣਾ ਵਾ। ਚਲੋ ਭਾਜੀ ਬੁੱਗਾ ਹਦਾਇਤ ਵਾਲਾ ਕਰੋ ਜੀ ਇਹ ਉਸਤਾਦ ਸਿਰਫ ਜੀ। ਵਾਲ ਇਹਨੂੰ ਕਹਿੰਦੇ ਤੇਰੇ ਮਗਰ फैसल साहब, ईद कैसी गुजरी? ਗੁਜ਼ਰ ਗਈ, ਛੱਡ ਦਿਓ। ਕਿਉਂ ਜੀ? ਯਾਰ ਆਪ ਜਜ਼ਬਾਤ ਵੀ ਐਸਾ ਜਵਾਬ ਤੁਹਾਨੂੰ ਕਾਇਨਾਤ ਚ ਕਿਸੇ ਨੇ ਏਦਾਂ ਨਹੀਂ ਦਿੱਤਾ ਹੋਣਾ। ਵਾਹ ਵਾਹ। ਖੁਸ਼ ਮਜ਼ਾਜੀ ਨਾਲ ਈਦ ਆਈ, ਮੇਰੇ ਯਾਰ ਨਾਲ ਫੋਨ ਨਹੀਂ ਕੀਤਾ ਕੀ ਈਦ ਮੇਰੇ ਕੰਮ ਦੀ। ਇੱਕ ਚੀਤਾ ਮੇਰੀ ਗੱਲ ਕਰਨਗੇ ਵੇਖੀ ਚੇਂਜ ਕਰ। ਕੁੱਤੇ ਨੂੰ ਪੁੱਛ ਰਿਹਾ ਹੈ, ਯਾਰ ਕੀ ਬਾਤ ਆ ਫੌਰਨ। ਅੱਛਾ ਵੀ ਬਾ ਖੁਦਾ ਜੈਨੂਇਨ ਗੱਲ ਮੈਂ ਹੀ ਕਰਨ ਲੱਗਾ, ਹਾਂਜੀ ਲੇਕਿਨ ਤੂੰ ਐਡੇ ਮੌਕੇ ਤੇ ਕਿਹਾ, ਤੂੰ ਅਗਲੀ ਗੱਲ ਸੁਣੀ ਨਹੀਂ। ਮੈਂ ਕਹਿਣ ਲੱਗਾ ਇੱਕ ਚੀਤਾ ਤੇ ਇੱਕ ਕੁੱਤਾ ਇੱਕ ਜਗ੍ਹਾ ਤੇ ਬੈਠੇ ਨੇ ਤੇ ਚੀਤਾ ਕੁੱਤੇ ਨੂੰ ਕੀ ਪੁੱਛ ਰਿਹਾ। ਇਹ ਜਿਹੜੀ ਤੂੰ ਕਿਹਾ ਨਾ ਤੂੰ ਕੁੱਤਾ ਵਾ, ਮੈਨੂੰ ਉਹ ਤੋਂ ਗੱਲ ਯਾਦ ਆ ਗਈ। ਚੀਤੇ ਨੇ ਕੁੱਤੇ ਨੂੰ ਕਿਹਾ ਕੌਣ ਆ ਤੂੰ? ਉਹਨੇ ਕਿਹਾ ਕੁੱਤਾ। ਉਹਨੇ ਕਿਹਾ ਕੁੱਤਾ। ਕੀ ਕਿਹਾ ਉਹਨੇ? ਕੁੱਤਾ ਚੀਤੇ ਨੇ ਗਿਆ ਫਰੀਦ ਨੇ ਕਿਹਾ ਹੁਣ ਤੇ ਨਹੀਂ, ਗੱਲ ਸੁਣਾ ਰਿਹਾ ਨਾ ਤੁਸੀਂ ਮੈਂ। ਤੇ ਗੱਲ ਸੁਣਾਣ ਦੇ ਹੋ ਨਾ, ਉਹ ਗੱਲ ਜਿਹੜੀ ਨਾ ਦੇਖਣ ਵਾਲੀ ਹੈ। ਉਹਨੇ ਕਿਹਾ ਤੇਰੀ ਕੀ ਇੱਜ਼ਤ ਆ? ਹਾਂ ਤੈਨੂੰ ਲੋਕੀ ਕਹਿੰਦੇ ਆ, ਉਹ ਤੇਰੀ ਮਿਸਾਲ ਲੋਕੀ ਦਿੰਦੇ ਆ ਵੀ ਉਹ ਕੁੱਤਾ ਬੰਦਾ ਹੈ, ਹਾਂ ਤੂੰ ਲੋਕਾਂ ਦੇ ਘਰਾਂ 'ਚ ਵੜ ਜੰਨਾ। ਉਹਨੇ ਕਿਹਾ ਜੀ ਨਹੀਂ। ਉਹਨੇ ਕਿਹਾ ਤੂੰ ਲੋਕਾਂ ਦਾ ਕੋਈ ਨੁਕਸਾਨ ਕਰਦਾ? ਉਹਨੇ ਕਿਹਾ ਜੀ ਨਹੀਂ। ਉਹਨੇ ਕਿਹਾ ਤੂੰ ਬੱਚੇ ਖਾ ਜਾਂਦਾ ਉਹਨਾਂ ਦੇ, ਦੰਦੀਆਂ ਵੜਦਾ ਉਹਨਾਂ ਦੇ ਬੱਚਿਆਂ ਨੂੰ? ਉਹਨੇ ਕਿਹਾ ਨਹੀਂ। ਉਹਨੇ ਕਿਹਾ ਤੂੰ ਉਹਨਾਂ ਦੇ ਘਰਾਂ 'ਚ ਵੜ ਕੇ ਉਹਨਾਂ ਦੀ ਹਾਂਡੀ ਰੋਟੀ ਕੋਈ ਉਹਨਾਂ ਦੇ ਨੁਕਸਾਨ ਕਰਦਾ? ਉਹਨੇ ਕਿਹਾ ਨਹੀਂ। ਉਹਨੇ ਕਿਹਾ ਤੂੰ ਕੀ ਕਰਦਾ? ਉਹਨੇ ਕਿਹਾ ਮੈਂ ਸਗੋਂ ਹਿਫਾਜ਼ਤ ਕਰਦਾ। ਉਹਨੇ ਕਿਹਾ ਤੂੰ ਫਿੱਕਾ ਹੀ ਵਫਾਦਾਰ ਐਵੇਂ ਹੋਇਆ ਹੈ, ਤੇਰਾ ਡਰ ਮੁੱਕ ਗਿਆ ਉਹਨਾਂ ਨੂੰ, ਤੈਨੂੰ ਤੂੰ ਕੋਈ ਐਸਾ ਕੰਮ ਨਹੀਂ ਕਰਦਾ ਵੀ ਜਿਹੜਾ ਤੂੰ ਇਨਸਾਨ ਨੂੰ ਨੁਕਸਾਨ ਪਹੁੰਚਾਉਂਦਾ ਹੋਵੇ। ਵਾਹ ਵਾਹ। ਜਿਸ ਘਰ 'ਚ ਤੂੰ ਹੁੰਨਾ, ਜਿਸ ਘਰ 'ਚ ਤੂੰ ਹੁੰਨਾ ਉੱਥੇ ਲੋਕਾਂ ਨੂੰ ਇਹ ਹੁੰਦਾ ਵੀ ਇਹ ਹੈਗਾ, ਇਹ ਸਾਡੇ ਬੱਚਿਆਂ ਦੀ ਵੀ ਹਿਫਾਜ਼ਤ ਕਰੇਗਾ, ਘਰ 'ਚ ਚੋਰ ਵੀ ਨਹੀਂ ਵੜਨ ਦੇਗਾ। ਇਹਦੇ ਬਾਵਜੂਦ ਜਦੋਂ ਕਿਸੇ ਨੂੰ ਘਟੀਆ ਤੇ ਬਹੁਤ ਬੁਰਾ ਕਹਿਣਾ ਹੋਵੇ ਤੇ ਕਹਿੰਦੇ ਹੋ ਜਾਂ ਤੂੰ ਕੁੱਤਾ ਆਦਮੀ ਆ, ਲੱਖ ਲਾਹਨਤ ਤੇਰੀ ਜ਼ਿੰਦਗੀ ਤੇ। ਚੀਤੇ ਨੇ ਕਿਹਾ ਕਿਹਨੂੰ? ਕੁੱਤੇ ਨੂੰ। ਕੁੱਤੇ ਨੂੰ। ਠੀਕ ਆ ਤੇ ਠੀਕ ਹੈ। ਲੱਖ ਲਾਹਨਤ ਉਹਨੇ ਕਿਹਾ ਤੇਰੀ ਜ਼ਿੰਦਗੀ ਤੇ ਵੀ ਇੰਨਾ ਤੂੰ ਵਫਾ ਕਰਕੇ ਇੰਨਾ ਕੁਛ ਕਰਕੇ ਆਪਣੀ ਜਾਨ ਤੱਕ ਤੂੰ ਦੇ ਦਿੰਨਾ। ਮਾਲਕ ਤੇਰਾ ਕਿਤੇ ਚਲਾ ਜਾਏ 10 ਸਾਲ ਬਾਅਦ ਆਵੇ ਤੂੰ ਉਹਦੇ ਵੇਟ 'ਚ ਬੈਠਾ ਰਹਿਣਾ, ਰੋਣਾ ਵੀ ਆ ਤੂੰ, ਤੇ ਤੇਰੀ ਔਕਾਤ ਕੀ ਆ ਕਿ ਚਲੋ ਇਹ ਕੁੱਤਾ ਇਨਸਾਨ ਆ ਤੂੰ। ਇੱਧਰ ਚੈੱਕ ਕਰ। ਉਹਨੇ ਕਿਹਾ, ਚੀਤੇ ਨੇ ਕਿਹਾ, ਉਹਨੇ ਕਿਹਾ ਡਰ ਪਾ ਕੇ ਰੱਖਿਆ ਬਾਬਾ ਜੀ। ਮੈਨੂੰ ਕਿਸੇ ਨੇ ਘਰ ਵੀ ਰੱਖਿਆ ਹੋਵੇ ਨਾ ਤੇ ਉਹ ਡਰਦਾ ਹੋਏਗਾ ਕਿ ਯਾਰ ਸਾਡੇ ਬੱਚੇ ਨਾ ਖਾ ਜੇ, ਵਾਹ ਵਾਹ। ਕਿਤੇ ਖੁੱਲਾ ਨਾ ਰਹਿ ਜੇ। ਮੈਂ ਉਹਨਾਂ ਦੇ ਬੱਚੇ ਵੀ ਖਾ ਜਾਨਾ, ਮੈਂ ਉਹਨਾਂ ਦਾ ਨੁਕਸਾਨ ਵੀ ਕਰ ਦਿੰਨਾ। ਮੇਰੀ ਮਿਸਾਲ ਕੀ ਦਿੱਤੀ ਜਾਂਦੀ? ਉਹ ਚੀਤਾ ਲੱਗਾ ਹੈ। ਹਾਏ 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 ਹਾਏ। ਵਾਹ ਵਾਹ ਵਾਹ। ਉਹ ਮੋਰਲ ਤੇ ਆਣ ਦੇ ਸਟੋਰੀ ਦੇ। ਸਮਝ ਆਈ? ਉਹਨਾਂ ਨੇ ਅੱਗੋਂ ਪੁੱਛਣਾ ਕੁੱਤਾ ਬਣਨਾ ਕਿ ਚੀਤਾ? ਨਹੀਂ। ਤੁਹਾਡੀ ਕੀ ਚੋਇਸ? ਨਹੀਂ ਨਹੀਂ, ਮਕਸਦ ਇਹ ਹੈ ਕਿ ਉਹਨੇ ਕਿਹਾ ਕਿ ਦੇਖ ਮੇਰੇ ਕੋਲ ਡਰਦੇ ਵੀ ਨੇ, ਮੈਂ ਤੂੰ ਗਲੀ 'ਚ ਨਿਕਲ ਆਵੇਂ ਤੈਨੂੰ ਵੱਟੇ ਵੀ ਮਾਰਨਗੇ, ਮੈਂ ਗਲੀ 'ਚ ਵੜ ਜਾਵਾਂ ਅੰਦਰ ਵੜ ਕੇ ਕੁੰਡੀਆਂ ਲਾ ਲੈਣਗੇ। ਠੀਕ ਆ ਜੀ, ਵਾਹ ਵਾਹ। ਮੈਨੂੰ ਘਰ ਨਹੀਂ ਰੱਖਣਗੇ, ਡਰਦੇ ਕਿ ਨੇ ਸਾਡੇ ਬੱਚੇ ਖਾ ਜਾਣੇ। ਮੇਰਾ ਹਿਸਾਬ ਲੱਗੇ ਮੈਂ ਖਾ ਵੀ ਜਾਵਾਂਗਾ। ਮੈਂ ਕੋਈ ਫਾਇਦਾ ਨਹੀਂ ਦਿੰਦਾ ਇਨਸਾਨ ਨੂੰ। ਚੀਤਾ ਕੀ ਫਾਇਦਾ ਦਿੰਦਾ? ਇਨਸਾਨ ਨੂੰ ਕੀ ਫਾਇਦਾ ਦਿੰਦਾ? ਕੱਖ ਵੀ ਨਹੀਂ। ਨੁਕਸਾਨ ਦੇ ਸਕਦਾ। ਨੁਕਸਾਨ ਦੇਗਾ। ਜ਼ਿਆਦਾ ਜ਼ਿਆਦਾ ਸ਼ੌਕ ਨਾਲ ਤੂੰ ਪਾਲਿਆ ਵੀ ਹੋਗਾ ਤੇ ਰਾਤ ਦਿਨ ਇhtiyat ਨਾਲ ਪਾਲਿਆ ਹੋਏਗਾ। ਤੇ ਮੇਰਾ ਕੋਈ ਪਤਾ ਨਹੀਂ, ਮੇਰਾ ਜਦੋਂ ਦਿਲ ਕਰੇ, ਮੇਰਾ ਜਿਹੜਾ ਮੈਨੂੰ 5 ਸਾਲ ਖਵਾਉਂਦਾ ਰਿਹਾ ਨਾ, ਮੇਰਾ 5 ਸਾਲ ਬਾਅਦ ਦਿਲ ਕਰੇ ਮੈਂ ਉਹਨੂੰ ਵੀ ਪੈ ਜਾਣਾ ਵਾ। ਇਸ ਤਰ੍ਹਾਂ ਹੀ ਇਹਦੇ ਬਾਵਜੂਦ ਲੋਕੀ ਕਹਿੰਦੇ ਓਏ ਚੀਤਾ ਲੱਗਾ, ਚੀਤਾ ਆ ਚੀਤਾ ਬੰਦਾ। ਵਾਹ ਵਾਹ। ਤੂੰ ਵਫਾਦਾਰ ਆ, ਜਾਨ ਦੇ ਦੇਣਾ ਆਪਣੀ, ਦਰ ਨਹੀਂ ਛੱਡਦਾ, ਭੁੱਖਾ ਮਰ ਜੰਨਾ। ਤੇਰੀ ਕੀ ਔਕਾਤ ਆ ਜਦੋਂ ਕੋਈ ਗੱਲ ਹੁੰਦੀ ਕਹਿੰਦੇ ਜਾ ਕੁੱਤਾ ਇਨਸਾਨ। ਵਾਹ ਕੀ ਵਾਹ। ਸੱਚੀ ਗੱਲ ਆ। ਵਾਹ ਵਾਹ ਵਾਹ। ਸਾਜੀ ਕੁੱਤੇ ਦੇ ਅਥਰੂ ਨਹੀਂ ਰੁਕੇ, ਸੁੰਨ ਹੋ ਗਿਆ ਕੁੱਤਾ। ਸਹੀ ਗੱਲ ਹੈ ਯਾਰ। ਯਕੀਨ ਕਰ, ਵਾਲ ਖਲੋ ਗਏ। ਵਾਲ ਖੜੇ ਹੋ ਗਏ ਕੁੱਤੇ। ਪ੍ਰੀਤ ਸ਼ੇਰ ਹੈ ਚੀਤਾ। ਥੋੜੀ ਫੈਸਲ ਕੁੱਤੇ ਨੇ ਅੱਜ ਆਪਣੇ ਨਾ ਅਗਲੇ ਪੰਜਾਂ ਨੂੰ ਡੁੱਲੀਆਂ ਵੜੀਆਂ। ਉਹਨੂੰ ਕਿਹਾ ਯਾਰ ਮੈਨੂੰ ਹੁਣ ਸਮਝ ਆਈ। ਓਏ ਹੋਏ। ਲੇਕਿਨ ਉਹਨੇ ਕਿਹਾ ਉਸਤਾਦ ਗੱਲ ਇਹ ਆ, ਮੇਰੀ ਫਿਤਰਤ ਚ ਇਹ ਮੈਂ ਕੋਲੋਂ ਹੁਣ ਅੱਗੋਂ ਸਕ੍ਰਿਪਟ ਤੋਰਿਆ ਉਹ ਨਹੀਂ ਸੀ ਗੱਲ। ਵਾਹ ਵਾਹ। ਨਹੀਂ, ਉਹਦਾ ਮੋਰਲ ਕੀ ਹੈ ਉਸਤਾਦ? ਮੋਰਲ ਤੈਨੂੰ ਹੋਰ ਕਿੱਦਾਂ ਦੱਸਾਂ? ਯਾਨੀ ਉਹਦੀ ਤਬੀਅਤ ਕੁੱਤੀ ਕਹਿ ਦੇਣਾ, ਉਹਨੂੰ ਬੁਰਾ ਕਹਿ ਦੇਣਾ। ਤੇਰੇ ਕੋ ਪੁੱਛਿਆ, ਖੈਰ ਜਾ, ਉਸਤਾਦ ਜੀ ਕੋ ਵੀ ਪੁੱਛਿਆ। ਉਹਦਾ ਮੋਰਲ ਮਾਮਾ ਮੋਰਲ ਸਾਰਾ ਕੁਝ ਦੱਸ ਤੇ ਦਿੱਤਾ ਮੈਂ, ਖੁੱਲ ਕੇ ਤੇ ਮੈਂ ਦੱਸ ਦਿੱਤਾ। ਉਧਰ ਗਈ
ਉਹ ਯਾਰ ਪਿੱਛੋਂ ਮੋਰਲ ਇਹਨਾਂ ਨੂੰ ਛੇੜ ਇਹ moral ਫੈਸਲ ਦੱਸ ਤੇ ਸਾਹਿਬ ਦਿੱਤਾ ਉਸਤਾਦ ਜੀ ਮੋਰਲ ਕਿ ਇਨਸਾਨ ਉਹਨੇ ਕਿਹਾ ਕਿੰਨਾ ਕਿ ਵਫਾਦਾਰ ਆ, ਹਿਸਾਬ ਲਾ। ਇਹ ਕੌਣ ਲੋਕ ਨੇ? ਇਹਨਾਂ ਨਾਲ ਜਿੰਨਾ ਮਰਜ਼ੀ ਤੂੰ ਕਰਦਾ ਰਹਿ, ਤੇਰੀ ਕੀ ਇਹਨਾਂ ਨੇ ਕੀਤੀ ਹੈ? ਤੇਰੇ ਲਈ ਮੈਂ ਲੜਨ ਨੇ ਉਹਦਾ ਅੱਧਾ ਘੰਟਾ ਲਾ ਕੇ ਤੇਰੇ ਹੱਕ 'ਚ ਗੱਲ ਸੁਣਾਈ, ਤੈਨੂੰ ਮੋਰਲ ਹੀ ਨਹੀਂ ਸਮਝ ਆਉਂਦੀ। ਮੋਰਲ ਟਾਈਮ ਪੂਰੀ ਦਾ ਐਂਡ ਤੇ ਸਬਕ ਹੁੰਦਾ ਨਾ ਚਲੋ। ਖੱਟੇ ਸਬਕ ਤੈਨੂੰ ਮੈਂ ਲਾਲਚ ਬੁਰੀ ਬਲਾ ਅੱਛਾ ਹੁਣ ਉਹਨੂੰ ਕਵੇ ਕੁੱਤਾ ਕਵੇ ਤੇ ਹੁਣ ਫਿਰ ਤੇ ਅੱਗੋਂ ਚੀਦਾ ਕਵੇ ਕਿ ਇਹਦਾ ਮਤਲਬ ਅੰਗੂਰ ਖੱਟੇ ਹੈ। ਇਤਫਾਕ ਵੀ ਬਰਕਤ ਹੈ। ਨਹੀਂ ਉਸਤਾਦ ਜੀ, ਇਹ ਤੁਸੀਂ ਸਟੋਰੀ ਜਿਹੜੀ ਆ ਸਟੋਰੀ ਪਾਏ ਨੇ, ਮੈਂ ਕੱਲ ਇੱਕ ਜਗ੍ਹਾ ਮੈਨੂੰ ਕਿਸੇ ਨੇ ਭੇਜੀ ਸੀ ਤੇ ਮੈਨੂੰ ਬੜੀ ਅੱਛੀ ਲੱਗੀ ਸੀ ਗੱਲ ਕਿ ਯਾਰ ਅਸੀਂ ਉਹਦੇ ਨਾਲ ਕੀ ਕਰ ਰਹੇ, ਉਹ ਸਾਡੇ ਨਾਲ ਕੀ ਕਰਦਾ ਹੈ ਕੁੱਤਾ, ਅਸੀਂ ਉਹਦੇ ਨਾਲ ਕੀ ਕਰ ਰਹੇ। ਇਹਦੇ ਚ ਉਹਦਾ ਰੋਲ ਕੀ ਹੈ? ਯਾਰ ਉਹਨੇ ਗੱਲ ਕੀਤੀ ਸੀ, ਤੁਹਾਡੀ ਇਸ ਤੋਂ ਪਹਿਲੇ ਗੱਲ ਹੋਈ ਸੀ ਕਿ ਉਹਨੇ ਕਿਹਾ ਵੀ ਕੁੱਤਾ, ਉਹਨੇ ਕਿਹਾ ਤੂੰ ਆਪ ਕੁੱਤਾ, ਯਾਨੀ ਉਹਨੇ ਤੈਨੂੰ ਜ਼ਲੀਲ ਕਰਨ ਵਾਸਤੇ ਕੁੱਤਾ ਕਿਹਾ ਸੀ ਨਾ। ਉੱਥੋਂ ਮੈਨੂੰ ਯਾਦ ਆਇਆ ਕਿ ਜਿਹਦਾ ਤੁਸੀਂ ਨਾਂ ਲੈ ਕੇ ਜ਼ਲੀਲ ਕਰ ਰਹੇ ਹੋ ਉਹ ਤੇ ਜਾਨ ਦੇ ਦਿੰਦਾ ਆਪਣੀ ਵਫਾ ਦੇ ਵਿੱਚ। ਕਾਬਲੇ ਇੱਜ਼ਤ। ਲੇਕਿਨ ਮੈਂ ਪਹਿਲੇ ਸੁਣੀ ਹੁੰਦੀ ਮੈਂ ਫਿਰ ਇਹਨੂੰ ਚੀਤਾ ਕਹਿਣਾ ਸੀ, ਮੈਂ ਜਿਹਨੂੰ ਨਹੀਂ ਕਹਿ ਹਾਂ ਹੁਣ ਚੀਤਾ ਵਾ ਤੂੰ। ਤੇ ਦੂਜੀ ਗੱਲ ਇਹ ਆ ਕਿ ਕੁੱਤੇ ਨੇ ਅੱਗੋਂ ਜਦੋਂ ਅੱਖਾਂ ਭਰ ਲਈਆਂ ਨਾ, ਉਸਤਾਦ ਜੀ ਠੀਕ ਆ ਜੀ, ਉਹਨੇ ਹਲਕਾ ਜਿਹਾ ਐ ਵੀ ਕੀਤਾ ਤੇ ਫਿਰ ਚੀਤੇ ਨੇ ਉਹਨੂੰ ਕਿਹਾ ਕਿ ਟੈਨਸ਼ਨ ਨਾ ਲੈ, ਅੱਜ ਤੋਂ ਬਾਅਦ ਤੂੰ ਵੀ ਮੇਰੇ ਵਰਗਾ ਹੋ ਜਾ। ਫਿਰ ਕੁੱਤੇ ਨੇ ਇੰਜ ਕਰਕੇ ਉਹਨੇ ਕਿਹਾ ਇਹ ਚੀਤਿਆ ਹਾਂ, ਉਹ ਪੇਂਟ ਵਾਲੀ ਦੁਕਾਨ ਤੇ ਗਿਆ, ਉਹਨੇ ਆਪਣੇ ਆਪ ਨੂੰ ਪੀਲਾ ਰੰਗ ਕਰਵਾਇਆ। ਨਹੀਂ ਉਹਨੇ ਕਿਹਾ ਗੱਲ ਇਹ ਆ, ਤੂੰ ਘੰਟਾ ਹੋਰ ਮੈਨੂੰ ਇਦਾਂ ਕਹਿੰਦਾ ਰਹਿ, ਓਏ ਮੇਰੀ ਫਿਤਰਤ ਆ ਕਿ ਮੈਂ ਨਹੀਂ ਬੇਵਫਾਈ ਕਰ ਸਕਦਾ। ਓਏ ਹਾਏ ਹਾਏ, ਲਓ ਵੀ ਚੀਤੇ ਲਈ ਤੇ ਉਹਦੇ ਲਈ ਕਲੈਪਿੰਗ ਯਾਰ। ਇਹ ਵੱਡੀ ਗੱਲ ਮੈਂ ਕੀਤੀ। ਬਣ ਗਈ ਬਣ ਗਈ ਨਾ। ਗੱਲ ਬਣ ਗਈ। ਉਹਨੇ ਕਿਹਾ ਤੂੰ ਜੋ ਮਰਜ਼ੀ ਕਹੀ ਜਾ, ਉਹ ਇਨਸਾਨ ਦੀ ਆਪਣੀ ਉਹਨਾਂ ਦੀ ਫਿਤਰਤ ਆ, ਮੇਰੀ ਆਪਣੀ ਆ। ਗੱਲ ਇਹ ਆ, ਤੇਰੀ ਆਪਣੀ ਆ, ਤੇਰੀ ਆਪਣੀ ਆ। ਲੇਕਿਨ ਮੈਂ ਇੱਕ ਗੱਲ ਦੱਸਾਂ ਫੈਸਲ ਸਾਹਿਬ, ਉਸਤਾਦ ਜੀ ਜੋ ਮਰਜ਼ੀ ਕਰ ਲੈਣਾ, ਆਰਟਿਸਟ ਬਹੁਤ ਵੱਡੇ ਨੇ ਯਾਰ। ਯਾਰ ਜੈਨੂਅਨ ਗੱਲ ਦੱਸਾਂ ਤੁਹਾਨੂੰ ਮਜ਼ੇ ਦੀ, ਉਹ ਸ਼ੋਅ ਨਹੀਂ ਕੀਤਾ ਖੁਸਰੇ ਵਾਲਾ, ਬਈ ਰੱਬ ਗਵਾਹ ਵਾ ਕਿ ਮੈਂ 1000 ਵਾਰੀ ਸਿਰਫ 3 ਸਕਿੰਟ ਫੈਸਲ ਦੇ ਵੇਖੇ ਨੇ ਤੇ ਮੇਰਾ ਦਿਲ ਕਰੇ ਯਾਰ ਮੈਂ ਤਾਂ ਮੂੰਹ ਚੁੰਮ ਲਵਾਂ, ਇਹਨੂੰ ਸਮਝ ਆ ਜਾਏ ਕਿ ਫੈਸਲ ਜਿੱਥੇ ਤੈਨੂੰ ਇਹ ਦੱਸਦਾ ਨਹੀਂ ਐ ਕਰ, ਓਏ ਹੋਏ 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 ਓਹੋ ਮੈਂ ਕੀ ਵੇਖਿਆ ਯਾਰ, ਕਸਮ ਤੋਬਾ ਦਾ ਮੁਕਾਮ ਹੋ ਗਿਆ। ਵੀ ਜਦੋਂ ਇਹਨੇ ਸਮਝਾਇਆ, ਦੇਖਣਾ ਤੇਰਾ ਮੈਂ ਚਲਾਉਣਾ ਇੱਥੇ ਇੱਧਰ ਆ ਇੱਧਰ ਆ ਇੱਧਰ ਆ ਇੱਧਰ ਆ ਇੱਧਰ ਆ ਇੱਧਰ ਆ ਇਹ ਚਿੜੀ ਇਹ ਵੇਖ ਚਿੜੀ ਇਹ ਆ ਇੱਧਰ ਉਹ ਮੇਰੇ ਮੌਲਾ, ਬਈ ਮੈਂ ਕਿੰਨੀ ਕੁ ਵਾਰੀ ਉਹ ਵੇਖਿਆ ਹੋਊਗਾ। ਫਿਰ ਮੈਂ ਉੱਥੇ ਵਹਾਇਆ ਸਾਰਿਆਂ ਨੂੰ, ਦੀਵੂ ਨੂੰ ਵਹਾਇਆ, ਉਹਨੂੰ ਵਹਾ, ਸਾਰਿਆਂ ਨੂੰ ਵਹਾਇਆ। ਮੈਂ ਕਿਹਾ ਯਾਰ ਜਰਾ ਚੈੱਕ, ਲਾਲੇ ਨੂੰ ਮੈਂ ਵਹਾਇਆ, ਮੈਂ ਕਿਹਾ ਲਾਲਾ ਦੇਖ ਯਾਰ ਫੈਸਲਾ ਐਕਸਪ੍ਰੈਸ਼ਨ ਚੈੱਕ ਕਰ 3 ਸਕਿੰਟ ਦੇ ਵਿੱਚ। ਵਾਹ 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 ਕੀ ਬਾਤ ਹੈ ਫੈਸਲ ਸਾਹਿਬ। ਫੈਸਲ ਸਾਹਿਬ ਇੱਕ ਨੈਚੁਰਲ ਆਰਟਿਸਟ ਆ, ਸਾਡੀ ਖੁਸ਼ਬਖਤੀ ਕਿ ਸਾਡੇ ਚ ਬੈਠੇ ਹੈ, ਭਾਵੇਂ ਮੁਨਾਫਿਕ ਇਨਸਾਨ ਹੈ ਯਾਰ ਮੇਰਾ ਫਾਰਮੈਟ ਨਹੀਂ ਹੈ, ਤੁਹਾਡੀ ਮਿਹਰਬਾਨੀ। ਉਸਤਾਦ ਜੀ ਗਲੀਜ਼ ਤਰੀਨ ਤਬੀਅਤ ਆ ਜਿਹੜਾ ਉਹ ਪਾਏ ਨੇ ਇੱਕ ਮਿੰਟ, ਮੈਂ ਇੱਕ ਬ੍ਰੇਕ ਨਾਜ਼ਰੀਨ ਮਿਲते एक ब्रेक के बाद। वेलकम बैक नाज़रीन, प्रोग्राम में दोबारा खुश आमदीद। काफ़ी समझाउण तो बाद शुक्र आ ਕਿ ਦੋਵਾਂ ਦੇ ਦਿਮਾਗਾਂ 'ਚ ਕੋਈ ਗੱਲ ਜਿਹੜੀ ਆ ਉਹ ਕੋਈ ਨਹੀਂ ਬੈਠੀ, ਉਂਝ ਹੀ ਨੇ। ਯਾਰ ਮਿੱਠੇ ਉਹਦੇ ਸਿਰ 'ਚ ਬੋਕਰ ਫੇਰੀ ਜਾਂ ਨਾਲੋਂ ਨਾਲ। ਅੱਜ ਤਾਂ ਮੇਰਾ ਟੀ ਟਾਈਮ ਇਹਨਾਂ ਨੇ ਬਰਬਾਦ ਕਰਨਾ ਸੀ, ਕਰ ਦਿੱਤਾ ਬਸ। ਫਾਰਮੈਟ ਤੇ ਕੱਢਤਾ ਸਾਰਾ, ਫਾਰਮੈਟ 'ਚੋਂ ਹੀ ਕੱਢ ਦਿੱਤਾ ਮੈਨੂੰ। ਹੈਕ ਕਰ ਲਿਆ ਇਹ ਵਾਲਾ ਆਹੋ ਟੀ ਟਾਈਮ। ਨਹੀਂ ਉਸਤਾਦ ਜੀ, ਆ ਜਿਹੜੀ ਗੱਲ ਫਰੀ ਨੇ ਲਾਸਟ ਤੇ ਕੀਤੀ ਹੈ ਨਾ, ਮੇਰੇ ਦਿਲ ਨੂੰ ਲੱਗੀ ਆ। ਹੁਣ ਦੇਖੋ ਨਾ, ਇੱਕ ਮਿਸਾਲ ਫੋਰ ਐਗਜ਼ਾਮਪਲ, ਤੁਸੀਂ ਤਾਂ ਇਤਰਾਜ਼ ਕਰੀਏ ਕਿ ਤੁਸੀਂ ਰਿਪਲਾਈ ਕਿਉਂ ਨਹੀਂ ਦਿੱਤਾ ਇਸ ਵਾਰ ਦਾ, ਮੈਂ ਇਹਨਾਂ ਨੂੰ ਨਹੀਂ ਕਹੀ ਸਟੇਟ ਫਾਰਵਰਡ ਕਿ ਮੇਰਾ ਮੋਬਾਈਲ ਭਾਈ ਖਰਾਬ ਹੋ ਗਿਆ, ਛੋਟਾ ਫੋਨ ਲੈ ਕੇ ਇਹ ਵੇਖੋ ਤੁਸੀਂ, ਇਹ ਵੇਖੋ ਨਾ ਛੋਟਾ ਫੋਨ ਆ। ਜਿਹਦੀ ਕਿਸੇ ਦੀ ਸੌਰੀ ਸਰ ਜੀ, ਕਿਸੇ ਦੀ ਕਾਲ ਆਉਂਦੀ ਉਹਨੂੰ ਪੁੱਛਦਾ ਹਾਂ ਵੀ ਕੌਣ, ਅੱਛਾ ਮੈਂ ਤੇਰਾ ਨੰਬਰ ਸੇਵ ਕਰ ਲਵਾਂ, ਫਿਰ ਨੰਬਰ ਸੇਵ ਕਰਦਾ। ਹਾਲਾਤ ਵਾਕਿਆ ਦੇ ਤੇ ਹੋ ਜਾਂਦੇ ਆ। ਤੁਹਾਨੂੰ ਤੇ ਚਾਹੀਦਾ ਸਗੋਂ ਇਹਨਾਂ ਤੋਂ ਕੰਨੀ ਭੰਨੋ, ਇਹੋ ਜਿਹੇ ਬੰਦਿਆਂ ਤੋਂ। ਤੁਸੀਂ ਕਹਿੰਦੇ ਹੋ ਪੁਰ ਕਰਾਓ ਇਹਨਾਂ ਨੂੰ। ਭੰਨਾਂਗਾ ਮੈਂ, ਪੁਰ ਕਰਾ ਨਹੀਂ, ਮੈਂ ਕਦੋਂ ਦਾ ਕਰਾਇਆ, ਕਿੰਨੇ ਦਿਨ ਹੋ ਗਏ। ਚਲੋ ਭਾਜੀ ਅਸੀਂ ਕਿਹੜਾ ਲੱਕ ਤੇ ਟੈਟੂ ਬਣਾਇਆ, ਤੁਹਾਡਾ ਕੋਈ ਰੌਲਾ ਨਹੀਂ, ਕੋਈ ਇਸ਼ੂ ਨਹੀਂ। ਹਾਂ ਸੀਨੇ ਤੇ ਵਾਲਾਂ ਦੀ ਗੱਲ ਕਰਦੇ ਹੋ, ਨਹੀਂ ਮੁੱਕਾ ਆਇਆ ਵਾ। ਹਾਂ ਵੀ ਲੇਕਿਨ ਪ੍ਰੀਤ ਤੇਰੇ ਤੇ ਗੱਲ ਜ਼ਿਆਦਾ ਹੀ ਹੈ, ਤੇਰਾ ਕੁੱਤਾ ਵੀ ਕਿਹਾ ਗਿਆ, ਲੇਕਿਨ ਤੇ ਅਗਰ ਮੈਂ ਇੱਥੇ ਹੁੰਦਾ ਹੁਣ ਮੈਂ ਯਕੀਨ ਮਾਫੀ ਮੰਗ ਲੈਣੀ ਸੀ। ਯਾਰ ਮੈਂ ਭਾਈ ਮੈਂ ਮਾੜਾ ਬੰਦਾ ਵਾਂ, ਲੇਕਿਨ ਜੇ ਗਲਤ ਮੈਂ ਹੋਵਾਂ ਨਾ, ਅੱਲਾ ਦੀ ਜ਼ਾਤ ਜਾਣਦੀ, ਜੇ ਗਲਤ ਵਾਂ ਮੈਂ ਤੇ ਮੈਨੂੰ ਅੱਲਾਹ ਤਾਲਾ ਜੋ ਇਹਨਾਂ ਨੇ ਕਿਹਾ ਵਾ ਉਹ ਹੋਵੇ, ਤੇ ਜੇ ਇਹ ਗਲਤ ਨੇ ਤਾਂ ਅੱਲਾਹ ਇਹਦਾ ਨਾ ਕਰੇ। ਓਏ ਯਾਰ ਅੱਛਾ ਯਾਰ ਖੁਦਾ ਦਾ ਨਾ ਯਾਰ, ਮੇਰੇ ਪ੍ਰੋਗਰਾਮ ਦੀ ਕਿਉਂ ਕਰਨ ਦੇ, ਬਾਅਦ ਚ ਲੜ ਲਿਓ। ਪ੍ਰੋਗਰਾਮ ਮੁੱਕਣਾ ਵਾ ਤਾਂ ਤੁਸੀਂ ਉੱਥੇ ਬੈਠੇ ਦੋਵਾਂ ਸਿਗਰਟਾਂ ਪੀਂਦੇ ਹੋਣਾ। ਸਾਜੀ ਹੁਣ ਨਹੀਂ ਹੋਣਾ, ਪਾਣੀ ਸਿਰ ਤੋਂ ਟੱਪ ਗਿਆ। ਹੁਣ ਨਹੀਂ ਹੋਣਾ। ਹੁਣ ਕਿਉਂ ਨਹੀਂ ਹੋਣਾ, ਡੱਬੀ ਮੁੱਕ ਗਈ, ਹੁਣ ਕੀ ਹੋਇਆ?
ਕੱਲ ਦੀ ਗੱਲ ਮੈਂ ਭਾਜੀ ਉਹ ਗਿਆ ਵਾਂ ਬੰਦੇ ਨਾਲ ਗੱਲ ਕਰਨ ਦੇ, ਉਹਨੂੰ ਕਿਹਾ ਕਿ ਯਾਰ ਪਾਕਿਸਤਾਨੀ ਕੌਮ ਅਸੀਂ ਜਜ਼ਬਾਤੀ ਲੋਕ ਆ, ਅਸੀਂ ਹਰ ਗੱਲ ਤੇ, ਉਹ ਕਹਿੰਦਾ ਭਾਜੀ ਜਜ਼ਬਾਤੀ ਨਹੀਂ, ਬੜਾ ਪਿਆਰ ਕਰਨ ਵਾਲੀ ਕੌਮ। ਮੈਂ ਕਿਹਾ ਕਿੱਦਾਂ? ਉਸਤਾਦ ਜੀ ਉਹ ਗੱਡੀ 'ਚ ਉਹਨੇ ਬਿਠਾਇਆ, ਦਿਨ ਚੜ੍ਹਿਆ ਹੋਇਆ ਸੀ, ਗੱਡੀ ਦੀਆਂ ਲਾਈਟਾਂ ਚਲਾਤੀਆਂ, ਹਰ ਬੰਦਾ ਆਉਂਦੇ ਇੰਜਨ ਇੰਜਨ ਕਰੀ ਜਾਣ ਦੇ, ਕਹਿੰਦਾ ਵੇਖ ਕਿੰਨਾ ਪਿਆਰ ਕਰਦੇ ਆ ਇੱਕ ਦੂਸਰੇ ਨਾਲ, ਉਹਦੀ ਲਾਈਟ ਬੰਦ ਕਰਾਉਂਦੇ, ਸਟੈਂਡ 'ਚ ਘਮਾਉਂਦੇ। ਇੰਨੀ ਮੁਹੱਬਤ ਯਾਰ, ਇਸ ਤੋਂ ਗਾਂ ਬਾਜੀ ਦੁਪੱਟਾ ਅੰਦਰ ਕਰ ਲਓ, ਚੁੱਕ ਲਓ, ਇਸ ਤੋਂ ਗਾਂ ਕੀ ਮੁਹੱਬਤ ਹੋ ਸਕਦੀ? ਇਹ ਜਜ਼ਬਾਤੀ ਹੋਣ ਦੇ ਨਾਲ ਨਾਲ ਬੜੀ ਮਗਰ ਉਨਸੀਅਤ। ਤੱਕ ਜਾਂਦੇ ਆ, ਹਾਂਜੀ ਹਾਂਜੀ ਸਪੀਡ ਮਾਰ ਕੇ ਮਗਰ ਜਾ ਕੇ ਸਿਰਫ ਇਹਨਾਂ ਕਹਿੰਦੇ ਭਾਜੀ ਸਟੈਂਡ ਚੁੱਕ ਲਓ, ਹਾਂਜੀ ਫਿਰ ਸਟੈਂਡ ਤੋਂ ਵਾਪਸ ਆਈ ਲਿਆ ਕਰ। ਉਸਤਾਦ ਜੀ ਇੱਕ ਜਾਣੇ ਦਾ ਚਲਾਨ ਹੋ ਜਿਓ, ਬਾਕੀ ਨੂੰ ਉਹ ਅੱਗੇ ਖੜਾ ਜੀ, ਧਿਆਨ ਨਾਲ ਧਿਆਨ ਵੀ ਬੜਾ ਬਚਾਉਂਦੇ। ਹਾਂ ਸਹੀ ਗੱਲ। ਬਹਰਹਾਲ ਜੀ ਮਾਦਰਤ ਕਰ ਰਿਹਾ ਹੁਣ ਤੁਹਾਡੇ ਅੱਗੇ, ਮਾਫ ਕਰ ਦਿਓ। ਨਹੀਂ ਕਿੰਨੇ ਮਾਦਰਤ ਕੀਤੀ? ਕੀਤੀ ਨਹੀਂ ਲੈ ਕਾਦੀ ਨਹੀਂ, ਹੋਰ ਭਾਸ਼ਾ ਜੀ। ਮੈਂ ਗਲਤ ਹੋਵਾਂ ਤੇ ਮੈਨੂੰ ਤੁਸੀਂ ਉਸਤਾਦ ਜੀ ਸਾਹਮਣੇ ਬੈਠੇ। ਓਏ ਉਹ ਤੈਨੂੰ ਨਾਲ ਕਹਿੰਦੇ ਆ, ਤੂੰ ਲੈ ਦੇ ਵਿੱਚੋਂ ਨਿਕਲ ਕੇ ਮੁਨਸਫ ਬਣਿਆ, ਉਹ ਤੁਹਾਨੂੰ ਦੋਵਾਂ ਨੂੰ ਦੋ ਜਿਸਮ ਇੱਕ ਜਾਨ ਸਮਝ ਕੇ ਉਹਨੇ ਤੁਹਾਨੂੰ ਲਾਹਨਤਾਂ ਪਾਈਆਂ ਨੇ। ਮੈਂ ਕਿ ਉਸਤਾਦ ਜੀ ਹਰ ਗੱਲ ਅੱਲਾ ਤੋਂ ਸੁੱਟਤੀ ਆ, ਆਪੇ ਜਦੋਂ ਇਹਦਾ ਐਨਾਕੋਂਡਾ ਬਣਿਆ, ਹਲੇ ਬਣਨਾ ਵਾ। ਜਦੋਂ ਇਹਦਾ ਐਨਾਕੋਂਡਾ ਬਣਿਆ ਹੈ ਸੱਤੇ ਇਹ ਲੱਗ बड़ी जाता खूबसूरत गल की थी, बातें उन्हीं के खिलाफ की जाती हैं जिनका लोग मुकाबला नहीं कर सकते। ਹਾਂ ਵਾਹ ਵਾਹ ठीक है ना? ਵਾਹ। ਤੁਸੀਂ ਸਿਰਫ ਗੱਲਾਂ ਕਰੋਗੇ। ਵੱਡੀ ਵਜ਼ਨ ਵਾਲੀ ਗੱਲ। ਨਹੀਂ ਖਿਲਾਫ ਕੀ ਕਿਤੇ 9 ਵਜੇ ਵਾਲੀ ਖਬਰਾਂ ਸਾਰੀਆਂ ਧੜਤੇ ਸੀਗੀਆਂ ਕੀ ਕਰ ਅੱਛਾ ਸਕਦੇ? ਢਿੱਡੋ ਹਾਫ ਮੀਤਾ ਵਚਨ ਬਣ ਗਿਆ। ਆਹੋ अल्हम्दुलिल्लाह मेरे उस्ताद ने कहा वा, मेरे उस्ताद ने कहा ਅੱਛਾ ਉਹਨੇ ਤੋਂ ਸਪੋਰਟ ਲੈ ਲੈ ਕੇ ਨਾ ਮੇਰੇ ਉਸਤਾਦ ਨੇ ਕਿਹਾ ਯਾਰ ਯਾਰ ਨਹੀਂ ਵਿੱਚੋਂ ਉਸਤਾਦ ਵੀ ਹੁੰਦੀ ਨਹੀਂ। ਤੈਨੂੰ ਮੈਂ ਦੱਸਾਂ ਕੀ ਗੱਲ ਫਰੀਦ, ਓ ਯਾਰ ਮੇਰਾ ਨਾਮ ਨਾ ਲਓ, ਮੈਂ ਨਾਮ ਵੱਡਾ ਵਾ, ਤੁਸੀਂ ਨਾਮ ਨਾ ਲਓ। ਨਹੀਂ ਫਰੀਦ ਤੂੰ ਨਾਮ ਚੇਂਜ ਕਰ ਆਪਣਾ। ਮੇਰਾ ਨਾਮ ਜਨੇਦ ਕਰ ਲਾ। ਨਹੀਂ ਗੁੱਗਾ ਰੱਖ ਲਾ ਆਪਣਾ ਨਾਮ, ਜੋ ਵੀ ਹੈ। ਹਨਾ? ਅਸੀਂ ਇੱਕ ਫੁੱਲ ਆ। ਫੁੱਲ ਬਟਾ ਫੁੱਲ ਨਾ। ਤੁਸੀਂ ਗੇਂਦੇ ਦੇ ਬੋਲੋ ਕਿਹਦੇ? ਜਿਹੜੇ ਉਹ ਕਬਰਾਂ ਤੇ ਸਿੱਟਦੇ ਨੇ ਬਸ। ਉਹ ਵੱਡੇ ਵੱਡੇ ਆਹੋ ਜਿਹੜੇ ਕਬਰਾਂ ਤੇ ਸਟੈਪ ਜੇ ਫੁੱਲ ਹੁੰਦੇ ਜਿਹੜੇ। ਯਾਰ ਕਬਰਾਂ ਤੇ ਵੀ ਗੁਲਾਬ ਦੇ ਸਿੱਟੇ ਜਾਂਦੇ ਉਸਤਾਦ ਜੀ। ਕੋਈ ਹੋਰ ਜਿਹੜਾ ਨਫ਼ਰਤ ਦਾ ਫੁੱਲ ਕਿਹੜਾ ਹੁੰਦਾ? ਓਏ ਭਾਈ ਨਫ਼ਰਤ ਦਾ ਕੋਈ ਫੁੱਲ ਨਹੀਂ ਹੁੰਦਾ। ਨਫ਼ਰਤ ਦਾ ਫੁੱਲ ਹੁੰਦਾ ਉਸਤਾਦ ਜੀ ਫੁੱਲ। ਉਹ ਯਾਰ ਆਪ ਹੀ ਬਣਾਏ ਆ ਨਾ ਫੁੱਲ, ਤੇ ਫੁੱਲ ਹੀ ਹੁੰਦਾ ਯਾਰ, ਉਹਦੀਆਂ ਵੀ ਨਿਸ਼ਾਨੀਆਂ ਆਪ ਬਣਾਈਆਂ ਵਾ। ਹਾਂ ਹੁਣ ਗੁਲਾਬ ਜਿਹੜਾ ਉਹ ਮੁਹੱਬਤ ਦਾ ਫੁੱਲ ਆ। ਆਹੋ ਇੱਕ ਵਾਈਟ ਗੁਲਾਬ ਹੈ, ਉਹ ਜ਼ਿਆਦਾ ਮੁਹੱਬਤ ਦਾ ਫੁੱਲ ਹੈਗਾ। ਇੱਕ ਪੀਲਾ ਗੁਲਾਬ ਹੈਗਾ, ਇਹਦਾ ਮਤਲਬ ਹੈ ਕਿ ਤੇਰੇ ਨਾਲ ਮੈਨੂੰ ਮੁਹੱਬਤ ਹੈ, ਤੈਨੂੰ ਵੀ ਹੈ। ਕਿਸੇ ਨੂੰ ਪ੍ਰਪੋਜ਼ ਕਰੀਏ ਤੇ ਉਹਨੂੰ ਰੈੱਡ ਗੁਲਾਬ ਦਿੰਦੇ ਆ। ਪਿੰਕ ਵੀ ਹੈਗਾ ਇੱਕ, ਉਹਦਾ ਕੀ ਹੈ? ਸਿੰਘ ਹੈਗਾ ਵਾ ਵੀ ਓਕੇ ਆ ਤੂੰ। ਉਹ ਮੇਰਾ ਫੇਵਰੇਟ ਹੈ। ਉਹ ਇੱਧਰਲੀ ਉਸਤਾਦ ਜੀ ਉਹ ਯੂਰਪ ਵਾਲੀ ਸਾਈਡ ਤੇ ਹੀ ਹੈ ਪਿੰਕ ਫੁੱਲ, ਇੱਧਰ ਆਪਣੇ ਰੈੱਡ ਦੀ ਜ਼ਿਆਦਾ ਚੱਲ। ਅਗਰ ਕਲੀ- ਕਿਸੇ ਕਲੀ ਦਾ ਦਾ ਵੀ ਮੱਥਾ ਮਤਲਬ- ਕਿਸੇ ਦਾ ਮੱਥਾ ਮੁੱਥਾ ਪਾੜਨਾ, ਉਹਦੇ ਘਰ ਉਹਨੂੰ ਲੜਨ ਆਉਣਾ, ਉਹਨੂੰ ਕਿਹੜਾ ਫੁੱਲ ਦੇਣਾ ਚਾਹੀਦਾ ਪਹਿਲੇ? ਮਸ਼ੀਨ ਦਾ ਵਾਸ਼ਿੰਗ ਮਸ਼ੀਨ ਦਾ ਫੁੱਲ। ਬੰਦ ਗੋਭੀ ਦਾ ਫੁੱਲ ਦੇ ਦਿਆ ਫਿਰ ਠੀਕ ਆ। ਓਏ ਇਹਨਾਂ ਨੂੰ ਫੁੱਲਾਂ ਨਾਲ ਫੁੱਲ, ਅਸੀਂ ਇਹ ਦੇਖੋ ਦਰਖਤ ਨੇ, ਅਸੀਂ ਸਾਇਆ ਲੈ ਰਹੇ ਬੈਠੇ। ਕੌਣ ਦਰਖਤ ਹੈ? ਤੁਹਾਡੇ ਆ ਹੁਣ ਤੁਹਾਡੀ ਤਬੀਅਤ ਐ ਖਰਾਬ ਹੋਈ ਹੈ ਕਿ ਅੱਲਾ ਨੇ ਇੱਜ਼ਤ ਭਾਈਜਾਨ ਦਿੱਤੀ। ਮੈਂ ਦਰਖਤ ਹਾਂ, ਮੈਂ ਤੁਹਾਡੇ ਟਹਿਣੀ ਚ ਭਵਾਂਗਾ। ਜੇ ਉਸਤਾਦ ਦੇ ਦਰਖਤ ਨੇ ਫਿਰ ਅਸੀਂ ਵੀ ਟਾਰਜ਼ਨ ਹਾਂ ਭਾਈ। ਨਹੀਂ ਨਹੀਂ ਅਸੀਂ ਟਾਰਜ਼ਨ ਨਹੀਂ ਹੈਗੇ, ਅਸੀਂ ਉਹ ਪਰਿੰਦੇ ਆ ਜਿਹੜੇ ਆ ਕੇ ਬਹਿੰਦੇ ਆ, ਸਾਹ ਲੈਂਦੇ ਆ, ਪਿਆਰ ਲੈਂਦੇ, ਤੋਂ ਬੂਟਾ ਖਾਂਦੇ ਸਾਰਾ। ਇਹ ਉਹ ਭੱਬੂ ਆ ਜਿਹਨੂੰ ਚਿੜੀਆਂ ਜਿਹੜੀਆਂ ਭਜਾਉਂਦੀਆਂ। ਚਲੋ ਹਟ ਹਟ। ਉਸਤਾਦ ਜੀ ਦਰਖਤਾਂ ਤੁਸੀਂ ਝਾੜੀਆਂ ਵੀ ਨਹੀਂ ਸਾਬਤ ਹੋਏ ਯਾਰ। ਤੁਸੀਂ ਉਹ ਚਮਗਾਦੜਾਂ ਵਾ ਜਿਹੜੀਆਂ ਰਾਤ ਨੂੰ ਆ ਕੇ ਟੁੱਕਦੀਆਂ। ਤੁਸੀਂ ਉਸਤਾਦ ਜੀ ਦਰਖਤ ਆ, ਤੁਸੀਂ ਉਹ ਦੀਮਕ ਜਿਹੜੇ ਦਰਖਤ ਨੂੰ ਅੰਦਰੋਂ ਖੋਖਲਾ ਕਰ। ਖਲਾ ਕਰ। ਅੱਛਾ ਇਹ ਦੀਮਕ ਤੇ ਨਾ ਉਹ ਪਾ ਰਿਹਾ ਵਾ। ਨਹੀਂ ਨਹੀਂ ਉਹ ਤਾਂ ਉਹਦਾ ਤਾਂ ਨਾਮ ਹੀ ਨਾ ਲੈ। ਯਾਰ ਨਾਜ਼ਰੀਨ ਮਾਜ਼ਰਤ ਯਾਰ, ਮੈਂ ਤੇ ਤੁਹਾਡੇ ਸਾਹਮਣੇ ਕਰ ਰਿਹਾ, ਮੈਨੂੰ ਪਤਾ ਤੁਸੀਂ ਬੋਰ ਹੋ ਰਹੇ ਹੋ। ਉਸਤਾਦ ਜੀ ਨਹੀਂ ਬੋਰ ਨਹੀਂ ਹੋ ਰਹੇ ਉਸਤਾਦ ਜੀ, ਮੇਰਾ ਇਹਦਾ ਆਖਰੀ ਕਿਉਂ? ਮੈਂ ਤੁਹਾਡੇ ਮੂੰਹ ਤੇ ਕਹਿਣ ਡਿਆ ਉਹ ਚਲੋ ਠੀਕ ਆ ਭਾਜੀ, ਅਸੀਂ ਉਹ ਤੇ ਆਖਰੀ ਤੇ ਸਹੀ ਕਰ ਜਾ। ਉਹ ਮਾਸ਼ਾਅੱਲਾ ਉਹ ਤੂਫਾਨ ਮਿਲ ਬਸ। ਅਸੀਂ ਇਦਾਂ ਦਾ ਕਰੀਏ ਵੀ ਆਖਰੀ ਯਾਦਗਾਰ ਕਰ ਜਾ। ਨਹੀਂ ਯਾਦਗਾਰ ਉਸਤਾਦ ਜੀ, ਮੈਂ ਤਾਂ ਕਾਮੇਡੀਅਨ ਹੈ ਹੀ ਉਹ ਨਹੀਂ ਯਾਰ ਤੇ ਤੂੰ ਫਿਰ ਪਿਛਲਾ ਹੀ ਆਖਰੀ ਕਰ ਲੈਂਦਾ। ਉਹ ਤੂਫਾਨ ਨਹੀਂ ਜੇ ਤੁਸੀਂ ਕਾਮੇਡੀਅਨ ਨਹੀਂ, ਸਾਨੂੰ ਟ੍ਰੇਨਰ ਦੱਸਣਾ ਵੀ ਕੋਰਾ ਕਰਮ ਇੰਨੇ ਵਜੇ ਜਾਣੀ ਹੈ, ਇਹ ਕੀ ਕਰਨਾ ਹੈ? ਓਕੇ ਨਹੀਂ ਕਾਮੇਡੀਅਨ ਨਹੀਂ ਹੈਗੇ, ਵੈਸੇ ਤਬੀਅਤ ਖਰਾਬ ਹੋਈ ਆ ਵੀ ਅਸੀਂ। ਆਹੋ ਯਾਰ ਅਸੀਂ ਬੜੇ ਬੜੇ ਲੋਕ ਵੇਖੇ ਨੇ ਟੀਵੀ ਸਟਾਰ ਚ ਨੇ, ਉਸਤਾਦ ਜੀ ਦੇ ਨਾਲ ਬੈਠੇ ਹੋਏ ਚਾਹ ਪੀਂਦੇ ਨੇ। ਏਦਾਂ ਹੀ ਆ। ਉਸਤਾਦ ਜੀ ਇੱਕ ਗੱਡੀ ਆ, ਮੈਂ ਇੱਕ ਤੁਹਾਨੂੰ ਦੱਸਾਂ, ਓਏ ਬਕਵਾਸ ਨਾ ਕਰੀ ਚਵਲੇ ਜੀ। ਓਏ ਮੈਂ ਉਹ ਨਹੀਂ ਕਹਿ ਰਿਹਾ ਦਾਨਿਸ਼ ਭਾਈ, ਤੁਸੀਂ ਸੁਣ ਲਓ। ਉਸਤਾਦ ਜੀ ਇੱਕ ਗੱਡੀ ਆ, ਕੁੱਕੜਾਂ ਦੇ ਖੰਭਾਂ ਵਾਲੀ। ਅਸੀਂ ਉਹ ਖੰਭ ਜਿਹੜੇ ਵਿੱਚ ਪਏ ਆ, ਅਸੀਂ ਸਫ਼ਰ ਤੇ ਮੋਰਾਂ ਨੂੰ ਵੀ ਗੁੱਸਾ ਚੜ ਗਿਆ। ਬੋਲੀ ਬੋਲ। ਅਸੀਂ ਸਫ਼ਰ ਤੇ ਰਵਾਨਾ ਵਾਂ, ਇੱਕ ਮੰਜ਼ਿਲ ਆ ਸਾਡੀ, ਉੱਥੇ ਅਸੀਂ ਜਾਣਾ ਵਾ। ਉਸਤਾਦ ਇੱਕ ਲਾ ਲਓ ਟਾਂਗਾ ਵਾ। ਓਏ तो तू ਇਹ ਮਸਾਲਾ शैतान- ਹੈ तू शांता हुआ। ਨਹੀਂ ਨਹੀਂ उस्ताद वो है जिसने आपको रास्ता ही नहीं दिखाया बल्कि कदम भी दिए कि चल के जाओ इस पे। ताड़ी वाली गल सी। ਯਾਰ
ਏਦਾਂ ਦਾ ਬੱਚਾ ਨਾ ਬਜ਼ਮੇ ਇਹਦੇ ਚ ਫਿੱਕੀ ਜਿਹੀ ਲੈਣ ਬੋਲ ਕੇ ਕੋਈ ਛੁੱਟੀ ਕਰ ਲਵਾਂ ਛੁੱਟੀ ਕਰ ਲਵਾਂ ਮਾਸਟਰ ਜੀ ਇੱਕ ਘੰਟਾ ਹੋ ਗਿਆ। ਅੱਛਾ ਬਜ਼ਮੇ ਅਦਬ ਚ ਕਿਹੜਾ ਮਾਸਟਰ ਹੁੰਦਾ ਯਾਰ ਮਾਸਟਰ ਜੀ? ਸਾਰੇ ਬਜ਼ਮੇ ਅਦਬ ਚ ਮਾਸਟਰ ਹੀ ਹੁੰਦੇ ਨੇ, ਅੱਛਾ ਯਾਰ। ਪੀਰੀਅਡ ਹੁੰਦਾ ਵਾ। ਉਹ ਪੁਰਾਣੀਆਂ ਉਹ ਹੁੰਦਾ ਸੀ ਕਿਸੇ ਉਹ ਦੋ ਤੁਹਾਡੇ ਤੇ ਬਜ਼ਮੇ ਅਦਬ ਤੁਹਾਨੂੰ ਪਤਾ ਹੀ ਨਹੀਂ ਅਦਬ ਕੀ ਚੀਜ਼ ਆ। ਉਸਤਾਦ ਦੇ ਹੁੰਦੇ ਆ, ਤੁਸੀਂ ਏਦਾਂ ਬੋਲਣ ਦੇ। ਮੈਂ ਕਦੀ ਵੀ ਇਹੋ ਜੀ ਗੱਲ ਹਰਕਤ ਕਰਨੀ ਨਹੀਂ ਸੀ। ਕਿਹੜੀ ਹਰਕਤ ਬਸ ਛੱਡ ਦਿਓ ਫੈਸਲਾ। ਨਹੀਂ ਗਲਤ ਕੀਤਾ ਵਾ। ਉਸਤਾਦ ਇੱਕ ਕਮਰਾ ਵਾ, ਓਏ ਬਿਲਕੁਲ ਠੀਕ ਅਸੀਂ ਵਿੱਚ ਲੁਕੇ ਅਸੀਂ ਲੁਕੇ ਵਿੱਚ ਅਸੀਂ ਵਿੱਚ ਲੁਕੇ ਆ। ਇਹ ਉਹ ਬਦਮਾਨਾ ਦਾ ਜਿਹੜਾ ਬੱਚੇ ਖਾਂਦਾ, ਅਸੀਂ ਇਹਦੀ ਵਜ੍ਹਾ ਤੋਂ ਲੁਕੇ ਆ। ਉਸਤਾਦ ਦੀ ਇੱਕ ਕਮਰਾ ਅਸੀਂ ਅੰਦਰ ਲੁਕੇ। ਇਹ ਉਹ ਜਿਹੜਾ ਉਹ ਕਮਰੇ ਚ ਕੌਣ ਆ? ਇਹ ਉਹ ਭਾਈ ਅਸੀਂ ਇਹਨਾਂ ਨੂੰ ਪਿਆਰ ਕਰਨਾ, ਇਹਨਾਂ ਦੇ ਨਾਲ ਇਸ਼ਕ ਕਰਨੇ ਆ। ਓਏ ਫੈਸਲ ਸਾਹਿਬ ਪਲੇਟ ਭਰੇ ਉਸਤਾਦ ਜੀ ਤੁਹਾਡੀ ਵੇਲ ਤੋਂ ਅਸੀਂ ਏਦਾਂ ਨਹੀਂ ਨਾ ਕਰਦੇ, ਅਸੀਂ ਹਰ ਗੱਲ ਨਾਲ ਉਸਤਾਦ ਜੀ ਅੱਲਾਹ ਤੇਰੀ ਉਸਤਾਦ ਜੀ ਉਸਤਾਦ ਜੀ ਭਾਈ ਉਸਤਾਦ ਜੀ ਉਸਤਾਦ ਜੀ ਇਹ ਨਹੀਂ ਨਾ ਸਾਡੇ ਚ ਹੈ। ਅਸੀਂ ਇਨਸਾਨਾਂ ਵਾਲਾ ਜੀ ਜੋ ਹੈ ਜਨਮਨ ਖਾਨਦਾਨੀ ਜੋ ਲੋਕ। ਹੈ ਵਾ ਉਹ ਖਾਨਦਾਨੀ ਨਾ ਕਹੀਂ ਆਪਣੇ ਆਪ ਨੂੰ ਓਏ ਭੈੜੇ ਨਾ ਬੰਦੇ ਨਾ ਕਰ ਉਹ ਜੋ ਮਰਜ਼ੀ ਗੱਲ ਕਰ ਖਾਨਦਾਨੀ ਨਾ ਕਹਿ ਆਪਣੇ ਆਪ। ਅਰੇ ਪੰਚਾਇਤ ਵਾਲੀ ਗੱਲ ਠੀਕ ਹੈ ਨਾ ਸਹੀ। ਸੌਰੀ ਯਾਰ ਮੈਂ ਗਲਤ ਲਫ਼ਜ਼ ਬੋਲ ਮੈਨੂੰ ਨਹੀਂ ਪਤਾ ਤੈਨੂੰ ਇੰਨਾ ਗੁੱਸਾ ਤੂੰ ਵੀ ਨਹੀਂ ਹੈ। ਉਹ ਛੇੜ ਆ ਤੀ ਭਾਈ। ਖਾਨਦਾਨੀ ਨਾ ਕਹਿ ਯਾਰ ਖਾਨਦਾਨੀ ਉਸਤਾਦ ਜੀ ਨਹੀਂ ਮੈਂ ਭਾਣ ਵੈਸੇ ਹੀ ਬੈਠਾ ਵਾਂ। ਮੈਂ ਤੇ ਟੀ ਟਾਈਮ ਦੇ ਦਿਨ ਪੂਰੇ ਕਰਨ ਦੇ। ਜ਼ਿੰਦਗੀ ਦੇ ਦਿਨ ਪੂਰੀ ਜ਼ਿੰਦਗੀ ਕਰੇ ਤੁਹਾਡੀ ਗੱਲ ਮੈਂ ਤਾਂ ਮੈਂ ਤੇ ਟੀ ਟਾਈਮ ਦੇ ਮਿੰਟ ਪੂਰੇ ਕਰਨੇ ਆ ਭਾਜੀ ਬਸ। ਮਿੱਠੇ ਉਹਦੇ ਸਿਰ ਸਾਡਾ ਕੀ ਆ? उस्ताद जी जब रात को गलियां खाली होती हैं ना तो वहाँ ਉਦੋਂ चौकीदार ਵੱਡੀ ਬੋਕਰ ਲੈ ਕੇ ਨਿਕਲਦੇ ਭਾਈ। ਉਸਤਾਦ ਇੱਕ ਝੌਂਪੜੀ ਹੈ, ਓਏ ਚਲੋ बिल्कुल ठीक है ਇੱਕ ਜੰਗਲ ਆ, ਉਹਦੇ ਝੌਂਪੜੀ ਦੇ ਵਿੱਚ ਬਾਰਿਸ਼ ਹੋਣ ਰਹੀ ਆ ਤੇ ਅਸੀਂ ਉਹ ਬੱਚੇ ਆ ਜਿਹੜੇ ਇਸ ਝੌਂਪੜੀ 'ਚ ਵੜ ਕੇ ਪਨਾਹ ਲਈ। ਬਾਰਿਸ਼ ਤੋਂ ਬਚ ਗਏ। ਵਾਹ ਵਾਹ। ਤੇ ਇਹ ਉਹ ਗੈਂਡਾ ਜਿਹੜਾ ਝੌਂਪੜੀ ਨੂੰ ਬਾਹਰੋਂ ਆ ਢੁੱਡ ਮਾਰ ਗਿਆ। ਇਹ ਉਹ ਲੇਲਾ ਵਾ ਜਿਹਨੇ ਮਰਜ਼ੀ ਅੱਛੇ ਪੱਠੇ ਪਾ ਲਏ ਫਿਰ ਕੋਲ ਲੈ ओए ਨਹੀਂ ਨਾਲ ਇੰਜ ਵੀ ਕਰ। सही ਇਹ ਮੁਹੱਬਤ ਆ। ओए ਫਰੀਦ ਮੈਂ ਤੇਰਾ ਜ਼ਰਮ ਦੇਖ ਲਿਆ ਅੱਜ ਤੂੰ ਯਕੀਨ ਮੰਨ ਇੰਨਾ ਮਿਟਿਆ ਇਨਸਾਨ ਤੂੰ ਮੈਂ ਤੈਨੂੰ ਕਿਹਾ ਸੀ ਨਾ ਤੇਰਾ ਦਰ ਫੇਰ ਹੈ। ਤੂੰ ਮੇਰੀ ਗੱਲ ਨਹੀਂ ਮੰਨੀ। ਮੈਂ ਤੈਨੂੰ ਕਹੀ ਸਾਈਡ ਤੇ ਹੋ ਜਾ। ਯਾਰ ਨਹੀਂ ਜ਼ਰਫ ਕਹਿੰਦੇ ਵੀ ਯਾਰ ਉਹ ਮਿਟ ਗਿਆ ਵਾ ਅੰਦਰੋਂ ਹਾਲਤ ਹੋ ਗਿਆ ਅੰਦਰੋਂ। ਮਿੱਠਾ ਸਾਹਿਬ ਸਾਰੇ ਐਟਮਾਂ ਆਂਦੀਆਂ, ਸਾਰਾ ਕੁਝ ਯਾਦ ਆ। ਅੱਲਾਹ ਤੋਂ ਡਰ ਕੇ ਕਹਿੰਦੇ ਤੋਬਾ ਇਹ ਐਟਮਾਂ ਅਸੀਂ ਵੀ ਕਰ ਸਕਨੇ ਆ, ਲੇਕਿਨ ਮੈਂ ਕਹਿੰਦਾ ਸਾਨੂੰ ਉਹਦੇ ਨਾਲ ਮੁਹੱਬਤ, ਸਾਡਾ ਤੁਸੀਂ ਕਰਦੇ ਹੋ ਜ਼ਾਹਰ ਨਹੀਂ ਹੁੰਦੇ ਸਜਾਦ ਜਾਨੀ ਤੁਸੀਂ ਐਟਮਾਂ ਕਰਦੇ ਹੋ। ਸਜਾਦ ਜਾਨੀ ਆਫੀਸ਼ੀਅਲ ਸਾਡਾ ਰੋਮਾਂਸ ਹੈ। ਹਾਏ 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 ਤੁਹਾਨੂੰ ਕੀ ਪਤਾ ਫੈਸਲ ਸਾਹਿਬ, ਤੁਸੀਂ ਉਹ ਪੱਪੂ ਜੇ, ਓਏ ਹੋਏ ਉਹ ਬਬੂਕੇ ਜੇ, ਉਹ ਜ਼ੰਬੂੰਬੇ ਜੇ। ਇਹ ਉਹ ਸੱਪ ਵਾ ਮਦਾਰੀ ਜਿੰਨਾ ਮਰਜ਼ੀ ਪੀਣ ਬਜਾਏ ਬਾਹਰ ਦੇਖ ਕੇ ਆਲੇ ਤੋਂ ਫੇਰ ਕੋਈ ਗੱਲ ਸਹੀ ਹੈ। ਅੱਛਾ ਤੂੰ ਸਿਰਫ ਸੱਪ ਕਹਿੰਦਾ ਨਾ ਓਏ ਮਜ਼ਾ ਆ ਜਾਣਾ। ਓਏ, ਓਏ। ਤਾੜੀ ਮਾਰ। ਸਕ੍ਰਿਪਟਡ ਗੱਲਾਂ ਨਾਲ ਹੋਰ ਜਗ੍ਹਾ ਤੇ ਵੀ ਕੰਮ ਲੱਭਦੇ ਫਿਰਦੇ, ਨਾਲੇ ਵਫਾ ਦੇ ਨਾਲ। ਓਏ ਸਾਰਸ਼ੀਏ ਉਰੇ ਆਈ। उस्ताद जी ये तो कोई फैसला करा लो ਕਿਹਦੇ ਕੋ? ਕਾਰਸ਼ੀਏ ਕੋ? ਉਹ ਖਾਰਿਸ਼ ਇਹਦਾ ਕਰਾ ਤੇ ਆਪਣਾ ਫੈਸਲਾ ਹੋਣ ਵਾਲਾ। ਬਹਰਹਾਲ ਫਰੀਦ ਤੂੰ ਇੰਨਾ ਮਿਟਿਆ। हाय फरिश्तगी मेरी तीनत में खुल गई है बहुत, ओए तू मुझ में खाक का इजाफा कर। ਓਏ ਹੋਏ ਹਾਏ 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 ਹਾਏ। ਲਵ ਯੂ ਇਹ ਬੰਦਾ ਫਰਿਸ਼ਤਾ ਬਣ ਜਾਵੇ ਨਾ ਤੇ ਇਹੋ ਜਿਹੇ ਲੋਕ ਨਹੀਂ ਜੀਣ ਦਿੰਦੇ। ਬੰਦੇ ਦੇ ਅੰਦਰ ਥੋੜੀ ਰੱਬ ਕੋਲੋਂ ਖਾਕ ਮੰਗਣੀ ਚਾਹੀਦੀ ਕਿ ਅਸੀਂ ਵੀ ਇਨਸਾਨ ਬਣ ਕੇ ਇਹੋ ਜਿਹੇ ਨੂੰ ਟੱਕਰੀਏ। ਜੇ ਅਸੀਂ ਫਰਿਸ਼ਤਾ ਸਿਫਤ ਬਣ ਗਏ ਕੀ ਕਰਾਂਗੇ ਲੋਕ? ਮਿੱਠਾ ਤਾੜੀ ਮਾਰ। ਯਾਰ ਨੋਨੀ ਬੈਠਾ ਯਾਰ ਉੱਚੀ ਤਾਂ ਨਾ ਬੋਲ। आहो यार ਅੱਛਾ ਜੀ ਅੱਛਾ। तो नहीं पता ही नहीं लगा तू क्यों है ਨਹੀਂ ਸਾਹਿਬ ਉਸਤਾਦ ਜੀ ਕੀ ਨੇ ਤੇ ਅਸੀਂ ਕੀ ਆ? ਉਹਨਾਂ ਦੀ ਨਜ਼ਰ 'ਚ ਓਏ ਤੁਸੀਂ ਕੀ ਹੋ? ਉਸਤਾਦ ਦਾ ਤੈਨੂੰ ਮੁਕਾਮ ਨਹੀਂ ਪਤਾ। ਹਾਏ 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 ਇਹਦੇ ਕੋਲ ਲੈ ਕੀ ਪੁੱਛੀ ਦੇ ਦੱਸੂਗਾ ਤੇ ਹਾਏ ਨਾਲੇ ਫਰੀਦ ਸਾਹਿਬ ਛੋਟੀ ਜਿਹੀ ਗੱਲ 'ਚ ਸਾਰਾ ਕੁਝ ਸਮੇਟ ਕੇ ਜਾਇ ਚਾਹਾਂਗਾ ਕਿਤੇ ਚਲੋ ਹੈ ਕਿ ਜਿੱਥੇ ਤੁਹਾਨੂੰ ਪਿਆਰ ਮੁਹੱਬਤ ਖਲੂਸ ਹੋਵੇ ਨਾ ਤੁਹਾਨੂੰ ਬਾਰ-ਬਾਰ ਦੱਸਣ ਦੀ ਲੋੜ ਨਹੀਂ ਹੁੰਦੀ। ਆਏ ਫਿੱਕਾ ਪੈਣਾ ਤੁਹਾਡਾ। ਸਟੈਂਡਿੰਗ ਓਵੇਸ਼ਨ ਮਿੱਠਾ ਜੀ, ਥੈਂਕ ਯੂ ਯਾਰ। ਸਟੈਂਡਿੰਗ ਓਵੇਸ਼ਨ। ਨਾਲੇ ਸੱਚ ਹਮੇਸ਼ਾ ਕੋੜਾ ਲਿਖਣ ਦੀ ਹੁੰਦਾ ਹੈ। ਕੜਵਾ ਹੁੰਦਾ ਤੁਸੀਂ ਸਾਡੇ ਲਈ ਇੱਕ ਲਾਇਬ੍ਰੇਰੀ ਹੋ, ਓਏ ਹਾਏ ਹਾਏ। ਕਿਹੜੀ ਅਸੀਂ ਕਿਤਾਬਾਂ ਵਾਂ। ਓਏ ਹੋਏ ਇਹ ਉਹ ਗੰਦਾ ਰਸਾਲਾ ਵਾ ਜਿਹੜਾ ਬੰਦਾ ਬੱਚਿਆਂ ਨੂੰ ਵਿਆਹ ਕੇ ਨਹੀਂ ਪੜ੍ਹਦਾ। ਚਲੋ ਚਲ ਭਾਗ ਦੋ ਹੱਸ ਪਿਆ ਵੀ ਫੈਸਲਾ।
ਯਾਰ ਨਾਲੇ ਮੇਰੀ ਸੁਣ ਗੱਲ, ਜਿਹੜੇ ਤੁਹਾਡੇ ਵਾਲਦੈਨ ਨੇ ਨਾ, ਤੁਸੀਂ ਬਾਰ-ਬਾਰ ਦੱਸੋਗੇ ਨਾ ਤੁਹਾਡੇ ਵਾਲਦੈਨ ਨਾਲ ਤੁਸੀਂ ਫਿੱਕੇ ਪੈ ਜਾਓਗੇ। ਉਹ ਵਾਲਦੈਨ ਔਲਾਦ ਦਿਲੋਂ ਦਾ ਜਿਹੜੀ ਕਹੇ ਜਿਵੇਂ ਪਾਪਾ ਮੇਰੇ ਪਾਪਾ ਮੈਂ ਮੇਰੇ ਪਾਪਾ, ਇਹ ਤੇ ਸਵੇਰ ਸ਼ਾਮ, ਔਰ ਤੁਹਾਨੂੰ ਪਤਾ ਨਹੀਂ ਕੀ ਨੇ, ਇਹ ਉਸਤਾਦ ਸਾਡੇ ਲਈ ਬਸ ਨੇ। ਹਾਂ ਤੇ ਉਹ ਗੰਦਾ ਪਾਇਦਾ ਨਾ, ਨਹੀਂ ਤੇ ਹਰ ਪਤਾ ਥੁੱਕਦਾ ਵਾ। ਅਸੀਂ ਮੁਸਾਫਰ, ਹਾਏ ਰਾਈ, ਅਸੀਂ ਰਾਹੀ ਹੈਗੇ, ਮੁਸਾਫਰ ਹੈਗੇ ਆ, ਜ਼ਿੰਦਗੀ ਦਾ ਸਫ਼ਰ ਨਹੀਂ, ਤੈਅ ਕਰ। ਮੁਸਾਫਰ ਨਹੀਂ, ਤੁਸੀਂ ਲਾਸ਼ਾਂ ਹੋ ਜਿਹੜੀਆਂ ਸਿਰਫ ਤਬੂਤ ਛੱਤ ਤੇ ਰੱਖੇ ਆ, ਬਸ ਤੁਸੀਂ ਲਾਸ਼ਾਂ ਹੋ। ਯਾਰ ਉਸਤਾਦ ਜੀ ਬੱਸ ਵਾਏ ਉਹ ਪੇਂਡੂ ਮੁਸਾਫਰ ਜਿਹੜਾ ਕੋਈ ਭਾਜੀ ਗਲਾਸ ਵਿੱਚ ਰਹਿ ਗਿਆ, ਭਾਜੀ ਗਲਾਸ ਵਿੱਚ ਰਹਿ ਗਿਆ। ਉਹ ਇਹ ਨਹੀਂ ਅਸੀਂ ਮੁਸਾਫਰ ਆ, ਇਹ ਦੋਦੀ ਵਾਲੇ ਉਹ ਢੋਲ ਜਿਹੜਾ ਉੱਤੋਂ ਸੁੱਟ ਦਿੰਦੇ ਹੋ। ਹਰ ਸ਼ੋਅ 'ਚ ਅਸੀਂ ਦਸੀਏ ਕਿ ਮੈਂ ਕਹਿਣ ਡਿਆ ਭਾਈ ਵਾਂ, ਬਾਬਾ, ਉਸਤਾਦ ਜੀ ਸਾਡੇ ਭਾਈ ਬਾਬਾ ਲੋਕਾਂ ਨੇ ਕਹਿਣਾ ਯਾਰ ਇਹ ਕੀ ਕਰ ਰਹੇ ਆ, ਇਹਨੂੰ ਸਮਝਾਓ ਯਾਰ, ਫਿਰ ਤੇਰੇ ਜ਼ਰਫ ਨੂੰ ਉਹ ਯਾਰ ਉਹਨਾਂ ਨੇ ਤੌਬਾ ਅੱਲਾ ਓਏ ਮਾਫੀ ਦੇ ਚੁੱਪ ਕਰ ਜਾ, ਚੁੱਪ ਕਰ ਜਾ। ਕਸਮਾਂ ਦੀ ਟ੍ਰੇਲ ਮਾਰਦੇ ਨੇ। ਓਏ, ਨਿੱਕੀ ਜੀ ਗੱਲ ਹੋਵੇ, ਇੱਥੇ ਮੇਰੀ ਪੈਨਸਲ ਪਈ ਸੀ, ਮੈਂ ਨਹੀਂ ਚੁੱਕੀ, ਕਰਾਉਣ ਦੀ ਅੱਲਾ ਦੀ ਫਲਾਣੇ ਦੀ ਆਹ ਤਾਂ ਮੈਂ ਚੁੱਕੀ ਨਹੀਂ, ਮੈਂ ਕਸਮ ਹੀ ਖਾ ਕੇ ਤੁਹਾਨੂੰ ਦਲੀਲ ਯਾਰ ਜਜ਼ਬਾਤੀ ਹੋ ਕੇ ਕਸਮ ਖਾ ਲੈਂਦਾ ਵਾ, ਲੇਕਿਨ ਝੂਠੀ ਨਹੀਂ ਕਰਦਾ। ਲੇਕਿਨ ਮੇਰਾ ਇਹ ਫਾਰਮੈਟ ਨਹੀਂ ਹੈਗਾ, ਵੈਸੇ ਉਹ ਕਸਮ ਖਾ ਲੈਂਦਾ ਵਾ। ਉਸਤਾਦ ਜੀ ਦਾ ਤੁਸੀਂ ਦੱਸ ਨਹੀਂ ਸਕਦੇ, ਕੋਈ ਲਫ਼ਜ਼ਾਂ 'ਚ ਨਹੀਂ ਬਿਆਨ ਕੀਤਾ ਜਾ ਸਕਦਾ। ਅਲਫਾਜ਼ ਹੈ ਹੀ ਨਹੀਂ ਉਸਤਾਦ ਜੀ ਨੇ ਕੋਈ ਬੜੇ ਜਿਹੜੇ। ਉਸਤਾਦ ਜੀ ਇੱਕ ਮੋਟਰ ਨੇ। ਕਿਹੜੇ? ਉਸਤਾਦ ਜੀ ਉਹ ਦੱਸੇ ਨਹੀਂ ਤੁਸੀਂ। ਯਾਰ ਮੇਰੀ ਗੱਲ ਤਾਂ ਪੂਰੀ ਸੁਣ ਲੈ। ਨਹੀਂ ਇਦਾਂ ਹੀ ਉਸਤਾਦ ਜੀ ਯਾਰ, ਉਹ ਮੋਟਰ ਨੇ ਜਿਨ੍ਹਾਂ ਨੇ ਸਾਨੂੰ ਚਲਾਇਆ। ਹਾਂ ਤੇ ਪੂਰੀ ਗੱਲ ਕਰਦਾ ਮੋਟਰਸਾਈਕਲ। ਮੈਂ ਕਹਿੰਦਾ ਵਾ ਉਸਤਾਦ ਜੀ ਇੱਕ ਲੋਡਰ ਨੇ। ਕਿਹੜੇ? ਹਾਂਜੀ ਸਹੀ ਗੱਲ ਹੈ। ਲੋਡ ਹੈ ਇਹ, ਲੋਡ ਔਰ ਓਵਰਲੋਡਰ ਨੇ, ਫਿਰ ਇਹ ਵੀ ਲੋਡ ਚੁੱਕੀ ਫਿਰ। ਉਸਤਾਦ ਜੀ ਲੋਡਰ ਨੇ, ਤੁਸੀਂ ਬੋਝ ਹੋ ਜਿਹੜਾ ਐਵੇਂ ਵਕਤ ਪਾਇਆ ਹੋਇਆ। ਤੇ ਉਸਤਾਦ ਜੀ ਅਸਲ 'ਚ ਇੱਕ ਕੋਲੂ ਨੇ। ਕਿਹੜੇ? ਹਾਏ ਹਾਏ ਇਹ ਡੂੰਗੀ ਗੱਲ ਕੀਤੀ। ਹਾਏ 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 ਹਾਏ। ਇਹ ਕੋਲੂ ਦਾ ਮਤਲਬ ਕੀ ਹੁੰਦਾ? ਉਹਨੇ ਅੱਗੇ ਸੋਚਿਆ ਨਹੀਂ, ਕੱਲਾ ਕੋਲੂ ਹੀ ਕਹਿੰਦਾ। ਮੈਂ ਆਪਣੇ ਕੋਲੂ ਕਿਹਾ ਹੁੰਦਾ। ਉਸਤਾਦ ਜੀ ਕੋਲੂ ਨੇ, ਤੇ ਅਸੀਂ ਸਾਰੇ ਉਹ ਤੇਲ ਬਣ ਕੇ ਨਿਕਲੇ ਆ। ਹਾਂ ਤੁਸੀਂ ਸੰਡੇ ਹੋ, ਸੰਡੇ ਨਹੀਂ ਤੇ ਉਹਨੇ ਮੈਨੂੰ ਕਹਿਣਾ ਸੀਗਾ। ਮੈਨੂੰ ਕੋ ਪਹਿਲੇ ਕਹਿ ਦੋ। ਨਹੀਂ ਪਤਾ ਕੀ ਗੱਲ ਆ, ਬਾਰ-ਬਾਰ ਤੁਸੀਂ ਕਿਸੇ ਨੂੰ, ਹੁਣ ਦੇਖੋ ਅਗਰ ਉਸਤਾਦ ਜੀ ਨੂੰ ਆਰਾਮ ਦੀ ਜ਼ਰੂਰਤ ਆ, ਸਕੂਨ ਦੀ ਜ਼ਰੂਰਤ ਆ, ਉਹਨੂੰ ਸਕੂਨ ਕਰਨ ਦਿਓ, ਰਿਲੈਕਸ ਹੋਣ ਦਿਓ। ਆ ਸਤਾਉਣਾ ਖਪਾਉਣਾ, ਜਾ ਕੇ ਹਲਕੀ ਜਿਹੀ ਨਾਲ ਲੇਟੀ ਲਹੂ ਗਰਮ ਕਰਨੇ का है एक ਇੱਕ बहाना। ਬਹਾਨਾ। ਆਹ ਵਾਹ ਨਾਲ ਹਲਕੀ ਜਿਹੀ ਲੇਟੀਬਾਜ਼ੀ ਕਰ, ਜਿਹੜੀ ਉੱਪਰ ਚੜਾਈ ਪਾ ਦੇਣੀ, ਇਹ ਮੁਹੱਬਤ ਨਹੀਂ ਹੁੰਦੀ। ਯਾਰ ਉਹ ਮੈਂ ਆਪਣੇ ਦਿਲੋਂ ਤੋਂ ਮਜਬੂਰ ਆ। ਮੈਂ ਅੱਗੇ ਤੋਂ ਮੈਂ ਉਸਤਾਦ ਜੀ ਤੁਸੀਂ ਇਹ ਵੇਖੋ ਉਸਤਾਦ ਜੀ ਓਏ हाँ ਇਹ अच्छा। ਕਰਨੇ ਆ ਕੀ ਕਰਨੇ ਆ? ਉਸਤਾਦ ਜੀ ਦੇ ਸਿੱਕੜ ਲਾਉਣ ਪਤਾ ਨਹੀਂ। ਉਸਤਾਦ ਜੀ ਤੁਸੀਂ ਮੈਨੂੰ ਨਾ ਕੀਤੀ, ਹਾਂ ਠੀਕ ਹੈ ਨਾ? ਪਰ ਸਾਡੀ ਗਲੀ ਲੰਘ ਕੇ ਦਿਖਾਇਓ। अच्छा हाँ मैं तेन ना की फिर। ਉਸਤਾਦ ਜੀ ਤੁਸੀਂ ਮੈਨੂੰ ਨਾ ਕੀਤੀ ਇੱਕ ਦਿਨ, हाँ फिर ਤੁਹਾਨੂੰ ਪਤਾ ਮੇਰੇ ਦਿਲ ਤੇ ਕੀ ਬੀਤੀ ਹੋਈ? ਉਸ ਤੋਂ ਬਾਅਦ ਮੈਂ ਤੁਹਾਨੂੰ ਕੁਝ ਕਿਹਾ ਹੋਵੇ ਦੱਸੋ? ਪਰ ਫੈਸਲ ਐਡਜਸਟਮੈਂਟ ਹੁੰਦੀ ਆ, ਬੰਦੇ ਨੂੰ ਆਪਣੇ ਆਪ ਨੂੰ ਸਮਝਾਉਣਾ ਪੈਂਦਾ ਕਿ ਯਾਰ ਹੁਣ ਵੇਖ ਅਸੀਂ ਉਸਤਾਦ ਜੀ ਨੂੰ ਬਾਰ-ਬਾਰ ਤੰਗ ਕਰੀ ਜਾਈਏ। ਉਹ ਮੈਂ ਯਾਰ ਸਮਝਾਇਆ ਵਾ ओए यार मेरा फॉर्मेट नहीं यार। ਉਸਤਾਦ ਜੀ ਤੁਹਾਡਾ ਤੇ ਸ਼ੋਅ ਵੀ ਨਹੀਂ ਹੈਗਾ। ਹਾਂ ਓਏ ਤੇਰਾ ਕਦੀ ਕੋਈ ਇਨਾਮ ਵੀ ਨਿਕਲਿਆ? ਨੀਰਾ ਸਕ੍ਰੈਚ ਹੀ ਕਰੀ ਜਾਂਦੇ। ਮੈਂ ਗੁਰਜ ਕੋ ਉਸਤਾਦ ਨੂੰ ਇੰਨਾ ਕੁ ਕਰ ਦੇਣੀ। ਮੈਂ ਈਦ ਤੇ ਉਸਤਾਦ ਜੀ ਨੂੰ ਮੈਸੇਜ ਕੀਤਾ, ਉਸਤਾਦ ਜੀ ਈਦ ਮੁਬਾਰਕ। ਬਸ ਬਿਜ਼ੀ ਮੈਨ ਯਾਰ, ਹਾਂ ਕਿੰਨੀਆਂ ਟੈਨਸ਼ਨਾਂ ਲੈਣਗੇ, ਕੀ ਕਰੋਗੇ ਤੁਸੀਂ? सिर्फ आप अपना बताएं कि हमने आपको याद किया हुआ। ਔਰ ਮੈਂ ਨਹੀਂ ਗਿਲਾ ਕੀਤਾ ਉਸਤਾਦ ਜੀ ਤੁਸੀਂ। बस सही गल है बस। ਉਸਤਾਦ ਜੀ ਲੇਕਿਨ ਮੈਂ ਦੱਸਾਂ ਕਿ ਉਸਤਾਦ ਜੀ ਨੇ ਮੈਨੂੰ ਇੰਨੀ ਮੁਹੱਬਤ ਨਾਲ ਜਵਾਬ ਦਿੱਤਾ, ਮੇਰੀ ਈਦ ਦੁਬਾਲਾ ਹੋ ਗਈ। ਹਾਂ ਜੀ ਉਹਦੀ ਮੈਂ ਵਜ੍ਹਾ ਲੇਕਿਨ ਕੀਤਾ ਉਸ ਟਾਈਮ ਸੀਗਾ ਜਦੋਂ ਉਸਤਾਦ ਜੀ ਵੇਲੇ, ਹੁਣ ਰਾਤ ਨੂੰ ਚਾਂਦ ਰਾਤ ਨੂੰ ਨਾ 2-3 ਵਜੇ ਹੈ ਨਾ ਉਸਤਾਦ ਜੀ। ਮੈਂ ਕਿਹਾ ਇਸ ਟਾਈਮ ਉਸਤਾਦ ਜੀ ਤੇ ਇਹਨਾਂ ਮੁਹੱਬਤ ਇਸ ਤੋਂ ਕਰਦੇ ਕਿ ਯਾਰ ਅਸੀਂ ਇਹਨਾਂ ਨੂੰ ਵੈਸਟ ਇੰਡੀਜ਼ ਤੋਂ ਲੈ ਵੀ ਆਏ ਆ। मैं बंदा का गंदा देख के मैसेज करता। ਉਸਤਾਦ ਜੀ ਐਵੇਂ ਯਾਰ ਬੰਦੇ ਨਹੀਂ ਕਰਦਾ, ਮੈਂ ਬੰਦਾ ਕਾ ਗੰਦਾ ਵੇਖ ਕੇ ਗੱਲ ਕਰਦਾ। ਉਸਤਾਦ ਜੀ ਬੇਸਿਕਲੀ ਸਾਡੇ ਲਈ ਕੀ ਮੁਕਾਮ ਰੱਖਦੇ ਇਹਨੂੰ? ਉਹ ਮੈਂ ਕੀ ਤੇਰੇ ਲਈ ਮੁਕਾਮ ਰੱਖਦਾ, ਕਿ ਰਿਸ਼ਤਾ ਲੈ ਆ ਮੇਰੇ ਲਈ। ਕਿਤੇ ਨੂੰ ਪੌਣਾ ਘੰਟਾ ਹੋ ਗਿਆ, ਕਦੀ ਕੋਲੂ ਕਦੀ ਕੋਈ, ਕਦੀ ਘੋੜਾ, ਕਦੀ ਅੱਗੇ ਲਿਆਂਦੇ ਤਾਂ ਤੁਸੀਂ ਕੀ ਕੀਤਾ? ਨਹੀਂ ਦਿਮਾਗ ਖਰਾਬ। ਇਹ ਗੱਲ ਅੱਗੇ ਵੀ ਕੋਈ ਗੱਲ ਕਦੇ ਜੋੜ ਦੇ, ਪਹਿਲੀ ਉਸਤਾਦ ਦੀ ਪਹਿਲੀ ਚੀਜ਼ ਆਉਂਦੀ ਤੈਨੂੰ ਯਾਦ ਹੋ, ਤੂੰ ਕਹਿ ਦਿੰਦਾ, ਅੱਗੋਂ ਤੈਨੂੰ ਜੋੜਨੀ ਨਹੀਂ। ਨਹੀਂ ਮੈਂ ਜੋੜਨਾ ਵਾ। ਮੈਂ ਕਹਿੰਦਾ ਉਸਤਾਦ ਜੀ ਇੱਕ ਤੰਦੂਰ ਨੇ, ਹਾਂ ਹਾਂ ਕਿਹੜਾ? ਅਸੀਂ ਵਿੱਚ ਰੋਟੀਆਂ। ਨਹੀਂ ਜੁੜੀ ਨਹੀਂ ਮੈਂ ਮੈਂ ਕਹਤੀ- ਕਹਾਂ ਅਸੀਂ ਉਹ ਥਾਪੀ ਆ, ਜਿਹੜੀ ਕਿਹੜੀ ਥਾਂ ਜਿਹੜੀ ਮਿੰਟ ਕੇ ਬਾਅਦ ਉਸਤਾਦ ਨੂੰ ਜਾ ਕੇ ਠੋਕਦੀ ਐ ਕਰਕੇ। ਯਾਰ ਤੇ ਇਹ ਵੱਟਾ ਵਾਲਾ ਰਾਤ ਨੂੰ ਜਾਣ ਲੱਗਾ ਬੰਦ ਕਰਦਾ ਆ ਫੜ ਕੇ। ਆਵੇ ਨਾ ਆ ਗੱਲ ਬਣੀ। ਉਹ ਮੰਚ ਲੈਣ ਤੋਂ ਕੋਈ ਹੁੰਦੀ ਹੈ, ਤੂੰ ਪਹਿਲੇ ਗੱਲ ਤੋਰ। ਤੇ ਮੈਨੂੰ ਉਸਤਾਦ ਜੀ ਤੁਸੀਂ ਕਰਨ ਦੋ, ਮੈਂ ਇਸੇ ਤੋਂ ਕਹਿਣ ਡਿਆ ਕਿ
ਉਸਤਾਦ ਸਾਡੇ ਲਈ ਜੋ ਮੁਕਾਮ ਰੱਖਦਾ ਸੀ ਨਹੀਂ ਖੈਰਾਂ यार तू आप उसकी भावनाओं का मजाक उड़ा रहे ਨਹੀਂ 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 ਰੇਸ ਕਰਨ ਡਿਆ ਸਾਰੀ ਭਾਵਨਾਵਾਂ ਨਹੀਂ ਹੁੰਦੀਆਂ ਵੀ ਅਗਲੇ ਨੂੰ 11 ਮਿੰਟ ਦਾ ਤੁਸੀਂ ਲੰਬਾ ਵੌਇਸ ਮੈਸੇਜ ਕਰਕੇ ਕਹਿੰਦਾ ਸੌਰੀ ਯਾਰ ਥੋੜਾ ਜਿਹਾ ਲੰਬਾ ਹੋ ਗਿਆ ਇਦਾਂ ਤੁਸੀਂ ਉਸਤਾਦ ਨੂੰ 12 ਮਿੰਟ ਦਾ ਮੈਸੇਜ ਕਰ ਦਿੰਦੇ ਪਾਇਨੇ ਨੇ ਕੀ ਕੀਤਾ ਵਾ ਕੁਝ ਵੀ ਨਹੀਂ ਇਹਨੇ ਕੋਈ ਮੈਨੂੰ ਲਿਖ ਕੇ ਮੈਨੂੰ ਬਹੁਤ ਬੁਰੇ ਲੱਗਦੇ ਰੈਡੀਮੇਡ ਮੈਸੇਜ ਕਿਹੜੇ ਰੈਡੀਮੇਡ ਸੁਣ ਲੈ ਯਾਰ ਹੁਣ ਮੇਰੀ ਮੈਂ ਉਦੋਂ ਦਾ ਬੋਲਿਆ ਚਲੋ ਹਾਲਾਂਕਿ ਮੇਰਾ ਇਹ ਫਾਰਮੈਟ ਨਹੀਂ ਆ ਠੀਕ ਆ ਮੈਂ ਅਕਸਰ ਦੋਸਤਾਂ ਨੂੰ ਕਹਿੰਦਾ ਹੁੰਦਾ ਕਿ ਜਿਹੜਾ ਤੁਸੀਂ ਆਪਣੇ ਜ਼ਿਹਨ ਨਾਲ ਆਪਣੇ ਦਿਮਾਗ ਨਾਲ 4 ਲਫ਼ਜ਼ ਵੀ ਲਿਖਣੇ ਨਾ ਉਹਦੀ ਜ਼ਿਆਦਾ ਅਹਿਮੀਅਤ ਆ ਬਹੁਤ ਬੜੇ ਰੈਡੀਮੇਡ ਮੈਸੇਜ ਕਰਨ ਨਾਲ ਹਾਂਜੀ ਉਹ ਪਤਾ ਨਹੀਂ ਕਿੱਥੇ ਕਿੱਥੇ ਆ ਜਿਹੜੇ ਤੂੰ 4 ਲਫ਼ਜ਼ ਲਿਖਣੇ ਉਹ ਸਿਰਫ ਮੇਰੇ ਲਈ ਆ ਹਾਂ ਇਹਨੇ ਮੈਨੂੰ ਉਹ ਜੋ ਆਇਆ ਗਿਆ ਈਦ ਮੁਬਾਰਕ ਇੱਕ ਛੇੜ ਦਿੱਤਾ ਅੱਗੋਂ ਕੁਛ ਨਹੀਂ ਇਹਨੇ ਕਿਹਾ ਹੁਣ ਵੀ ਮੈਂ ਤੈਨੂੰ ਮੋਬਾਈਲ ਦਾ ਹਾਲ ਮੈਂ ਉਹਦਾ ਨਹੀਂ ਜਵਾਬ ਦਿੰਦਾ ਤੂੰ ਮੂੰਹੋਂ ਕਹਿ ਕਿ ਸਾਜੀ ਬਹੁਤ ਬਹੁਤ ਈਦ ਮੁਬਾਰਕ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਪਤਾ ਲੱਗੇ ਕਿ ਫੈਸਲ ਨੇ ਹਿੰਸੇ ਮੇਰੇ ਕਰਕੇ ਲਿਖੇ ਤੈਨੂੰ ਆਇਆ ਫਾਰਵਰਡ ਕਰਤਾ ਉਹਨੂੰ ਆਇਆ ਫਤੂ ਤੋਂ ਉਹ ਰੈਡੀਮੇਡ ਮੈਸੇਜ ਦਾ ਸੋਚੀ ਜਾਣਾ ਵੀ ਮੇਰੇ ਨੂੰ ਰਿਪਲਾਈ ਉਹਦਾ ਕਾਹਦਾ ਰਿਪਲਾਈ ਹੋਣਾ ਹਾਂਜੀ ਉਸਤਾਦ ਜੀ ਮੇਰੀ ਇਹ ਸੁਣ ਲਓ ਉਹ ਚਾਹੁੰਦਾ ਵਾ ਕਿ ਤੁਹਾਨੂੰ ਮੈਸੇਜ ਆਇਆ ਵਾ ਤੁਸੀਂ ਝੁੰਬਰ ਪਾਰਟੀ ਸੱਦ ਕੇ ਡਾਂਸ ਕਰੋ ਆਹੋ ਇਹ ਵੀ ਕਰਕੇ ਕਰਾਂ ਵਕਤ ਨਾ ਵੀ ਮੈਂ ਮੈਸੇਜ ਦਾ ਪ੍ਰਿੰਟ ਕਢਾ ਕੇ ਲੱਕ ਤੇ ਲਾ ਲਵਾਂ ਉਸਤਾਦ ਜੀ 1 ਘੰਟਾ ਸੋਚੀਦਾ ਤੁਹਾਨੂੰ ਮੈਸੇਜ ਕਰਨ ਵਕਤ ਠੀਕ ਹੈ ਯਾਰ ਉਹੀ ਫਿਰ ਉਸ ਤੋਂ ਬਾਅਦ ਮੈਂ ਮੈਸੇਜ ਕੀਤਾ ਮਾਫੀ ਦੇਣਾ ਉਸਤਾਦ ਜੀ ਮੈਂ ਤੁਹਾਨੂੰ ਜੈਨੂਨ ਕਹਿਣਾ ਫਰਕ ਪਏ ਹੋਏ ਜੇ ਫਰਕ ਪਏ ਨੇ ਮੈਂ ਇਨਸ਼ਾਅੱਲਾ ਤਾਲਾ ਮੈਂ ਗੱਲ ਕਰਦਾ ਜਸਟ ਮਿੰਟ ਉਹ ਜਿੱਥੇ ਮੁਹੱਬਤ ਹੋਵੇ ਉਹ ਤਾਂ ਸੋਚਣਾ ਪੈਂਦਾ ਨਹੀਂ ਘੰਟਾ ਤੁਸੀਂ ਸੋਚਿਆ ਮੈਨੂੰ ਜਿਹੜੀ ਸ਼ਾਇਦ ਦੀ ਲੋੜ ਹੋਵੇ ਜਿੱਦਾਂ ਸਿੱਧੀ ਸਟੇਟ ਫਾਰਵਰਡ ਗੱਲ ਕਰੋ ਸੋਚਿਆ ਕਾ ਤੂੰ ਯਾਰ ਮੈਂ ਉਸਤਾਦ ਜੀ ਨੂੰ ਮੈਨੂੰ ਤੂੰ ਕਰੇ ਮੈਸੇਜ ਕਿ ਯਾਰ ਫੈਸਲ ਭਾਈ ਮੈਂ ਥੋੜਾ ਜਿਹਾ ਪਰੇਸ਼ਾਨ ਆ ਆਹੋ ਤੇ ਮੈਂ ਪੁੱਛਾਂਗਾ ਜ਼ਰੂਰ ਕੀ ਵਜ੍ਹਾ ਕਿਉਂ ਪਰੇਸ਼ਾਨ ਮੈਂ ਉਸਤਾਦ ਜੀ ਨੂੰ ਕਿਹਾ ਮੈਂ ਉਸਤਾਦ ਜੀ ਥੋੜਾ ਜਿਹਾ ਅੱਜ ਕੱਲ੍ਹ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਐਂਜ਼ਾਈਟੀ ਜਾਂ ਡਿਪਰੈਸ਼ਨ ਜਾਂ ਰਿਪਲਾਈ ਮੈਨੂੰ ਆ ਰਿਹਾ ਅੱਲਾਹ ਭਲਾ ਕਰੇ ਅੱਲਾਹ ਖੈਰ ਕਰੇ ਅੱਲਾਹ ਖੈਰ ਕਰੇ ਇਸ ਤੋਂ ਇਲਾਵਾ ਇਹ ਤੇ ਮੁਰਸ਼ਦ ਦਾ ਕਹਿਣਾ ਹੀ ਬਹੁਤ ਵੱਡੀ ਗੱਲ ਹੁੰਦੀ ਓਏ ਮੁਰਸ਼ਦ ਇਹ ਉਸਤਾਦ ਨਹੀਂ ਇਹ ਵੈਸਪਾ ਨੇ ਹਾਂ ਤੇ ਮੈਂ ਉਹਦੀ ਪਾਰਟੀ ਗੱਦੀ ਆ ਤੇ ਉਹ ਪਿੱਛੇ ਸਟੱਪਣੀ ਲੱਗੀ ਆ ਠੀਕ ਆ ਤੇ ਤੂੰ ਪਲਾਗੇ ਆ ਪਾਨਾ ਵਾ ਹੈ ਨਹੀਂ ਭਾਜੀ ਤੂੰ ਉਹ ਬਾਬਾ ਮੈਂ ਲੈ ਗੱਦੀ ਸਾਂ ਤੂੰ ਉਹ ਕਲਚ ਸੀ ਉਹ ਪਾਨਾ ਸੀ ਐਦਾਂ ਕਰਕੇ ਸੀ ਤੂੰ ਆਪੇ ਹੀ ਬਣ ਗਈ ਤੂੰ ਕੁਛ ਵੀ ਨਹੀਂ ਤੂੰ ਉਹ ਬਾਬਾ ਵਾ ਜਿਹੜਾ ਸਿਰ ਕੱਢਦਾ ਤੇ ਸੁੱਟਦਾ ਉਹ ਮੱਗ ਗਿਓ ਲੈ ਮਾਗੇ ਉਹ ਪਛਤਾ ਕਾ ਚੁੱਕ ਮੇਰੇ ਉੱਤੋਂ ਮੁਰਸ਼ਦ ਦਾ ਉਸਤਾਦ ਦਾ ਕਹਿਣਾ ਕਿ ਅੱਲਾ ਖੈਰ ਕਰੇ ਹਾਂ। ਓ ਯਾਰ ਇਹ ਤਾਂ ਵੱਡੀ ਗੱਲ ਹੀ ਕੋਈ ਨਹੀਂ ਯਾਰ ਉੱਠ ਕੇ ਸਟੈਂਡਿੰਗ ਓਵੇਸ਼ਨ ਦਿਓ ਯਾਰ ਗੱਲ ਕਰਦੇ ਬਣਦੀ ਹੈ ਕੋਈ ਗੱਲ ਬਣੀ ਫੇਰ ਕਰਾਂਗੇ ਹਲੇ ਸਬਰ ਕਰ ਅੱਛਾ ਸੌਰੀ ਯਾਰ ਉਹਨੇ ਮੈਸੇਜ ਮੇਰਾ ਸੀਨ ਕੀਤਾ ਯਾਰ ਦੇਖ ਦੇਤੀ ਉਹਨੇ ਜਾਣਾ ਕਿਤੇ ਕੰਮ ਮਿੰਟ ਬਾਅਦ ਟਰਾਈ ਕਰ ਰਿਹਾ ਇਹਨੇ 2-3 ਵਾਰੀ ਇਦਾਂ ਉੱਠਣਾ ਚੌਥੀ ਵਾਰੀ ਨਿਕਦਮ ਦੌੜ ਲਾ ਦੇ ਸਭ ਤੋਂ ਜ਼ਿਆਦਾ ਮੈਸੇਜ ਤਾਂ ਮੈਂ ਕੀਤੇ ਇਸ ਦੁਆਵਾਂ ਅੱਛਾ ਹਾਂ ਇਹਨੇ ਬਹੁਤ ਮੈਸੇਜ ਕੀਤੇ ਮੈਨੂੰ ਤੈਨੂੰ ਮੈਂ ਕੋਈ ਰਿਪਲਾਈ ਕੀਤਾ ਨਹੀਂ ਤੇ ਡੁੱਬ ਕੇ ਮਰ ਜਾ ਨਹੀਂ ਉਸਤਾਦ ਜੀ ਨੂੰ ਮੈਂ ਵੀ ਯਾਰ ਇਹਦਾ ਕੀ ਰਿਪਲਾਈ ਹੁੰਦਾ ਵਾ ਕਿ ਮੈਂ ਤੈਨੂੰ ਕਹਾਂ ਯਾਰ ਫਰੀਦ ਅੱਲਾ ਤੈਨੂੰ ਖੁਸ਼ ਰੱਖੇ ਯਾਰ ਤੂੰ ਨਾ ਵੀ ਕਹੇ ਤੇ ਮੈਂ ਇਹ ਇੱਕ ਵਨ ਵੇ ਗੱਲ ਆ ਇਹਦੇ ਅੱਗੇ ਕੁਐਸਚਨ ਮਾਰਕ ਨਹੀਂ ਹੈਗਾ ਇੱਕ ਲਾਈਨ ਹੁੰਦੀ ਵਨ ਵੇ ਯਾਨੀ ਉਹਨੂੰ ਤੁਸੀਂ ਟੂ ਵੇ ਕਰਨਾ ਤੁਹਾਡੀ ਮਰਜ਼ੀ ਹੈ ਨਹੀਂ ਕਰਨਾ ਤੇ ਉਹ ਕੋਈ ਲਾਗੂ ਨਹੀਂ ਕਰਦਾ ਕਿ ਮੈਂ ਤੈਨੂੰ ਫਰੀਦ ਈਦ ਮੁਬਾਰਕ ਯਾਰ ਅੱਲਾ ਤੈਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਬਸ ਇਹ ਮੇਰੇ ਵੱਲੋਂ ਵਨ ਵੇ ਤੂੰ ਨਹੀਂ ਵੀ ਰਿਪਲਾਈ ਕਰਦਾ ਨਹੀਂ ਬਣਦਾ ਮੈਂ ਤਾਂ ਪੁੱਛਾਂ ਫਰੀਦ ਯਾਰ ਅੱਲਾ ਤੈਨੂੰ ਖੁਸ਼ ਰੱਖੇ ਤੇ ਕੀ ਬਣ ਰਿਹਾ ਕੀ ਸੂਰਤ ਹਾਲਾਤ ਈਦ ਕਿਦਾਂ ਗੁਜ਼ਰੀ ਇਹਦਾ ਤੂੰ ਜਵਾਬ ਦੇਣਾ ਕਿਉਂਕਿ ਮੈਂ ਤੈਨੂੰ ਕੁਝ ਪੁੱਛ ਰਿਹਾ ਇਹਨੇ ਵਨ ਵੇ ਵੀ ਨਹੀਂ ਕੀਤਾ ਹਾਂ ਇਹਨੇ ਰੈਡੀਮੇਡ ਈਦ ਮੁਬਾਰਕ ਵਾਲਾ ਔਰ ਉਹ ਐਡੇ ਅੱਛੇ ਉਹ ਬਣੇ ਹੁੰਦੇ ਨੇ ਇਹਨੇ ਉਹਨਾਂ ਚੋਂ ਵੀ ਫਿੱਕਾ ਜਿਹਾ ਲੱਭ ਕੇ ਕੀਤਾ ਐਵੇਂ ਲੜਾਈ ਹੋ ਜਾਣੀ ਜੇ ਤੁਹਾਡੀ ਮੇਰੀ ਫਾਇਦਾ ਜਿਹੜੀ ਮੁਫਤ ਵਾਲੀ ਐਪ ਚ ਨਹੀਂ ਬਣ ਜਾਂਦਾ ਆਪਾ ਹੀ ਹਾਂ ਉਹ ਇਹਨੇ ਟੈਪ ਮੈਂ ਤੁਹਾਨੂੰ ਕਿਹਾ ਐਵੇਂ ਲੜਾਈ ਹੋ ਜਾਣੀ ਅੱਛਾ। ਸੱਚੀ ਮੁੱਚੀ ਲੜ ਪੈਣਾ ਜੀ ਉਸਤਾਦ ਜੀ ਮੈਂ ਤੁਹਾਡੇ ਨਾਲ ਤੁਸੀਂ ਕਿਉਂ ਮੈਨੂੰ ਰੋਂਗ ਕਰਨ ਦੇ ਹੋ ਮੈਂ ਤੁਹਾਨੂੰ ਕਿਹਾ ਮੈਂ ਮੈਸੇਜ ਕੀਤਾ ਤੁਸੀਂ ਪੜ੍ਹ ਲਓ ਅਗਰ ਨਾ ਹੋਵੇ ਕੋਈ ਵੀ ਰੈਡੀਮੇਡ ਮੈਸੇਜ ਦਿਖਾ ਦਿਓ ਮੈਨੂੰ ਠੀਕ ਹੈ ਮੈਂ ਤੁਹਾਨੂੰ ਜਿਹੜਾ ਮੈਸੇਜ ਕੀਤਾ ਉਹ ਵਾਲਾ ਕਿ ਉਸਤਾਦ ਜੀ ਮੈਂ ਪਰੇਸ਼ਾਨ ਆ ਤੁਸੀਂ ਕਹੋਗੇ ਅੱਲਾ ਖੈਰ ਕਰੇ ਹਾਂ ਤੇ ਮੈਂ ਤੇ ਤੈਨੂੰ ਕਹਿ ਰਿਹਾ ਕਿ ਆਹੋ ਇਹ ਸਵਾਲੀਆ ਨਹੀਂ ਸੀਗਾ ਨਹੀਂ ਪਰੇਸ਼ਾਨ ਹੈ ਤੇ ਉਸਤਾਦ ਜੀ ਕੀ ਹੁਣ ਇੱਥੇ ਬਲੇਡ ਮਾਰ ਲੈਂਦੇ ਛੁਰੀ ਮਾਰ ਲੈਂਦੇ ਕਿੱਦਾਂ ਚਲੋ ਯਾਰ ਕਰਦੇ ਠੀਕ ਹੋ ਗਿਆ ਯਾਰ ਤੁਸੀਂ ਸੱਚੇ ਹੋ ਭਾਈ ਭਾਜੀ ਆਹ ਇੱਕ ਮੈਸੇਜ ਹੈ ਆ ਜਾਓ ਨਹੀਂ ਥੱਲੇ ਪੜੋ ਥੱਲੇ ਪੜੋ नहीं ईद मुबारक दा उस्ताद जी, आजकल मैं बहुत परेशान हूँ मेरे लिए भी दुआ कीजिएगा हाँ। ये वन वे मैसेज है ਹਾਂਜੀ ਇਹਦਾ ਹੀ ਬਣਦਾ बन गया मैं को क्या अल्लाह पाक बेहतर करेगा सब चलो ਕੀ ਕਰਾਂ ਇਸ ਤੋਂ ਬਾਅਦ ਮੈਂ ਕੀ ਕਰਾਂ ਟਿਕਟ ਲੈ ਕੇ ਮਤਲਬ ਉਹਨਾਂ ਨੂੰ ਕਹਿੰਦਾ ਵੀ ਮੇਰੇ ਇਕੱਲੇ ਲਈ ਜਹਾਜ਼ ਮੈਨੂੰ ਫੈਸਲ ਦੇ ਕੋਲ ਪਹੁੰਚਾ ਦਿਓ ਜਲਦੀ ਤੁਹਾਡਾ ਰਾਈਟ ਬਣਦਾ ਸੀ ਫੈਸਲ ਕੀ ਪਰੇਸ਼ਾਨੀ ਹੈ ਦੱਸ। ਨਹੀਂ ਉਸਤਾਦ ਜੀ ਤੁਹਾਡਾ ਰਾਈਟ ਬਣਦਾ ਸੀ ਚੁੰਨੀ ਲੈ ਕੇ ਉਸ ਤੋਂ ਬਾਅਦ ਆ ਸੁਣੋ ਉਸ ਤੋਂ ਬਾਅਦ ਆ ਆਇਆ ਜੀ
ਬਸ ਕੋਈ ਈਦ ਮੁਬਾਰਕ ਨਹੀਂ, ਕੋਈ ਨਹੀਂ ਉਸਤਾਦ ਜੀ ਈਦ ਮੁਬਾਰਕ, ਕੁਛ ਨਹੀਂ, ਕੱਲਾ ਆਇਆ ਬਸ। ਆਹੋ ਠੀਕ ਹੋ, ਜਿੰਨੇ 70 ਮੈਸੇਜ ਕੀਤੇ ਦਿਮਾਗ ਉਹਨੂੰ ਕੀ ਆ ਗਿਆ? ਤੇ ਯਾਰ ਉਹ ਤੇਰੇ ਕੋ ਗਿਲਾ ਤੇ ਨਹੀਂ ਨਾ ਕਰਨ ਦਿਆ। ਤੇ ਫਿਰ ਗਿਲਾ ਜਿੱਥੇ ਮੁਹੱਬਤ ਹੋਵੇ, ਪਿਆਰ ਹੋਵੇ, ਅਦਬ ਹੋਵੇ, ਤੇ ਗਿਲਾ ਬਣਦਾ ਹੀ ਨਹੀਂ। ਮੇਰਾ ਗਿਲਾ ਬਣਦਾ ਮਿੱਠੇ, ਕਿਉਂਕਿ ਮੈਂ ਸਭ ਤੋਂ ਪੁਰਾਣਾ ਮੈਂ ਤੁਹਾਡੇ ਹਾਂ ਮੈਂ ਸਭ ਤੋਂ ਪੁਰਾਣਾ ਉਸਤਾਦ ਉਹ ਯਾਰ ਨਾਜ਼ਰੀਨ ਨੇ ਫਾਰਮੈਟ ਨਹੀਂਗਾ ਮੇਰਾ, ਇੱਕ ਬ੍ਰੇਕ ਲੈਣੇ, ਬ੍ਰੇਕ 'ਚ ਮੈਂ ਇਹਨਾਂ ਨੂੰ ਸਮਝਾਉਣਾ ਜੇ ਸਮਝ ਗਏ ਤੇ, ਨਹੀਂ ਤੇ ਫਿਰ ਮੇਰਾ ਇਹ ਫਾਰਮੈਟ ਨਹੀਂਗਾ। ਵੈਲਕਮ ਬੈਕ ਨਾਜ਼ਰੀਨ, ਪ੍ਰੋਗਰਾਮ ਮੈਂ ਦੁਬਾਰਾ ਖੁਸ਼ ਹਾਂ। ਮੈਂ ਆਪਣੀ ਗੱਲੋਂ ਸਮਝਾ ਲਿਆ ਵਾ, ਦੇਖ ਲੈਣਾ ਹੁਣ ਕੀ ਬਣਦਾ। ਮੇਰੇ ਵੱਲੋਂ ਇਹ ਵਾ ਕਿ ਫੈਸਲ ਰਾਮੇ ਲਓ ਜੀ। ਮੈਂ ਦੁਨੀਆ ਤੇ ਨਹੀਂ ਵੇਖਿਆ। ਮੈਂ ਸਲੂਟ ਕਰਨਾ, ਸ਼ੁਕਰ ਆ ਯਾਰ, ਸ਼ੁਕਰ ਆ। ਫੈਸਲ ਸਾਹਿਬ ਲਈ ਕਲੈਪ। ਅਸੀਂ ਜੋ ਵੀ ਤੇਰੇ ਸਵਾਜੀ ਤੇਰੇ ਅਸੀਂ ਵਰਗਾ- ਤੁਹਾਡੇ ਹੁੰਦੇ ਆ, ਫੈਸਲ ਸਾਹਿਬ ਨਹੀਂ, ਅਸੀਂ ਲੜਨਾ ਨਹੀਂ, ਤਾਂ ਅਸੀਂ ਤੁਹਾਡੇ ਹੁੰਦੇ ਆ, ਅਸੀਂ ਕਦੀ ਵੀ ਦੂਰ ਨਹੀਂ, ਇੱਕ ਦੂਸਰੇ ਤੋਂ ਵੱਖ ਨਹੀਂ ਹੋ ਸਕਦੇ। ਇਹ ਮੈਨੂੰ ਗੱਲ ਕਰਾਂ, ਮੈਂ ਉਹਦੀਆਂ ਦੌੜਾ ਕੱਢਦਾ ਚਲੋ ਕਹਿ ਰਹੇ ਹੋ ਗਿਆ ਫੈਸਲ ਨੇ ਪੱਕਾ ਪੁਖਤਾ ਫੈਸਲਾ ਕਰ ਲਿਆ ਕਿ ਅੱਜ ਤੋਂ ਬਾਅਦ ਉਹਨਾਂ ਨੇ ਤੁਹਾਡੇ ਨਾਲ ਕਦਾ ਤਾਲੁਕੀ ਕਰਨੀ। ਸ਼ੋ ਹੀ ਨਹੀਂ ਕਰਦਾ ਤੁਹਾਡਾ। ਉਸਤਾਦ ਜੀ ਮੇਰਾ ਮਾਈ ਬਾਪ ਨੇ ਮੈਨੂੰ ਮਾਰਨ ਕੁੱਟਣ ਜੋ ਮਰਜ਼ੀ ਕਰਨ, ਉਸਤਾਦ ਜੀ ਪੂਰਾ ਇੱਕ ਸਿਟੀ ਹੈ ਤੇ ਤੁਸੀਂ ਦੋ ਉਹ ਗੰਦੀਆਂ ਗਲੀਆਂ ਉਸ ਸਿਟੀ ਦੀਆਂ ਜਿਹ ਹਰ ਬੰਦਾ ਕਹਿੰਦਾ ਇੱਧਰ ਦੀ ਨਹੀਂ ਜਾਣਾ, ਇੱਧਰ ਦੀ ਜਾਣਾ। ਨਹੀਂ। ਉਸਤਾਦ ਮੇਰੇ ਲਈ ਸਭ ਕੁਝ ਸਿਟੀ ਨਹੀਂ ਹੈਗੀ ਉਸਤਾਦ, ਇੱਕ ਗੁਫਾ ਨੇ। ਹਾਂ ਗੁਫਾ ਕੀ ਹੁੰਦਾ ਉਸਤਾਦ ਜੀ? ਸੁਰੰਗ ਟਾਈਮ। ਹਾਂ ਗੁਫਾ ਹਾਂ, ਉੱਥੇ ਕੁਝ ਚੀਜ਼ਾਂ ਹੈਂਡੀਕ੍ਰਾਫਟਸ ਟੰਗੇ ਹੋਏ, ਉਹ ਤਾਂ ਅਸੀਂ ਪਛਾਣ ਉਹ ਹੁੰਦਾ ਵਾ। ਅਸੀਂ ਉਹ ਵਾਂ ਤੇ ਉਸ ਗੁਫਾ 'ਚ ਇੱਕ ਸਰਾਖ ਆ। ਹਾਂ ਓਏ ਜਿਹੜਾ ਤੇਰੇ ਉਹਦੇ- ਦਿਲ ਚ ਆ ਯਾਰ ਵੇਖ ਲੈ, ਫਿਰ ਮਿੱਠੇ ਕਰਦੇ ਇਦਾਂ ਚੱਲ ਚੱਲ ਮੈਨੂੰ ਗੁਫਾ ਦਾ ਪਤਾ ਨਹੀਂ, ਤਾਂ ਨਹੀਂ ਕੋਈ ਗੱਲ ਕੀਤੀ। ਮੈਨੂੰ ਗੁਫਾ ਦਾ ਪਤਾ ਹੀ ਨਹੀਂ। ਨੂੰ ਦੇ ਦੇ ਜਿੱਥੇ ਸ਼ੇਰ ਰਹਿੰਦਾ ਵਾ ਉਹ ਤਾਂ ਕਛਾਰ ਹੁੰਦੀ ਆ। ਖਾਰ ਉਹ ਕਛਾਰ 'ਚ ਰਹਿੰਦਾ ਵੇ ਸ਼ੇਰ, ਗਾਰ 'ਚ ਕਿਹੜਾ ਰਹਿੰਦਾ ਵਾ? ਲੱਕਛਾਰ, ਹਾਂਜੀ ਭਾਂ ਇਹ ਗਾਰ ਤੋਂ ਸਾਲ ਛੋਟੀ ਹੁੰਦੀ ਕਛਾਰ। ਆ ਸਾਲ ਤੋਂ ਬਾਜੀ ਨਹੀਂ ਬਹਰਹਾਲ ਉਹਨੂੰ ਮਾਫ ਕਰ ਦਿਓ। ਉਹਨੂੰ ਨਹੀਂ, ਤੂੰ ਵੀ ਕੱਚੀ ਆ। ਨਹੀਂ ਜ਼ਿਆਦਤੀ ਉਹਨਾਂ ਦੀ, ਲੇਕਿਨ ਮੈਂ ਮਾਜ਼ਰਤ ਕਰਨਾ ਉਸਤਾਦ ਜੀ, ਫੈਸਲ ਸਾਹਿਬ ਦਾ ਦਿਲ ਦੁਖਿਆ। ਮੇਰੇ ਵੱਲੋਂ ਈਦ ਮੁਬਾਰਕ ਦਾ ਮੈਸੇਜ ਵੀ ਗਿਆ। ਮੈਂ ਟੋਟਲੀ ਆਪਣੇ ਹਕੂਕ ਜਿਹੜੇ ਅੱਛਾ ਯਾਰ ਛੱਡ ਦੇ ਉਸ ਗੱਲ ਨੂੰ, ਮੇਰਾ ਦਿਮਾਗ ਪਾਟਾ ਨਾਲ ਆ ਗਿਆ। ਸਾਜੀ ਤੁਸੀਂ ਇੱਥੇ ਸ਼ੀਸ਼ੇ ਦਾ ਗਲਾਸ ਇੱਕ ਮੰਗਵਾਓ, ਉਹਨੂੰ ਤੋੜ ਕੇ ਦੁਬਾਰਾ ਜੋੜੋ, ਉਹ ਜੁੜ ਜਾਏਗਾ, ਲੇਕਿਨ ਨਿਸ਼ਾਨ ਬਾਕੀ ਰਹਿਣਗੇ। ਮੇਰੇ ਦਿਲ 'ਚੋਂ ਗੱਲਾਂ ਨਹੀਂ ਜਾਣੀਆਂ ਸਾਰੀ ਚੈਨਲ ਕਹਿ ਰਹੇ। ਉਹ ਭਾਜੀ ਅਸੀਂ ਕਿਹੜਾ ਘੁੰਗਰੂ ਬਣ ਕੇ ਅੱਗੇ ਨੱਚਣ ਦੇ ਵੀ ਨਿਸ਼ਾਨ ਮਿਟਾਣੇ, ਠੀਕ ਆ, ਹਿਸਾਬ ਨਾਲ ਰਹੋ, ਕੋਈ ਰੌਲਾ ਨਹੀਂ ਐਸਾ। ਓਏ ਮੈਂ ਤਾਂ ਕਹਿੰਦਾ ਹਾਂ ਫੈਸਲ ਸਾਹਿਬ ਇਹ ਤੇ ਗੱਲ ਨਹੀਂ ਨਾ, ਅਸੀਂ ਤੇ ਗੱਲ ਇਹੀ ਆ। ਅਸੀਂ ਤੇ ਤੁਹਾਡੇ ਤੋਂ ਛੋਟੇ ਆ। ਤੁਸੀਂ ਛੋਟੇ ਨਹੀਂ, ਘਟੀਆ ਹੋ। ਛੋਟੇ ਹੋਰ ਹੁੰਦੇ, ਘਟੀਆ ਹੋਰ ਹੁੰਦੇ। ਮੰਨ ਲਾ ਯਾਰ ਮੁਨਾਫਿਕ ਹੋਰ ਭਾਜੀ, ਹੁੰਦੇ। ਮੰਨ ਲਿਆ, ਤਸਲੀਮ ਕਰ ਲਿਆ, ਅਸੀਂ ਘਟਿਆ ਬੰਦੇ ਇਕੱਠੇ ਕਰ ਲੂਗਾ ਫਿਰ ਨਹੀਂ ਯਾਰ ਫੈਸਲਾ ਜ਼ਿਆਦਤੀ ਹੈ ਵੈਸੇ, ਗੱਲ ਹੈ ਭਾਵੇਂ ਜੋ ਵੀ ਹੈ, ਲੇਕਿਨ ਇਹ ਜਿਹੜੇ ਵੱਡੇ ਆ ਉਸਤਾਦ ਜੀ ਮੈਂ ਫੈਸਲਾ ਕਰ ਲਿਆ ਹੈ, ਮੈਂ ਜੈਨੂਇਨ ਕਹਿ ਰਿਹਾ। ਸਾਨੂੰ ਫਿਰ ਸਾਡਾ ਕਸੂਰ ਦੱਸ ਦਿੱਤਾ ਜਾਏ ਕਿ ਅਸੀਂ ਇਹ ਈਦ ਮੁਬਾਰਕ ਕਰਕੇ ਵੀ ਸਾਰਾ ਕੁਝ ਕਰਕੇ ਕੀ ਕਰਦੇ? ਅਸੀਂ ਡਾਲਾ ਲੈ ਕੇ ਤੁਹਾਡੇ ਵੱਲ ਆ ਜਾਂਦੇ, ਉੱਥੇ ਬਹਿ ਕੇ ਤਾਸ਼ ਖੇਡਦੇ, ਸ਼ਰਾਬਾਂ ਪੀਂਦੇ, ਫਿਰ ਪਤਾ ਲੱਗਦਾ ਵੀ ਈਦ ਮੁਬਾਰਕ। ਇਹ ਕਿਹੜੀ ਈਦ ਮੁਬਾਰਕ ਆ ਵੀ ਜਿਹੜੀ ਤੁਸੀਂ ਜਿੰਨੀ ਮੈਂ ਪੀਂਦਾ ਵਾ ਤੂੰ ਵੀ ਨਹੀਂ ਪੀਂਦਾ, ਤੈਨੂੰ ਪਤਾ ਹੀ ਆ। ਚਲੋ ਤੁਸੀਂ ਪੀਂਦੇ ਤੇਜ਼ ਪੱਤੀ ਵਾਲੀ, ਉਹ ਪੀਂਦਾ ਹਲਕੀ ਪੱਤੀ ਵਾਲੀ। ਅੱਛਾ ਦੇਖੋ ਉਹਦਾ ਜ਼ਰਫ ਦੇਖੋ, ਤੁਸੀਂ ਕਿੰਨਾ ਕੁਝ ਕਹਿ ਲਿਆ, ਉਹ ਬੱਚੇ ਨੂੰ ਪਸੀਨਾ ਤੱਕ ਨਹੀਂ, ਟਸ ਤੋਂ ਮਸ ਨਹੀਂ ਹੋਇਆ। ਤੁਸੀਂ ਇੱਕ ਜਸਟ ਇੱਕ ਮੈਸੇਜ ਨਹੀਂ ਗਿਆ ਈਦ ਮੁਬਾਰਕ ਦਾ, ਤੇ ਕਿੰਨਾ ਹਾਈਪਰ ਹੋ ਗਿਆ। ਮਾਫ ਕਰ ਦਿਓ, ਤੁਹਾਡਾ ਛੋਟਾ ਭਾਈ ਕੱਲ ਨੂੰ ਗੁਲ ਕਪਾੜਾ ਕਰੇਗਾ, ਐਵੇਂ ਫਾਇਦਾ ਕੋਈ ਨਹੀਂ ਹੈ। ਕਰ ਲਵੇ ਯਾਰ ਕੋਲ ਕੋ ਮਿੱਠੇ ਤੂੰ ਇੱਕ ਸਾਈਡ ਤੋਂ ਮੈਨੂੰ ਨਾ ਪੂਰਾ ਚੱਬਾ ਡੋਗਾ ਟੈਪ ਵੇਟ ਕਰ। ਚੱਲ ਕੇ ਹਾਜ਼ਰ ਪੂਰਾ ਤੇ ਨਹੀਂ ਮੈਂ ਮਾਜ਼ਰਤ ਕੀਤੀ, ਮੇਰੇ ਵੱਲੋਂ ਜੇ ਗਲਤੀ ਵੀ ਨਹੀਂ, ਫਿਰ ਵੀ ਮੈਂ ਮਾਜ਼ਰਤ ਕੀਤੀ ਹੈ। ਮਿੱਟੀ ਬਣ ਗਿਆ ਤੂੰ, ਫਰੀਦ ਇਹ ਹੀ ਕਾਮਯਾਬੀ ਹੈ ਤੇਰੀ। ਚਲੋ ਛੱਡੋ, ਕਿਦਾਂ ਨਾ ਕਰੇ। ਉਸਤਾਦ ਮੇਰੇ ਉਸਤਾਦ ਇੱਕ ਪੁਲ ਵਾ। ਇਹ ਉਹ ਨਸ਼ਈਆ ਇਹ ਹੀ ਕਾਮਯਾਬੀ। ਲੈ ਸੁੱਤਾ ਜਿਹੜਾ ਕੋ ਆਵਾਜ਼ ਤੋਂ ਨਾਂਗੇ ਖਾਣ ਲੱਗੇ ਵੇ। ਅਸੀਂ ਤੇ ਇਹ ਮੁਹੱਬਤ ਰੱਖਣੇ ਫੈਸਲ ਸਾਹਿਬ, ਤੁਸੀਂ ਪੁੱਲ ਦੇ ਵਿੱਚ ਛੇੜ ਕਰਦੇ ਤੁਸੀਂ। यार ये वक्त ढूंढ के लाया है पत्थरों का अरूज, ये वक्त ढूंढ के लाया है पत्थरों का अरूज, वगरना नक्श ये होता था आदमी में कभी। ये पत्थर लोग हैं जो अभी टुरे फिरते हैं। हुआ है मुज़ाकरात का मुसाहिब, फिरे है इतरात। ने पहन रखे हैं दस्ताने। एक मिनट ठहर जा। हुआ है मुज़ाकरात का मसाहिब, फिरे है इतराता, मगर न शहर में फैसल की आबरू क्या है। हाय 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 हाय। दिन ताता जीता जीता सही है। ये हर बात पे कहता है तू कि तू क्या है। ये हर बात पे कहता है तू कि तू क्या है। तुम ही बताओ ये अंदाज़े गुफ्तगू क्या है। कभी भूला कभी याद किया, गुपचुप गुपचुप गुपचुप। और रगों में दौड़ते फिरने के हम नहीं कायल। हाय 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 एਵੇਂ ओ नहीं, हो नहीं, जब आंख से ही न टपका तो फिर लहू लहू क्या है। तेरे अल्फाज मुझको शल्ली कर गए वरना शल्ली
आदमी हम भी बड़े काम देते। ਆ ਯਾਰ ਇਹ ਭਾਈ ਗੇਮ ਬੜਾ ਫੈਸਲ ਵੱਡਾ ਹੈ। ਨੇ ਭਾਈ ਫੈਸਲ ਨੇ ਤੁਹਾਨੂੰ ਮੁਸ਼ਾਇਰੇ ਦਾ ਜਵਾਬ ਦੇਣਾ ਸੀ, ਲੇਕਿਨ ਉਹਨਾਂ ਦਾ ਮੁਸ਼ਾਇਰਾ ਤਿਆਰ ਨਹੀਂ ਹੈ। अजाब दीद में आंखें लहू लहू करके मैं शर्मसार हुआ तेरी जुस्तजू करके। ओए, सुना है शहर में जख्मी दिलों का मेला है, चलेंगे हम भी मगर पैरहन रफू करके। हाँ, लोग उसे आंख भर के देखते हैं। वाह वाह। ये रफू करके सी। ਕੰਧਾਂ ਉੱਚੀਆਂ ਕਰ ਲੋ ਰੋਲਾ और ये हमसे किसने लहू का खिराज फिर मांगा। हाय, हाय। मोहसिन नकवी साहब ने की चपेट मारी ताड़े फैसल साहब। ये हमसे किसने लहू का खिराज फिर मांगा, अभी तो सोए थे मक्तल को सुर्खरू करके। ਹਾਏ ਹਾਏ क्या बात। ताड़ी ਦਾਦ ਨਹੀਂ ਦੇਣੀ, ਜਵਾਬ ਦੇਣਾ ਵਾ। मैं तेरे अल्फाज का जवाब तो दे दूं, वरना हाँ कीचड़ में मैं पत्थर नहीं फेंकता। ਹਾਏ 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 ਇਹ ਵੀ ਗੱਲ ਠੀਕ ਆ ਕਿਉਂ ਜੀ, ਇਹ ਵੀ ਹਲਕੇ ਜਿਹੇ ਟਾਫੀ ਹੋਏ ਨੇ। बड़ी गल है फैसल साहब, सही गल। लेकिन असी उस्ताद ने जो मुकाम दिने, हाय। उस्ताद एक जहाज है। ओ वाला केड़ा जाल उस्ताद वो जहाज ने जिहदे च असी सफर करने हवावां दा हाय। फजावां दा। ਯਾਰ ਮੈਨੂੰ ਤਾਂ ਪਹਾੜੀ ਕਰਾਉਣ ਵਾਲਾ ਲੱਗਾ ठीक है ਨਹੀਂ ਨਾ ਯਾਰ, तू ਤੁਸੀਂ ਉਹ ਸਵਾਰੀ ਹੋ ਜਿਹੜਾ ਕੰਡਕਟਰ ਕਹਿੰਦਾ ਉਸਤਾਦ ਜੀ ਜਹਾਜ਼ ਨਹੀਂ ਉਸਤਾਦ ਜੀ, ਉਹ ਰਾਕਟ ਨੇ ਜਿਹੜੇ ਚੰਦ ਤੇ ਲੈ ਜਾਂਦਾ ਬੰਦਿਆਂ ਨੂੰ ਹਾਏ हाय 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 ਸਹੀ ਗੱਲ ਹੈ तो ਸਾਜੀ ਚੰਦ ਤੇ ਪਹੁੰਚੜੀ ਵਾਲੇ ਆ ਜਿਵੇਂ ਡਿਗੀ ਲਈ ਆਗਾ हाय हाय ਬਹਰਹਾਲ ਜੀ ਉਹ ਬੱਚੇ ਨੇ ਉਸਤਾਦ ਤੇ ਤਸ਼ੱਦਦ ਕਰੀ ਜਾਂਦਾ ਕੋਈ ਭਰਾਵਾ ਕਿਤੇ ਹੋਵੇ, ਉਹਨੂੰ ਲੱਗਦਾ ਸਾਈਡ ਤੇ ਉਸ ਤਰ੍ਹਾਂ ਲਾਉਣ ਡਿਆ ਹੋਵੇ। हाँ सही गल। ਬਹਰਹਾਲ ਫਰੀਦ, ਮੈਂ ਤੇਰਾ ਜ਼ਰਫ ਦੇਖ ਲਿਆ ਯਾਰ। ਏਦਾਂ ਲੱਗਿਆ ज़र्फ ये मेरा ज़र्फ है, वरना फरीद तू जैसे को मैंने दोस्त बनाया है। ਹਾਂ ਨਹੀਂ ਫਰੀਦ ਚਾਸ ਆ ਗਈ ਤੇਰੇ ਜ਼ਰਫ ਤੇ ਯਾਰ। ਏਡਾ ਮਿਟਿਆ, ਏਡਾ ਥੱਕਿਆ ਆਦਮੀ ਤੂੰ ਯਾਰ, ਏਡਾ ਹਾਨੂੰ ਰੈਟ ਯਾਰ ਵੀ ਉਹਦੀ ਗੱਲ ਨੂੰ ਕੋਈ ਨਹੀਂ ਕੀਤਾ ਯਾਰ। नहीं नहीं यार मिटे तक ठीक नहीं थी। ਨਹੀਂ ਇਹ ਵੀ ਤਾਂ ਉਹੀ ਨੇ ਨਾ, ਥੋੜਾ ਜਿਹਾ ਚੜ ਕੇ ਆ ਦੇਣਾ। अच्छा चढ़ के आ रहे हो। ਆਜਜ਼ੀ ਆ ਉਹਦੇ ਚ ਆਜਜ਼ੀ ਆ ओए, जी, बिल्कुल। हाय हाय हाय। तेरी तलब में जला डाले आशियाने तक। ਓਏ ਹੋਏ ਅੱਛਾ ਮੇਰੀ ਗੱਲ ਸੁਣੋ, ਇੱਕ ਟਿਕਟ ਤੇ ਦੋ ਮਜ਼ੇ ਨਾ ਕਰੋ, ਸ਼ਹਿਰ ਵਿੱਚ ਨਾ ਕਰੀ ਜਾਓ। ਨਹੀਂ, ਨਹੀਂ, ਨਹੀਂ। ਬਾਅਦ ਚ ਜਿਹੜਾ ਕਰਨਾ ਪੈਣਾ। ਉਹ ਸਾਡਾ ਆਪਣਾ ਜ਼ਾਤੀ ਹੈ ਤੇ ਮੈਂ ਲੋਕਾਂ ਦੇ ਲਿਖੇ ਹੋਏ ਇੰਤਖਾਬਾਤ ਤੁਹਾਨੂੰ ਸੁਣਾ ਰਿਹਾ। तेरी तलब में जला डाले आशियाने तक, कहाँ रहूं मैं तेरे दिल में घर बनाने तक। ਹਾਂ ਬੜਾ ये दिल का बोझ कहाँ तक उठाए फिरता रहूं, मैं मर ना जाऊं कहीं हाल दिल सुनाने तक। ये ਤੁਹਾਡੀ औकात है फैसल साहब। दीवार क्या गिरी मेरे बादे मुखालफ की है काब। ਵਾਹ ਵਾਹ ਕੀ ਚੜੇ ਹੋ। ਹਾਂ वादे मुखालफ क्या गिरा। दीवार क्या गिरी मेरे बादे मुखालफ की है अकाब, लोगों ने मेरे घर से ऊंचा उड़ाने के लिए। वाह ਵਾਹ वाह वाह आय हाय हाय। जो मुझसे मोहब्बत तू नहीं करता, मैं तेरी तरफ फू नहीं करता। ਭਾਜੀ ਤੁਸੀਂ ਕਰਤਾ ਵਾ। नहीं नहीं साजी नहीं यार किया ओदी तरफ करना तो तू, मैं वो मायन कीता है। ਆ ਮਾਇਮ ਸੀਗਾ, ਆਹੋ। ਅਤਾ ਫਟਾ ਲੈ ਗਏ ਹੋ, ਹਲੇ ਮਾਇਮ ਸੀਗਾ। ਇਹ ਉਸਤਾਦ ਜੀ ਲੋਕ ਨੇ ਇਹਨਾਂ ਨੂੰ ਨਹੀਂ ਸਮਝ ਆਣੀ ਉਸਤਾਦ ਸਾਡੇ ਲਈ ਕੀ ਹੈ। हजारों साल नरगिस अपनी बेनूरी पे रोती है ਤਾਂ ਜਾ ਕੇ लगता है मजाक रात में रात में। आहा उस्ताद जी ਤਾਂ जा- तां हाय हाय, एक मुकद्दस फर्ज की तकमील होती है यहाँ। आपको पता ही नहीं है शेफ। वो ये तो ट्यूशन दे लिखे हुंदा पापा भी इतनी चीजें उस्ताद जी ट्यूशन ही नहीं किस्मत नुए बशर तक तकमील होती है यहाँ। हाँ फॉरवर्ड ना करे। मैं तेनू कह रहा ना कर। हाँ। ये कब कहा था कि नज़ारों से खौफ आता है, मुझे तो चांद और तारों से खौफ आता है। दुश्मनों के मैं वार से डरता नहीं, मुझे अपने यारों से खौफ आता है। हाय 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 मुड़ के देखा जो कमी गाह की तरफ, हाय हाय हाय। देखा जो तीर खा के कमींगा की तरफ, मैं मुड़ के देखा, तू मुड़दा ही नहीं गा। अपने ही दोस्तों से मुलाकात हो गई। ਇਹ ਕਿੱਥੇ ਸਮਝਣਗੇ ਉਸਤਾਦ ਦਾ ਮਕਾਮ। ਫਰੀਦ ਉਸਤਾਦ ਜੀ ਇੱਕ ਪਾਨ ਵਾਲਾ ਖੋਖਾ ਨੇ ਸਾਡੇ ਲਈ। ओए सही ਤੇ बात। ਅਸੀਂ ਨਾਲ ਲਮਕਦੇ ਲੈਟਰ ਫਰੀਦ ਤੇਰੇ ਜ਼ਰਫ ਨੂੰ ਮੰਨ ਗਿਆ ਯਾਰ। ਏਡਾ ਹਾਂ। ਪਿਆ ਬੰਦਾ, ਏਡਾ ਯਾਰ ਯਾਰ ਤੂੰ ਹੋਣਾ यार बेटे
ਇਹ ਮਾਲ ਕਰ ਗਿਆ ਟੀਮ ਚ ਪਾ ਦੋ। ਤੂੰ ਮੇਰੇ ਨਾਲ ਹੋਣ ਦਾ ਨਾ ਯਾਰ ਝੁਕਿਆ ਓਏ ਮੈਨੂੰ ਮੈਂ ਜਿੰਨਾ ਝੁੱਗਿਆ ਮੈਨੂੰ ਡਾਰਾ ਪਾਲਣਾ ਲੱਗਦਾ ਤੈਨੂੰ ਫਾਲੀ ਲੱਗਦਾ, ਤੇਰਾ ਪਤਾ ਤਾਂ ਨਹੀਂ ਲੱਗਣਾ ਹੁਣ। ਬਹਰਾਲ ਜੀ ਉਹਨੇ ਮਾਫੀ ਮੰਗ ਲਈ ਆ, ਉਹਨੇ ਸਟੈਂਡ ਅਪ ਕਰ ਲਿਆ ਆਪਣੇ ਆਪ ਨੂੰ, ਉਹ ਅੱਗੇ ਤੋਂ ਨਹੀਂ ਕਰੂਗਾ ਭਾਈ। ਅਗਰ ਤੁਸੀਂ ਵੀ ਨਾ ਕਰਿਓ ਭਾਜੀ, ਹੁਣ ਇੰਨਾ ਹੀ ਹੁੰਦਾ ਸੀ ਹਾਰੇ ਗਿਆ। ਮੈਂ ਕਰਨਾ ਵਾ ਚਲੋ ਫਿਰ ਦੇਖੀ ਜਾਏਗੀ ਕਾਰਪੂਰ ਮੈਂ ਜਦੋਂ ਕਰ ਬੰਦੇ ਲੱਗ ਜੂ ਪਤਾ ਭਾਈ। ਮਗਰ ਤੂੰ ਕਰ ਬੰਦਾ ਭਾਜੀ ਨੇ ਮਜ਼ਾਕ ਕਰਾ ਕੇ ਚੁਕਾ ਲੈਣਾ ਵਾ, ਤੁਹਾਨੂੰ ਤਾਂ ਪਤਾ ਹੀ ਨਹੀਂ ਹੈ। ਆਜੋ ਉਹਦੇ ਵਾਲਾ ਅਸੀਂ ਵੈਲਕਮ ਕਰਾਂਗੇ। ਉਹੀ ਤਾਂ ਗੱਲ ਹੈ ਯਾਰ, ਤੁਸੀਂ ਮੁਖਾਲਫਤ ਔਰ ਮੁਨਾਫਕਤ ਦੋਨੋਂ ਵਿੱਚ ਫਰਕ ਹੈ। ਆਹੋ ਫਰਕ ਤਾਂ ਹੈ ਬਾ, ਠੀਕ ਹੈ ਫਰਕ ਤਾਂ ਹੈ ਨਾ, ਬਾ। ਮੁਖਾਲਫਤ ਕਰੋ, ਮੁਨਾਫਕਤ ਵੀ ਕਰੋ ਯਾਰ, ਸਾਹਮਣੇ ਆ ਕੇ ਕਰੋ, ਪਿੱਛੋਂ ਕਿਉਂ ਕਰਦੇ ਹੋ? ਸਾਹਮਣੇ ਹੁਣ ਤੁਸੀਂ ਤੁਹਾਨੂੰ ਛੁੱਟੀ ਲੇਟ ਹੁੰਦੀ ਆ, ਅਸੀਂ ਮੁਨਾਫਕਤ ਤੋਂ ਬੈਠੇ ਹੋਈਏ ਅਗਲੇ ਬੈਠੇ ਨੇ। ਮੁਨਾਫਕਤ ਕਰਨੀ ਹੋਏ ਉਹਨਾਂ ਨੂੰ ਇੱਥੋਂ ਛੁੱਟੀ ਕਰਨੀ ਪੈ ਜਾਣੀ, ਹੋਰ ਜਾਣਾ ਪੈ ਜਾਣਾ। ਆਹ ਉਹ ਘਰ ਵੀ ਜਾਵੇ ਤੇ ਘਰ ਦੇ ਕਹਿਣ ਲੇਟ ਆ ਗਿਆ ਤਾਂ ਕਹੋ ਜੀ ਬਸ ਮੁਨਾਫਕਤ ਕਰਦੇ ਦੇਰ ਹੋ ਗਈ। ਬਾਹਰ ਫਰੀਦ ਸਾਹਿਬ ਮਾਫੀ ਮੰਗ ਲਓ ਤੇ ਜਾਂ ਮਾਫ ਕਰ ਦਿਓ, ਜਾਂ ਕਿਸੇ ਦੇ ਹੋਈ ਹੋਈ ਜਾਂ ਉਦੋਂ ਆਪਣਾ ਕਰ ਲੈ ਵੀਰੇ ਫਰੀ ਦੇ ਕੰਮ ਉਹ ਯਾਰ ਮੈਂ ਜਦੋਂ ਤੂੰ ਇੰਨਾ ਮਿਟਿਆ ਕਰ ਦਿੱਤਾ ਇਸ ਤੋਂ ਕੰਮ ਕੀ ਮਿਟਾ ਬਰਬਾਦ ਕਰਤਾ ਪ੍ਰੋਗਰਾਮ ਅੱਜ ਦਾ ਮੇਰਾ ਯਾਰ, ਓਏ ਇਸੇ ਕੰਮਾਂ 'ਚ ਹੀ ਤੁਸੀਂ बर्बाद कर दिया प्रोग्राम ऐसे ही कमों में ਆਹੋ ਮੇਰਾ आगे ਉਹ ਯਾਰ ਬਸ ਕਰ ਦੇ ਫੈਸਲ ਰਾਮੋ, ਤੁਸੀਂ ਅੱਜ ਤੋਂ ਬਾਅਦ ਇਹਨਾਂ ਨਾਲ ਸ਼ੋਅ ਨਹੀਂ ਕਰਨਾ नहीं करना मैं ਉਸਤਾਦ ਜੀ, ਦਿਮਾਗ ਖਰਾਬ ਯਾਰ, ਜਿਉਂ ਸ਼ੋਅ ਸ਼ੁਰੂ ਹੋਇਆ ਤੇ ਜਿਉਂ ਇਹੀ ਤੁਸੀਂ ਸਿਆਪਾ ਪਾਇਆ। नहीं मैं ਨਹੀਂ ਕਰਨਾ ਇਹਨਾਂ ਨਾਲ ਸ਼ੋਅ, नहीं करना मैं ਪਾਰਟੀ ਪੈ ਗਈ ਤਾਂ ਇਹ ਗਾਦੀ ਪਾਰਟੀ। ਵੀ ਉਹਨੇ ਸਾਡੇ ਨਾਲ ਸ਼ੋਅ ਨਹੀਂ ਕਰਨਾ ਯਾਰ आहो ਬਹਰਾਲ ਫਰੀਦ ਵੀ ਉਹਨੇ ਚੂੜੀਆਂ ਨਹੀਂ ਪਾਈਆਂ, ਉਹ ਡਰਦਾ ਨਹੀਂ ਹੈ ਕਿਸੇ ਕੋਲ। ਅੱਛਾ ਲਾਈਆ ਬਾਲ ਮਿੱਟੇ ਥੋੜੀਆਂ ਪਾਈਆਂ ਤੂੰ ਇਹਦੇ ਥੋੜੀ ਤੇ ਲੈਣਾ ਬੰਨਣ ਦੇ ਬੁਲਦਰਾ, ਅੱਛਾ ਬੰਨ ਲੈ ਉਹ ਲਾਈਆ ਬਾਲ ਤੋਂ ਬਿਲੋਂਗ ਕਰਦਾ ਵਾ, ਮੰਗਾ ਨਹੀਂ ਹੈਗਾ ਉਹ। ਮਦਰ ਭਰਾ ਨੂੰ ਤੁਸੀਂ ਦੇਖਿਆ ਨਹੀਂ ਉਹ ਪਿੱਛੇ ਬੈਕ ਹੀ ਕਰਨ ਡਿਆ, ਉਹ ਉਸੇ ਟੌਰ ਪੂਣਾ ਕਰਦਾ ਵਾ। ਆਰਟਿਸਟ ਇਹੀ ਆ ਬਸ। ਵੈਰੀ ਗੁੱਡ ਮਿੱਟੇ ਮੁੰਦਰਾ ਉੱਤੋਂ ਚੜ ਕੇ ਸ਼ੇਰ ਕਹਿ, ਚੜ ਕੇ ਆਉਣਾ ਮੈਂ ਪਿੱਛੇ ਮਿਊਜ਼ਿਕ ਦੇ ਨਾਲ इज्ज के न जफा के होते हैं ਹਾਂ 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 सारे झगड़े अना के होते हैं ਵਾਹ 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 ਵਾਹ, ਉਹ ਪਾਣੀ ਕੰਮ ਵਾਲਾ ਤੁਸੀਂ ਵੀ ਸੁਣਾ ਦਿਓ। ਹਾਂ ਮੇਰੀ ਕਸ਼ਤੀ ਵਾਹ ਡੂਬੀ ਮੇਟੀ ਗਾਉਣਾ ਵਾ। ਚਲੋ ਕੋਈ ਨਹੀਂ, ਕੋਈ ਸੁਣਾ ਦਿਓ। क्यों बनाती हो ये रेत के महलाया कर दे करो, ਹਾਂ जवाब दे के रही ओ यार यार ਇਹਨਾਂ ਨੂੰ ਮੈਂ ਕਹਤਾ ਜਵਾਬ ਦੇਣਾ ਯਾਰ, ਉਹ ਲੱਗੇ ਰਹਿਣ ਦੇ ਅੰਦਰ। ਆਇਆ ਹੀ ਨਹੀਂ, ਮੈਨੂੰ ਆਇਆ ਇੰਜ ਲੱਗਾ ਜਿਵੇਂ ਰੇਡੀਓ ਲੱਗਾ ਮੇਰੇ ਸਾਹਮਣੇ। ਚੱਲ ਦੇਖਿਆ ਜਵਾਬ ਆਏ ਨੇ, ਕੱਚੇ ਪੈ ਗਏ ਨਾ। ਕਿਉਂ ਫਿਰ ਅਸੀਂ ਉਸਤਾਦ ਨੂੰ ਜੋ ਸਮਝਨੇ ਤੁਸੀਂ ਕਦੀ ਇਦਾਂ ਅਸੀਂ ਨਹੀਂ ਕੀਤਾ ਜੋ ਕੁਝ ਤੁਸੀਂ ਕਰ सही गल। ਸਾਡੇ ਦੇ ਉਸਤਾਦ ਕੀ ਨੇ ਤੈਨੂੰ ਪਤਾ ਹੀ ਨਹੀਂ ਹੈਗਾ ਕੀ ਹੈ ਜਲ ਆਇਆ ਬਾਹਰ ਆ ਜਾਓ। ਅਸੀਂ ਕੁਛ ਵੀ ਨਹੀਂ, ਉਸਤਾਦ ਇੱਕ ਗੁਸਲਖਾਨਾ ਹੋ, ਹਾਏ 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 ਚੋ ਅਸੀਂ ਨਹਾ ਕੇ ਬਾਹਰ ਸਾਫ਼ ਹੋ ਕੇ ਨਿਕਲਣ ਦੇ। ਅੱਛਾ ਤੂੰ ਫਿਰ ਨਹਾਤਾ ਵੀ ਤੇ ਫਿਰ ਉਦਾਂ ਨਹੀਂ ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ ਯਾਰ। ਮਾਜ਼ਰਤ ਮੈਂ ਤੁਹਾਡੇ ਕੇ ਮਾਜ਼ਰਤ ਕਰ ਦਾਂਗੇ ਬਸ ਅੱਜ ਜੋ ਵੀ ਆ। ਨੋਨੀ ਆ ਜਾ ਆਪਾਂ ਅੰਦਰ ਚੱਲੀਏ। ਆਪਣਾ ਬਹੁਤ ਖਿਆਲ ਰੱਖੋ ਨਾਜ਼ਰੀਨ, ਮੈਂ ਚੱਲਾਂ ਵਾ। ਬਾਕੀ ਆਪਾਂ ਪ੍ਰੋਗਰਾਮ ਬੰਦ ਕਰਦੀ ਯਾਰ, ਪਿੱਛੋਂ ਚਾਬੀਆਂ ਮੈਨੂੰ ਅੰਦਰ ਫੜਾ ਜੀ। ਦਾ ਸ਼ਟਰ ਸ਼ੇਰ ਇੱਕ ਦਿਨ ਆ ਆਪਾਂ ਕੇ ਪ੍ਰੋਗਰਾਮ ਬੰਦ ਕਰਕੇ ਨਾ ਚਾਬੀਆਂ ਮੈਨੂੰ ਅੰਦਰ ਫੜਾ ਜੀ, ਮੈਂ ਸਵੇਰੇ ਵੇਖ ਖੋਲਣਾ। ਠੀਕ ਹੈ। ਸ਼ੇਰ ਅਗੇ ਨੀਚਾਂ ਦੀ ਅਸ਼ਨਾਈ ਕੋਲੋਂ ਫੈਜ਼ ਕਿਸੇ ਨਾ ਪਾਇਆ, ਹਾਏ ਕਿੱਕਰ ਤੇ ਅੰਗੂਰ ਚੜਾਇਆ, ਹਰ ਗੁੱਛਾ ਜ਼ਖਮਾਇਆ। ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮੈਂ ਤੁਹਾਨੂੰ ਹੱਥ ਜੋੜ ਕੇ ਮਾਜ਼ਰਤ ਕਰਨਾ ਕਿ ਫੈਸਲ ਆਮੇ ਸਾਹਿਬ ਨੇ ਖਰਾਬ ਕੀਤਾ। ਕੱਲ ਤੋਂ ਨਹੀਂ ਹੋਣਗੇ, ਮਜ਼ਾ ਆਏਗਾ ਤੁਹਾਨੂੰ। यार मैं ऑडियंस से सबसे ਓਕੇ ਓਕੇ, ਅੱਲਾਹ ਹਾਫਿਜ਼, ਅੱਲਾਹ ਹਾਫਿਜ਼ ਯਾਰ। ਇੱਥੇ ਬੰਦ ਕਰਦੀ ਆ ਇੱਥੇ। ਨਹੀਂ ਫੈਸਲ ਭਾਈ ਦੀ ਗੱਲ ਪੂਰੀ ਹੋਏਗੀ। ਚਲੋ नहीं कोई मसला ਨਹੀਂ ਕਹੋ ਤੁਸੀਂ।